ਚੋਣ ਦੰਗਲ 2017 ਉਸ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਅਤੇ ਬਿਲਕੁਲ ਸਰੋਤਿਓ, ਇਹ ਪ੍ਰੋਗਰਾਮ ਵਿਸ਼ੇਸ਼ ਪ੍ਰੋਗਰਾਮ ਪੰਜਾਬ ਦੇ ਵਿੱਚ ਆ ਰਹੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼ੁਰੂ ਕੀਤਾ ਆ, ਜਿਸ ਦੇ ਵਿੱਚ ਵੱਖ-ਵੱਖ ਜਿਹੜੇ ਜੀ ਤੁਹਾਡੇ ਨਾਲ ਉਮੀਦਵਾਰਾਂ ਦੀ ਜਿਹੜੀ ਗੱਲਬਾਤ ਵੀ ਆਪਾਂ ਕਰਵਾਉਂਦੇ ਹਾਂ। ਉਸ ਦੇ ਨਾਲ ਜਿਹੜੀ ਆ ਵੱਖ-ਵੱਖ ਮੁੱਦੇ ਜੋ ਇਸ ਟਾਈਮ ਪੰਜਾਬ ਦੇ ਵਿੱਚ ਚੱਲ ਰਹੇ ਆ, ਉਹਨਾਂ ਦੇ ਬਾਰੇ ਵੀ ਜਿਹੜੀ ਆਪਣੀ ਉਹ ਗੱਲਬਾਤ ਆ ਇਸ ਦੇ ਵਿੱਚ ਹੁੰਦੀ ਆ। ਤੁਹਾਡੇ ਵਿਚਾਰ ਵੀ ਜਿਹੜੇ ਇਸ ਦੇ ਵਿੱਚ ਲਏ ਜਾਂਦੇ ਨੇ ਅਤੇ ਕੋਸ਼ਿਸ਼ ਕਰੀਦੀ ਆ ਵੀ ਜਿਹੜੇ ਵੀ ਮੌਜੂਦ ਹੁੰਦੇ ਉਮੀਦਵਾਰ ਉਹ ਤੁਹਾਡੇ ਸਵਾਲਾਂ ਦੇ ਜਵਾਬ ਉਹ ਵੀ ਦੇ ਸਕਣ। ਸੋ ਬਿਲਕੁਲ ਜੀ, ਇੱਕ ਵਾਰੀ ਫਿਰ ਆਪਾਂ ਅੱਜ ਦਾ ਇਹ ਪ੍ਰੋਗਰਾਮ ਆ ਉਹ ਸ਼ੁਰੂ ਕਰਾਂਗੇ ਅਤੇ ਬਹੁਤ ਸਹਿਯੋਗ ਮਿਲ ਰਿਹਾ ਤੁਹਾਡੇ ਸਾਰਿਆਂ ਦਾ ਹੀ ਇਸ ਪ੍ਰੋਗਰਾਮ ਨੂੰ। ਇਸ ਦੇ ਲਈ ਅਸੀਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਹੈ ਉਹ ਆਪਾਂ ਕਰਨਾ ਚਾਹਾਂਗੇ। ਅਤੇ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ ਵੱਖ-ਵੱਖ ਤਰੀਕਿਆਂ ਦੇ ਨਾਲ, ਜਿਸ ਦੇ ਵਿੱਚ ਸਾਡੇ ਵੱਖ-ਵੱਖ ਫੋਨ ਨੰਬਰਸ ਪਤਾ ਕਰਨ ਲਈ ਕਾਲ ਕਰ ਸਕਦੇ ਹੋ। 408 272 5200 ਦੇ ਉੱਤੇ ਕਾਲ ਕਰਕੇ ਵੱਖ-ਵੱਖ ਫੋਨ ਨੰਬਰਸ ਜਿੱਤੇ ਸੁਣ ਸਕਦੇ ਹੋ, ਉਸ ਦੇ ਬਾਰੇ ਤੁਸੀਂ ਪਤਾ ਕਰ ਸਕਦੇ ਹੋ। ਸਾਡੀ ਵੈਬਸਾਈਟ www.punjabiradiousa.com, ਉਸ ਦੇ ਉੱਤੇ ਤੁਸੀਂ ਜਾ ਕੇ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ। ਅਤੇ ਨਾਲ ਹੀ ਸਾਡੇ AM ਸਟੇਸ਼ਨਸ, ਜਿਸ ਦੇ ਵਿੱਚ ਫਰੈਜ਼ਨੋ ਇਲਾਕੇ ਦੇ ਵਿੱਚ 1300 AM, ਸੈਕਰਾਮੈਂਟੋ ਅਤੇ ਨਜ਼ਦੀਕੀ ਇਲਾਕਿਆਂ 1470 AM, ਅਤੇ ਯੂਬਾ ਸਿਟੀ ਅਤੇ ਉਸ ਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ 1450 AM ਦੇ ਉੱਤੇ ਜਿਹੜੀ ਆ ਉਹ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਉਹਦੇ ਉੱਤੇ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ ਵੱਖ-ਵੱਖ ਰੇਡੀਓ ਸੈਟਸ ਦੇ ਜ਼ਰੀਏ। ਉਸ ਦੇ ਨਾਲ ਤੁਸੀਂ ਸੁਣ ਸਕਦੇ ਹੋ ਜਿਹੜੇ ਜੀ ਵੱਖ-ਵੱਖ ਇਲਾਕਿਆਂ ਦੇ ਵਿੱਚ। ਅਤੇ ਅੱਜ ਜਿਹੜੀ ਸਰੋਤਿਓ ਦੱਸ ਜੇ ਵੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਗੱਲਬਾਤ ਅਸੀਂ ਕਰਾਉਣ ਜਾ ਰਹੇ ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਾਬਾ ਬਕਾਲਾ ਸਾਹਿਬ ਹਲਕੇ ਤੋਂ, ਜਿਹੜਾ ਕਿ ਇੱਕ ਰਿਜ਼ਰਵ ਹਲਕਾ ਆ, ਉੱਥੋਂ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਆ ਦਲਬੀਰ ਸਿੰਘ ਟੌਂਗ, ਉਹਨਾਂ ਦੇ ਨਾਲ ਜਿਹੜੀ ਅੱਜ ਦੀ ਆਪਣੀ ਗੱਲਬਾਤ ਆ ਉਹ ਹੋਵੇਗੀ। ਅਤੇ ਆਓ ਆਪਾਂ ਉਹਨਾਂ ਦਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਦਲਬੀਰ ਸਿੰਘ ਜੀ, ਨਿੱਘੀ ਜੀ ਆਇਆਂ ਨੂੰ, ਬਹੁਤ ਹੀ ਪਿਆਰ ਸਤਿਕਾਰ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦਾ ਜੀ ਪੰਜਾਬੀ USA ਰੇਡੀਓ ਦਾ ਅਤੇ ਸੁਣ ਰਹੇ ਸਾਰੇ ਸਰੋਤਿਆਂ ਦਾ, ਜਿਨ੍ਹਾਂ ਨੇ ਮਾਣ ਬਖਸ਼ਿਆ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਬਹੁਤ ਵੱਡਾ ਹੁੰਗਾਰਾ ਦਿੱਤਾ। ਬਹੁਤ ਬਹੁਤ ਧੰਨਵਾਦ ਜੀ ਸਾਰੇ ਸੁਣ ਰਹੇ ਮੇਰੇ NRA ਵੀਰਾਂ ਦਾ ਜੀ। ਬਹੁਤ ਬਹੁਤ ਸ਼ੁਕਰੀਆ। ਅਤੇ ਬਿਲਕੁਲ ਜੀ ਦਲਬੀਰ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਬਾਰੇ ਜਾਣਨਾ ਚਾਹਾਂਗੇ। ਅੱਜ ਤੁਸੀਂ ਇਸ ਟਾਈਮ ਸਿਆਸਤ ਦੇ ਵਿੱਚ ਹੋ, ਪਰ ਸਿਆਸਤ ਤੋਂ ਪਹਿਲਾਂ ਤੁਹਾਡੇ ਕੁਛ ਹੋਰ ਜਿਵੇਂ ਰਹੇ ਹੋਣਗੇ। ਸਭ ਤੋਂ ਪਹਿਲਾਂ ਆਪਣੇ ਥੋੜ੍ਹੇ ਪਿਛੋਕੜ ਬਾਰੇ ਦੱਸੋ। ਉਸ ਹਲਕੇ ਦੇ ਵਿੱਚੋਂ ਕਿਹੜੇ ਪਿੰਡ ਤੋਂ ਤੁਸੀਂ ਹੋ, ਕੀ ਤੁਸੀਂ ਪਹਿਲਾਂ ਕਰਦੇ ਸੀ ਅਤੇ ਕੀ ਜਿਹੜਾ ਕਾਰਨਾਂ ਕਰਕੇ ਤੁਸੀਂ ਬਾਅਦ ਦੇ ਵਿੱਚ ਸਿਆਸਤ ਵੱਲ ਨੂੰ ਆਏ? ਮੈਂ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਜੀ ਕਿ ਮੈਂ ਸਿਆਸਤ ਦੇ ਵਿੱਚ ਆਉਣ ਤੋਂ ਪਹਿਲਾਂ, ਸਭ ਤੋਂ ਪਹਿਲਾਂ ਜੀ ਸਾਡਾ ਹਲਕਾ ਬਾਬਾ ਬਕਾਲਾ ਸਾਹਿਬ ਡਿਸਟ੍ਰਿਕਟ ਅੰਮ੍ਰਿਤਸਰ ਦੇ ਵਿੱਚ ਪੈਂਦਾ ਜੀ। ਛੋਟਾ ਜਿਹਾ ਪਿੰਡ ਆ ਇੱਕ ਟੌਂਗ ਨੂੰ ਬਿਲੋਂਗ ਕਰਦਾ ਜੀ ਮੈਂ। ਆਮ ਜੇ ਇੱਕ ਨੋਰਮਲ ਪਰਿਵਾਰ ਚੋਂ ਉੱਠ ਕੇ ਆਮ ਆਦਮੀ ਪਾਰਟੀ ਦੀ ਸੇਵਾ ਕੀਤੀ, ਸੇਵਾ ਕਰਨ ਦਾ ਮੌਕਾ ਮਿਲਿਆ, ਆਮ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਪਾਰਟੀ ਨੇ ਕੰਮ ਨੂੰ ਵੇਖਦਿਆਂ, ਲੋਕਾਂ ਦੇ ਪਿਆਰ ਨੂੰ, ਲੋਕਾਂ ਦੇ ਆਸ਼ੀਰਵਾਦ ਸਦਕਾ ਜਿਹੜਾ ਵਾ ਅੱਜ ਪਾਰਟੀ ਨੇ ਇਸ ਮੁਕਾਮ 'ਤੇ ਮੈਨੂੰ ਇਸ ਕਾਬਲ ਸਮਝਿਆ ਕਿ ਟਿਕਟ ਮਿਲੀ ਹੈ ਜੀ। ਜੀ। ਅਤੇ ਤੁਸੀਂ ਇਸ ਤੋਂ ਪਹਿਲਾਂ ਸਿਆਸਤ ਦੇ ਨਾਲ ਜੁੜੇ ਸੀਗੇ ਜਾਂ ਫਿਰ ਇੱਕ ਅਚਾਨਕ ਹੀ ਤੁਹਾਡਾ ਸਿਆਸਤ ਵੱਲ ਨੂੰ ਰੁਖ ਹੋਇਆ? ਨਹੀਂ ਸਰ, ਮੈਂ ਸਿਆਸਤ ਨਾਲ ਨਹੀਂ ਸੀਗੀ। ਸਿਆਸਤ ਨਾਲ ਤਾਂ ਸਾਡਾ ਕੋਈ ਪਿੱਛੇ ਤੋਂ ਲੈਣ ਦੇਣ ਨਹੀਂ ਸੀਗਾ, ਲੇਕਿਨ ਸਮਾਜ ਸੇਵੀ ਕੰਮਾਂ ਦੇ ਵਿੱਚ ਕਾਫੀ ਰੁਝਾਨ ਸੀਗਾ ਜੀ, ਕਾਫੀ ਧਿਆਨ ਸੀਗਾ। ਜਿਵੇਂ ਮੈਂ ਸਭ ਤੋਂ ਪਹਿਲਾਂ ਆਲ ਇੰਡੀਆ ਰੰਗਰੇਟਾ ਦਲ ਦੇ ਨਾਲ ਕਾਫੀ ਸੇਵਾ ਕਰਨ ਦਾ ਮੌਕਾ ਮਿਲਿਆ ਜੀ। ਡਿਸਟ੍ਰਿਕਟ ਤੇ ਯੂਥ ਤੇ ਕੰਮ ਕੀਤਾ ਜੀ। ਉਸ ਤੋਂ ਬਾਅਦ ਕਿਸਾਨ ਸੰਘਰਸ਼ ਕਮੇਟੀ 'ਚ ਕਾਫੀ ਲੰਮੇ ਸਮੇਂ ਤੋਂ ਕੰਮ ਕਰ ਰਹੇ ਹਾਂ, ਜਾ ਰਹੇ ਸੀ ਧਰਨਿਆਂ ਮੁਜ਼ਾਹਰਿਆਂ ਦੇ ਵਿੱਚ। ਇੱਕ ਮਨ ਦੇ ਵਿੱਚ ਸੋਚ ਸੀਗੀ ਕਿ ਕੁਛ ਦੇਸ਼ ਵਾਸਤੇ ਕੀਤਾ ਜਾਵੇ, ਕੁਛ ਆਪਣੇ ਲੋਕਾਂ ਵਾਸਤੇ ਕੀਤਾ ਜਾਵੇ। ਉਸੇ ਸੋਚ ਨੂੰ ਬਰਕਰਾਰ ਕਰਦਿਆਂ ਇੱਕ ਆਸ ਦੀ ਕਿਰਨ ਜਾਗੀ ਕਿ ਆਮ ਆਦਮੀ ਪਾਰਟੀ ਜਿਹੜੀ ਆ ਇਹ ਕੁਛ ਚੰਗਾ ਕਰ ਸਕਦੀ ਆ, ਕੁਛ ਚੰਗਾ ਦੇ ਸਕਦੀ ਆ, ਕਿਉਂਕਿ ਕੇਜਰੀਵਾਲ ਸਾਹਿਬ ਦੀ ਜਿਹੜੀ ਸੋਚ ਆ ਇਹ ਬਹੁਤ ਵਧੀਆ ਸੋਚ ਆ ਕਿ ਪੰਜਾਬ ਦੇ ਲੋਕਾਂ ਵਾਸਤੇ, ਮੇਰੇ ਸਮਾਜ ਦੇ ਲੋਕਾਂ ਵਾਸਤੇ ਕੁਛ ਕਰ ਸਕਦੀ ਆ ਜੀ। ਇਸ ਚੀਜ਼ ਨੂੰ ਵੇਖ ਕੇ ਆਮ ਆਦਮੀ ਪਾਰਟੀ MP ਇਲੈਕਸ਼ਨ ਤੋਂ ਜੁਆਇਨ ਕੀਤੀ। ਆਮ ਆਦਮੀ ਪਾਰਟੀ ਨੂੰ MP ਇਲੈਕਸ਼ਨ ਤੋਂ ਨਾਲ ਚੱਲਦੇ ਆ ਰਹੇ ਆ। ਜਿਵੇਂ ਜਿਵੇਂ ਪਾਰਟੀ ਨੇ ਮੌਕਾ ਬਖਸ਼ਿਆ, ਹਰ ਬੂਥ ਲੈਵਲ ਤੇ ਕੰਮ ਕੀਤਾ, ਪਿੰਡ ਲੈਵਲ ਤੋਂ ਕੰਮ ਕਰਦਿਆਂ ਜਦੋਂ ਜੀ ਸਾਨੂੰ ਮੌਕਾ ਮਿਲਿਆ ਸਰਕਲ ਤੇ ਕੰਮ ਕਰਨ ਦਾ, ਐਵੇਂ ਸਟੈਪ ਬਾਈ ਸਟੈਪ ਕੰਮ ਕੀਤਾ ਜੀ। ਉਸ ਤੋਂ ਬਾਅਦ ਪਾਰਟੀ ਨੇ ਮਾਣ ਬਖਸ਼ਿਆ
ਪੂਰੀ ਲੋਕ ਸਭਾ ਤੇ SC ST ਵਿੰਗ ਦੀ ਜ਼ਿੰਮੇਵਾਰੀ ਦਿੱਤੀ, ਬੇਖੂਬੀ ਨਿਭਾਈ ਜੀ, ਸਾਨੂੰ ਨਿਭਾਈ ਆ। ਉਸ ਤੋਂ ਬਾਅਦ ਪਾਰਟੀ ਨੇ ਜਿਹੜਾ ਸੀਗਾ ਸੰਗਤਾਂ ਦੇ ਪਿਆਰ ਦੇ ਨਾਲ, ਸੰਗਤਾਂ ਦੇ ਲੋਕਾਂ ਦੇ ਭਰੋਸੇ ਤੇ ਵੇਖ ਕੇ ਇਹ ਚੀਜ਼ ਨੂੰ ਵੇਖਦੇ ਹੋਇਆ ਮਾਣ ਬਖਸ਼ਿਆ। ਤੇ ਇਹ ਜੋ ਸੇਵਾ ਲੱਗੀ ਹੈ ਜੀ, ਇਹ ਮੈਂ ਕੋਈ MLA ਬਣਨ ਵਾਸਤੇ ਨਹੀਂ, ਅਸੀਂ ਰਾਜਨੀਤੀ ਕਰਨ ਵਾਸਤੇ ਨਹੀਂ ਆਏ, ਰਾਜਨੀਤੀ ਨੂੰ ਬਦਲਣ ਵਾਸਤੇ ਜਿਹੜਾ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਸੀਗਾ ਜੀ। ਜੀ, ਸੋ ਪਰ ਕਹਿੰਦੇ ਇੱਦਾਂ ਹੈ ਜੀ, ਹੁਣ ਜੇ ਰਾਜਨੀਤੀ ਨੂੰ ਬਦਲਣਾ ਆ ਤੇ ਫਿਰ ਰਾਜਨੀਤੀ ਦੇ ਵਿੱਚ ਖੁਦ ਵੀ ਜਾਣਾ ਹੀ ਪੈਣਾ ਆ। ਸੋ ਤੁਸੀਂ ਵੀ ਜਿਹੜਾ ਜੀ ਹੁਣ ਇੱਕ ਉਮੀਦਵਾਰ ਦੇ ਵਜੋਂ ਆਮ ਆਦਮੀ ਪਾਰਟੀ ਦੇ ਬਾਬਕਾਲਾ ਸਾਹਿਬ ਹਲਕੇ ਤੋਂ ਤੁਸੀਂ ਹੋ, ਤੁਸੀਂ ਕਹੇ ਹੋ ਵੀ ਵਿਚਰਦੇ ਰਹੇ ਹੋ ਉੱਥੇ, ਵੱਖ-ਵੱਖ ਕਮੇਟੀਆਂ ਦੇ ਵਿੱਚ ਤੁਸੀਂ ਰਹੇ ਹੋ, ਜਾਂ ਚਾਹੇ ਕਿਸਾਨਾਂ ਦੇ ਨਾਲ ਜੁੜੀ ਹੋਵੇ ਗੱਲ, ਚਾਹੇ ਨੌਜਵਾਨਾਂ ਦੇ ਨਾਲ ਜੁੜੀ ਹੋਵੇ ਗੱਲ, ਤੁਸੀਂ ਉੱਥੇ ਰਹੇ ਹੋ। ਸੋ ਤੁਹਾਡੇ ਹਿਸਾਬ ਦੇ ਨਾਲ ਬਾਬਕਾਲਾ ਸਾਹਿਬ ਦੇ ਹਲਕੇ ਦੀਆਂ ਜਿਹੜੀਆਂ ਆ ਕੀ ਸਮੱਸਿਆਵਾਂ ਨੇ, ਅਤੇ ਇਸ ਟਾਈਮ ਜਿਹੜੇ ਮੌਜੂਦਾ MLA ਆ ਉਹ ਕਿਸ ਤਰੀਕੇ ਦੇ ਨਾਲ ਉਸ ਦੇ ਵਿੱਚ ਉਹ ਨਹੀਂ ਖਰੇ ਉਤਰ ਰਹੇ, ਅਤੇ ਤੁਸੀਂ ਉਹਨਾਂ ਜਿਹੜੀਆਂ ਸਮੱਸਿਆਵਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਕੰਮ ਕਰੋਗੇ? ਵੇਖੋ ਜੀ, ਜੇ ਆਪਾਂ ਸਮੱਸਿਆਵਾਂ ਨੂੰ ਲਈਏ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਹਾਲਾਤ ਹੀ ਇਹੋ ਜਿਹੇ ਕਰਤੇ ਕਿ ਪੰਜਾਬ ਖੁਦ ਇੱਕ ਸਮੱਸਿਆ ਨਾਲ ਘਿਰਿਆ ਹੋਇਆ ਬਣ ਕੇ ਰਹਿ ਗਿਆ, ਖੁਦ ਇੱਕ ਸਮੱਸਿਆ ਬਣ ਕੇ ਰਹਿ ਗਿਆ ਲੋਕਾਂ ਵਾਸਤੇ। ਨਸ਼ਾ ਸਭ ਤੋਂ ਮੇਨ ਚੀਜ਼ ਹੈ ਸਾਡੇ, ਜਿਹੜਾ ਪੰਜਾਬ ਨੂੰ ਨਸ਼ੇ ਦੇ ਵਿੱਚ ਸਾਡੀ ਨੌਜਵਾਨੀ ਨੂੰ ਗਲਤਾਨ ਕਰਤਾ, ਖਤਮ ਕੀਤਾ ਜਾ ਰਿਹਾ। ਉਸ ਤੋਂ ਬਾਅਦ ਵਿੱਚ ਹੀ ਭ੍ਰਿਸ਼ਟਾਚਾਰ ਇੰਨਾ ਬਣ ਗਿਆ। MLA ਦੀ ਗੱਲ ਜਿਵੇਂ ਤੁਸੀਂ ਕੀਤੀ ਆ, MLA ਨੇ ਦੁਕਾਨਦਾਰੀਆਂ ਬਣਾ ਲਈਆਂ, ਹਰ ਇੱਕ ਚੀਜ਼ ਦਾ ਪੈਸੇ ਵਾਲੇ ਦਾ ਮੁੱਲ ਪੈ ਰਿਹਾ, ਆਮ ਬੰਦੇ ਨੂੰ ਤੇ ਇਨਸਾਨ ਨੂੰ ਇਨਸਾਨ ਹੀ ਨਹੀਂ ਸਮਝਿਆ ਜਾ ਰਿਹਾ। ਜੇ ਕਿਸੇ ਕੋਲ ਪੈਸਾ ਤੇ ਉਹ ਰੋਟੀ ਖਾ ਲੇ, ਨਹੀਂ ਤੇ ਦੂਸਰੇ ਬੰਦੇ ਦਾ ਤੇ ਕੋਈ ਜੀਣਾ ਹੀ ਨਹੀਂ ਜੀ। ਇਸ ਟਾਈਮ ਤੇ ਜੋ ਪੰਜਾਬ ਦੇ ਹਾਲਾਤ ਬਣੇ ਪਏ ਨੇ, ਇਹਨਾਂ ਰਾਜਨੀਤਿਕ ਪਾਰਟੀਆਂ ਨੇ ਗੁੰਡਾਗਰਦੀ ਮਚਾਈ, ਅੱਤ ਮਚਾਈ ਹੋਈ ਆ। ਸਾਡੀਆਂ ਭੈਣਾਂ, ਸਾਡੇ ਵੀਰ ਕੋਈ ਸੇਫ ਨਹੀਂ ਆ। ਦਿਨ ਦਿਹਾੜੇ ਜਿਹੜੀ ਆ ਗੁੰਡਾਗਰਦੀ ਆ। ਜੇ ਸਾਡੇ ਪੰਜਾਬ ਦੇ ਵਿੱਚ ਇੱਕ ਇੰਸਪੈਕਟਰ ਆਪਣੀ ਧੀ ਦੀ ਇੱਜ਼ਤ ਨਹੀਂ ਬਚਾ ਸਕਦਾ ਤੇ ਆਮ ਵਰਕਰ, ਆਮ ਲੋਕਾਂ ਵਾਸਤੇ ਕੀ ਸੇਫ ਆ ਜੀ? ਜੀ, ਇਹ ਤਾਂ ਤੁਸੀਂ ਜਿਹੜੀ ਗੱਲ ਕੀਤੀ ਦਲਬੀਰ ਸਿੰਘ ਜੀ ਵੀ ਪੰਜਾਬ ਦੇ ਪੱਧਰ 'ਤੇ ਮੈਂ ਇਹ ਜ਼ਰੂਰ ਪੁੱਛਣਾ ਚਾਹੁੰਦਾ ਵੀ ਤੁਹਾਡੇ ਹਲਕੇ ਦੇ ਵਿੱਚ ਹੁਣ ਤੁਸੀਂ ਆਪਣੇ ਹਲਕੇ ਦੇ ਵਿੱਚ ਵਿਚਰਦੇ ਹੋਵੋਗੇ, ਉੱਥੋਂ ਦੇ ਲੋਕਾਂ ਦੇ ਨਾਲ ਮਿਲਦੇ ਗਿਲਦੇ ਹੋਵੋਗੇ, ਤੁਹਾਨੂੰ ਉਹ ਲੋਕ ਕੀ ਕਹਿੰਦੇ ਨੇ, ਉਹਨਾਂ ਦੀਆਂ ਕੀ ਸਮੱਸਿਆਵਾਂ ਨੇ ਉੱਥੇ ਦੀਆਂ? ਵੇਖੋ ਜੀ, ਉਹਨਾਂ ਦੀਆਂ ਸਮੱਸਿਆਵਾਂ, ਫਿਰ ਦੁਬਾਰਾ ਮੈਂ ਇਹੀ ਕਹਿਣਾ ਚਾਹੁੰਦਾ ਕਿ ਸਮੱਸਿਆਵਾਂ ਤੇ ਬਹੁਤ ਨੇ। ਜੇ ਆਪਾਂ ਸਮੱਸਿਆਵਾਂ ਵਾਲੇ ਗਿਣਤੀ ਵਾਲੇ ਪਾਸੇ ਚੱਲੀਏ ਤੇ ਸਮੱਸਿਆਵਾਂ ਹੀ ਸਮੱਸਿਆਵਾਂ ਨੇ। ਹਲਕੇ ਦੇ ਵਿੱਚ ਅੱਜ ਤੱਕ ਵਿਕਾਸ ਦਾ ਕੋਈ ਨਾਮੋ ਨਿਸ਼ਾਨ ਨਹੀਂ। ਸੜਕਾਂ ਟੁੱਟੀਆਂ ਪਈਆਂ, ਪਾਣੀ ਦੇ ਨਿਕਾਸ ਦਾ ਕੋਈ ਬੰਦੋਬਸਤ ਨਹੀਂ। ਮਤਲਬ ਪਿੰਡਾਂ ਦੇ ਵਿੱਚ ਮੇਨ ਪ੍ਰੋਬਲਮਾਂ ਤੇ ਜ਼ਿਆਦਾ ਇਹੀ ਆ ਰਹੀਆਂ। ਸਾਡੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਜੋ ਗਰਾਂਟਾਂ ਆ ਰਹੀਆਂ ਉਹ ਵੀ ਪੰਚਾਂ ਸਰਪੰਚਾਂ ਜਾਣਦੇ ਆ, ਅੱਧੇ ਵਿੱਚ ਹਿੱਸੇ ਰੱਖੇ। ਜੇ ਕਿਸੇ ਪਿੰਡ ਨੂੰ ਕੋਈ ਗਰਾਂਟ ਆਉਂਦੀ ਆ ਤੇ ਉਹਦੇ ਵਿੱਚੋਂ MLA ਪਹਿਲਾਂ ਆਪਣਾ ਹਿੱਸਾ ਕਹਿ ਦਿੰਦਾ ਕਿ 10 ਲੱਖ ਚੋਂ 4 ਲੱਖ ਮੇਰਾ ਹੈ ਜੀ। ਜੀ। ਫਿਰ ਐਵੇਂ ਸਿਸਟਮ ਹੀ ਇੰਨਾ ਕੁ ਭ੍ਰਸ਼ਟ ਹੋ ਚੁੱਕਿਆ ਕਿ ਉਹ ਪਿੰਡ ਤੱਕ ਆਉਂਦਿਆਂ ਇਹੋ ਜਿਹੀਆਂ ਜੋ ਹਾਲਾਤ ਦੇਖ ਰਹੇ ਆ ਕਿ ਪਿੰਡਾਂ ਦੇ ਵਿੱਚ ਜੇ ਗਲੀਆਂ ਨਾਲੀਆਂ ਬਣਾਉਣ ਵਾਸਤੇ ਇੱਟਾਂ ਲੱਗ ਰਹੀਆਂ ਤੇ ਉਹ ਇੱਟਾਂ ਨੇ ਜਿਹੜੀਆਂ ਨਕਾਰੀਆਂ ਹੋਈਆਂ, ਪਿੱਲੀਆਂ ਇੱਟਾਂ ਜਿਹਨਾਂ ਨੂੰ ਕਹਿੰਦੇ ਆ, ਤੇ ਕੀ ਕਰਨਾ ਇਹੋ ਜਿਹਾ ਵਿਕਾਸ ਜੀ? ਵਿਕਾਸ ਨੂੰ, ਇਹ ਚੀਜ਼ ਨੂੰ ਕੋਈ ਵਿਕਾਸ ਨਹੀਂ ਕਿਹਾ ਜਾ ਸਕਦਾ। ਇਹ ਤੇ ਵਿਕਾਸ ਦੇ ਨਾਂ ਤੇ ਜਨਤਾ ਦੇ ਨਾਲ ਧੋਖਾ ਹੋ ਰਿਹਾ ਜੀ। ਤੁਸੀਂ ਕਿਸਾਨਾਂ ਦੀ ਗੱਲ ਕੀਤੀ। ਰਈਏ ਦੀ ਜਿਹੜੀ ਮੰਡੀ ਆ ਇੱਕ ਕਾਫੀ ਵੱਡੀ ਜਿਹੜੀ ਆ ਮੰਡੀ ਮੰਨੀ ਜਾਂਦੀ ਆ ਉੱਥੋਂ ਦੇ, ਕਿਉਂਕਿ ਤੁਹਾਡੇ ਇਲਾਕੇ ਦੇ ਵੀ ਬਹੁਤ ਸਾਰੇ ਕਿਸਾਨ ਜਿਹੜੇ ਉੱਥੇ ਉਹ ਜਾਂਦੇ ਹੋਣਗੇ। ਪਿਛਲੇ ਦਿਨਾਂ ਦੇ ਵਿੱਚ ਹੁਣ ਆਪਾਂ ਸੁਣਦੇ ਰਹੇ ਹਾਂ ਵੀ ਕਿਸਾਨਾਂ ਦੇ ਨਾਲ ਜਿਹੜੇ ਆ ਕਾਫੀ ਧੱਕਾ ਹੋ ਰਿਹਾ ਆ, ਚਾਹੇ ਉਹਨਾਂ ਨੂੰ ਉਹ ਸਮੇਂ ਸਿਰ ਪੈਸੇ ਨਹੀਂ ਮਿਲ ਰਹੇ, ਉਹਨਾਂ ਦੀ ਜਿਹੜੀ ਵੀ ਕੀਤੀ ਹੋਈ, ਚਾਹੇ ਕਣਕ ਆ, ਚਾਹੇ ਝੋਨਾ ਜਾਂ ਕੋਈ ਹੋਰ ਸਬਜ਼ੀ, ਜੋ ਵੀ ਉਹਨਾਂ ਨੇ ਉਹ ਬੀਜਿਆ ਆ, ਜੋ ਵੀ ਮੰਡੀ 'ਚ ਲੈ ਕੇ ਜਾਂਦੇ ਉਹ ਨਹੀਂ ਸਮੇਂ ਸਿਰ ਵਿਕ ਰਿਹਾ। ਜੇ ਤੁਸੀਂ ਮੰਨ ਲਓ ਉਸ ਹਲਕੇ ਦੇ ਵਿੱਚ ਜਿੱਤ ਕੇ ਜਾਂਦੇ ਹੋ ਤਾਂ ਕਿਸਾਨਾਂ ਦੇ ਲਈ ਕਿੱਦਾਂ ਦੀ ਕੋਈ ਰਾਹਤ, ਕਿੱਦਾਂ ਦੀ ਤੁਸੀਂ ਕੋਈ ਚੀਜ਼ ਆ ਉਹ ਲੈ ਕੇ ਆਓਗੇ? ਦੇਖੋ ਜੀ, ਕੇਜਰੀਵਾਲ ਸਾਹਿਬ ਨੇ ਕਿਸਾਨ ਮੈਨੀਫੈਸਟੋ ਅਨਾਊਂਸ ਕੀਤਾ ਜੀ। ਕਿਸਾਨ ਮੈਨੀਫੈਸਟੋ ਦੇ ਵਿੱਚ ਜਿਹੜਾ ਵਾ ਸਾਰਾ ਕੁਛ ਹੀ ਕਵਰ ਆ ਜੀ। ਸਭ ਤੋਂ ਪਹਿਲਾਂ ਤੇ 2018 ਤੱਕ ਜਿਹੜਾ ਆਪਣਾ ਆਮ ਆਦਮੀ ਪਾਰਟੀ ਨੇ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰ ਦੇਣੀ ਹੈ ਜੀ। ਜਦੋਂ ਸਵਾਮੀਨਾਥਨ ਦੀ ਰਿਪੋਰਟ ਲਾਗੂ ਹੋ ਗਈ ਜੀ, ਸਾਰਾ ਕੁਛ ਹੀ ਕਵਰ ਹੋ ਜਾਏਗਾ। ਛੋਟੂ ਰਾਮ ਐਕਟ ਦੀ ਰਿਪੋਰਟ ਲਾਗੂ ਹੋ ਗਈ ਤੇ ਸਾਡਾ ਸਾਰਾ ਕੁਛ ਹੀ ਕਵਰ ਹੋ ਜਾਏਗਾ। ਉਸ ਵਿੱਚ ਕਹਿਣ ਦੀ ਲੋੜ ਨਹੀਂ ਪਏਗੀ ਕਿਸੇ ਵੀ ਕਿਸਾਨ ਨੂੰ ਕਿ ਜਿਹੜਾ ਸਾਨੂੰ ਕੋਈ ਵੱਖਰਾ ਕੁਛ ਹੋਣਾ ਚਾਹੀਦਾ, ਕਿਉਂਕਿ ਜੋ ਲਾਗਤ ਲੱਗ ਰਹੀ ਆ, ਲਾਗਤ ਤੋਂ ਜੋ ਸਾਨੂੰ ਬਚਣਾ ਚਾਹੀਦਾ ਉਸ ਤੋਂ ਵੱਧ ਤੇ ਸਾਡੀ ਲਾਗਤ ਨੇ, ਖਰਚੇ ਨੇ, ਦਵਾਈਆਂ ਦੇ ਖਰਚੇ ਨੇ।
ਇਸ ਤੋਂ ਜੇ ਸਾਨੂੰ ਪੰਜਾਬ ਮੰਡੀਆਂ ਦੇ ਵਿੱਚੋਂ ਦਿਨ ਰਾਤ ਰੋਲਣਾ ਪੈ ਰਿਹਾ, ਇੱਕ ਕਿਸਾਨ ਆਪਣੀ ਖੇਤੀ ਕਰਦਾ 6 ਮਹੀਨੇ ਸਾਂਭਦਾ ਜੀ, ਸਾਂਭਣ ਤੋਂ ਬਾਅਦ ਉਹਨੂੰ ਉਸਦਾ ਮੁੱਲ ਨਹੀਂ ਮਿਲਦਾ। ਮੁੱਲ ਮਿਲਣਾ ਕੀ, ਜੇ ਮਿਲਦਾ ਵੀ ਆ ਤੇ ਉਹਦਾ ਕੋਈ ਜਿਹੜਾ ਕੋਈ ਟਾਈਮ ਨੀ ਗਾ। ਤੇ ਆਮ ਆਦਮੀ ਆਉਣ ਤੇ ਜਿਹੜਾ ਮੈਨੀਫੈਸਟੋ ਦੇ ਵਿੱਚ ਲਿਖਿਆ ਹੋਇਆ ਕਿ ਜਿਹੜੀ 72 ਘੰਟਿਆਂ ਦੇ ਅੰਦਰ ਅੰਦਰ ਉਹਦੀ ਪੇਮੈਂਟ ਹੋਏਗੀ, ਤੇ ਉਹਦੇ ਜਿਹੜੀ ਆ ਬਜਾਈ ਤੋਂ ਕੁਝ % ਬਣਾ ਕੇ ਜੋ ਸਵਾਮੀਨਾਥਨ ਦੀ ਰਿਪੋਰਟ ਜਦੋਂ ਲਾਗੂ ਹੋ ਗਈ ਜੀ, ਸਾਰਾ ਕੁਝ ਕਵਰ ਹੋ ਜਾਏਗਾ ਉਹਦੇ ਵਿੱਚ। ਅਤੇ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨ ਦੇ ਲਈ ਕਈ ਜਿਹੜੀਆਂ ਸਰਕਾਰਾਂ ਨੇ ਕਈ ਵਾਰੀ ਸਿਫਾਰਿਸ਼ ਕੀਤੀ, ਪਰ ਕੇਂਦਰ ਦੀ ਜਿਹੜੀ ਸਰਕਾਰ ਆ ਉਹਨਾਂ ਨੇ ਸਿਰੇ ਤੋਂ ਖਾਰਜ ਕਰਤਾ ਵੀ ਸਵਾਮੀਨਾਥਨ ਜਿਹੜੀ ਰਿਪੋਰਟ ਆ ਅਸੀਂ ਨਹੀਂ ਲਾਗੂ ਕਰ ਸਕਦੇ, ਨਾ ਹੀ ਕਰਨੀ ਆ। ਉਸ ਸੰਬੰਧ ਦੇ ਵਿੱਚ ਕਿੱਦਾਂ ਤੁਸੀਂ ਕਰੋਗੇ ਵੀ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਵੀ ਸਵਾਮੀਨਾਥਨ ਰਿਪੋਰਟ ਨੂੰ ਅਸੀਂ ਲਾਗੂ ਕਰਨਾ ਹੈ ਤੇ ਉਧਰ ਕੇਂਦਰ ਜਿਹੜਾ ਹੈ ਉਹ ਪੱਲਾ ਨਹੀਂ ਫੜਾਊਗੀ, ਤਾਂ ਉਸ ਜਿਹੜੇ ਆ ਗੱਲ ਦੇ ਵਿੱਚ ਕਿੱਦਾਂ ਗੱਲ ਬਣੂਗੀ? ਦੇਖੋ ਜੀ, ਪੰਜਾਬ ਦੀ ਸਰਕਾਰ ਬਣਨ ਤੋਂ ਬਾਅਦ ਵਿੱਚ ਸਾਡਾ ਜਿਹੜਾ ਟਾਰਗੇਟ ਆ ਪਾਰਟੀ ਦਾ ਕੇਂਦਰ ਵੱਲ ਹੀ ਹੈ ਜੀ। ਉਸ ਤੋਂ ਬਾਅਦ ਇਸੇ ਕਰਕੇ ਤੇ ਪਾਰਟੀ ਨੇ ਸੋਚ ਸਮਝ ਕੇ ਹਾਈ ਕਮਾਂਡ ਨੇ ਇਹ ਫੈਸਲਾ ਲਿਆ ਕਿ ਜਿਹੜਾ ਲਾਗੂ ਕਰਵਾਉਣੀ ਆ ਉਸ ਤਰੀਕੇ ਦੇ ਨਾਲ ਹੀ ਸਾਰਾ ਸਿਸਟਮ ਬਣੇਗਾ। ਬਾਕੀ ਲਾਗੂ ਕਰਵਾਉਣਾ ਜਿਹੜਾ ਵਾ ਉਹ ਸਾਡਾ ਹਾਈ ਕਮਾਂਡ ਦਾ ਕੰਮ ਹੈ, ਠੀਕ ਹੈ ਜੀ। ਉਹ ਹਾਈ ਕਮਾਂਡ ਆਪੇ ਕਰੇਗੀ, ਸਭ ਕੁਝ ਹੋਏਗਾ। ਜਦੋਂ ਪਾਰਟੀ ਨੇ ਮੈਨੀਫੈਸਟੋ ਦੇ ਵਿੱਚ ਕਰ ਦਿੱਤਾ ਕੇਜਰੀਵਾਲ ਸਾਹਿਬ ਨੇ ਕਿ ਅਸੀਂ ਕਰਾਂਗੇ ਤੇ ਕਰਾਂਗੇ ਜੀ। ਸਾਡਾ ਮੈਨੀਫੈਸਟੋ ਲੋਕਾਂ ਦੇ ਨਾਲ ਇੱਕ ਵਾਅਦਾ ਆ ਜੀ, ਇਹ ਝੂਠਾ ਨਹੀਂ ਗਾ ਜੀ। ਇਹ ਝੂਠਾ ਵਾਅਦਾ ਨਹੀਂ ਹੈ, ਇਹ ਜਿਹੜਾ ਜੀ ਕਹਿਣਾ ਹੈਗਾ ਜੀ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਇਸ ਟਾਈਮ ਆਪਣੇ ਨਾਲ ਜਿਹੜੀ ਆ ਉਹ ਗੱਲ ਕਰ ਰਹੇ ਨੇ। ਅਤੇ ਆਪਾਂ ਜੇ ਗੱਲ ਕਰੀਏ ਦਲਬੀਰ ਸਿੰਘ ਜੀ, ਜੇ ਅਗਲੀ ਗੱਲ ਕਰੀਏ ਵੀ ਇੱਕ ਹੁਣ ਤੁਸੀਂ ਜਿਹੜੇ 72 ਘੰਟਿਆਂ ਦੀ ਗੱਲ ਕੀਤੀ ਆ, ਇੱਦਾਂ ਦੀ ਗੱਲ ਜਿਹੜੀ ਅਕਸਰ ਦੇਖੀ ਗਈ ਆ ਵੀ ਜਦੋਂ ਕੈਪਟਨ ਦੀ ਸਰਕਾਰ ਸੀਗੀ ਉਦੋਂ ਵੀ ਮੰਡੀਆਂ ਦੇ ਵਿੱਚ ਜਿਹੜੇ ਕਿਸਾਨਾਂ ਦੀ ਜਿਹੜੀ ਫਸਲ ਰੁਲੀ ਨਹੀਂ, ਇਹ ਆਮ ਜਿਹੜੇ ਕਿਸਾਨਾਂ ਦਾ ਉਹ ਕਹਿਣਾ ਆ। ਅਤੇ ਕਿਉਂ ਜਿਹੜੇ ਆ ਲੋਕ ਆ ਉਹ ਇਸ ਤਰੀਕੇ ਦੇ ਨਾਲ ਜਾਣ, ਕਿਉਂਕਿ ਇੱਕ ਜਿਹੜਾ ਵਿਕਲਪ ਇਸ ਟਾਈਮ ਮੌਜੂਦਾ ਸਰਕਾਰ ਤੋਂ ਬਾਅਦ ਦੇ ਵਿੱਚ ਆਇਆ ਆ, ਇੱਕ ਅੱਗੇ ਪਹਿਲੋਂ ਲੋਕਾਂ ਕੋਲ ਹੁੰਦਾ ਸੀ ਵੀ ਜਾਂ ਤਾਂ ਬਾਦਲਾਂ ਕੋਲ ਤੇ ਜਾਂ ਕੈਪਟਨ ਦੇ ਕੋਲ, ਵੀ ਕਾਂਗਰਸ ਦੇ ਕੋਲ। ਇੱਕ ਜਿਹੜੀ ਤੁਹਾਡੀ ਪਾਰਟੀ ਆ ਉਹ ਹੁਣ ਆਈ ਆ, ਉਹ ਇੱਕ ਆਮ ਆਦਮੀ ਪਾਰਟੀ ਦਾ ਨਾਂ ਆ, ਕੇਜਰੀਵਾਲ ਦਾ ਨਾਂ ਜਿਹੜਾ ਉੱਥੇ ਜ਼ਿਆਦਾ ਜਿਹੜਾ ਇਸ ਟਾਈਮ ਚੱਲ ਰਿਹਾ ਆ। ਅਤੇ ਤੁਹਾਨੂੰ ਲੱਗ ਨਹੀਂ ਰਿਹਾ ਵੀ ਇਸ ਤਰੀਕੇ ਦੇ ਨਾਲ ਵੀ ਕਿਉਂਕਿ ਆਮ ਆਦਮੀ ਪਾਰਟੀ ਨੇ ਅਜੇ CM ਦਾ ਕੈਂਡੀਡੇਟ ਕੋਈ ਡਿਕਲੇਅਰ ਨਹੀਂ ਕੀਤਾ, ਉੱਧਰ ਇੱਕ ਪਾਸੇ ਚਾਹੇ ਬਾਦਲ ਦਾ ਨਾਮ ਆ, ਇੱਕ ਪਾਸੇ ਕੈਪਟਨ ਦਾ ਨਾਂ ਆ, ਪੰਜਾਬੀ ਲੋਕ ਕਿਤੇ ਨਾ ਕਿਤੇ ਇਸ ਤਰੀਕੇ ਦੇ ਨਾਮ ਦੇ ਨਾਲ ਜੁੜਦੇ ਨੇ ਵੀ ਇਹ ਬੰਦਾ ਕੋਈ ਸਟੈਂਡ ਵਾਲਾ ਆ ਜਾਂ ਕੁਛ ਕਰਦਾ ਆ ਜਾਂ ਕਰੂਗਾ। ਆਮ ਆਦਮੀ ਪਾਰਟੀ ਨੇ ਜਿਹੜਾ ਆਪਣਾ CM ਕੈਂਡੀਡੇਟ ਨਾ ਡਿਕਲੇਅਰ ਕਰਕੇ ਕਿਤੇ ਕੁਛ ਗਵਾ ਤਾਂ ਨਹੀਂ ਲਿਆ, ਕਿਤੇ ਪਿੱਛੇ ਤਾਂ ਨਹੀਂ ਰਹਿ ਗਏ? ਨਹੀਂ ਸਰ, ਇਹੋ ਜਿਹੀ ਕੋਈ ਗੱਲ ਨਹੀਂ। ਦੇਖੋ, ਜਿਵੇਂ ਕਾਂਗਰਸ ਅਕਾਲੀ ਦਲ ਦੀ ਤੁਸੀਂ ਗੱਲ ਕਰ ਰਹੇ ਜੇ, ਉਹਨਾਂ ਨੇ 40 ਸਾਲ ਕਾਂਗਰਸ ਨੇ ਕੀਤਾ ਰਾਜ, ਲੋਕਾਂ ਨੇ ਉਹਨਾਂ ਨੂੰ ਦੇਖਿਆ, ਲੋਕਾਂ ਨੂੰ ਉਹਨਾਂ ਨੇ ਗੁੰਮਰਾਹ ਕੀਤਾ। ਅਕਾਲੀ ਦਲ ਨੇ ਵੀ ਲੋਕਾਂ ਨੂੰ ਗੁੰਮਰਾਹ ਕੀਤਾ, ਪਰ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਵੀ ਮੰਨ ਲਓ ਆਪਾਂ ਕਰ ਰਹੇ ਹਾਂ ਜੀ CM ਦਾ, ਆਪਾਂ ਨੂੰ CM ਬਣਾਉਣ ਵਾਸਤੇ ਕਿਸੇ ਚਿਹਰੇ ਦੀ ਲੋੜ ਨਹੀਂ, ਕਿਉਂਕਿ ਪਾਰਟੀ ਦਾ ਹਰ ਇੱਕ ਬੰਦਾ ਜਿਹੜਾ ਵਾ ਵਿਸ਼ਵਾਸ ਕਰ ਰਿਹਾ ਕਿ ਜੇ ਸਾਨੂੰ ਪਾਰਟੀ ਨੇ ਕੈਂਡੀਡੇਟ ਲੋਕਾਂ ਚੋਂ ਚੁਣ ਕੇ ਦਿੱਤੇ ਆ ਤੇ ਵਧੀਆ ਦਿੱਤੇ ਨੇ, ਕੈਂਡੀਡੇਟ ਦਿੱਤੇ ਨੇ, ਵਧੀਆ ਦਿੱਤੇ ਨੇ, ਤੇ ਸਾਨੂੰ ਜਿਹੜਾ CM ਦਾ ਚਿਹਰਾ ਵੀ ਉਹ ਪਾਰਟੀ ਬੜਾ ਵਧੀਆ ਦੇਵੇਗੀ, ਕਿਉਂਕਿ ਉਹ ਹਾਈ ਕਮਾਂਡ ਦਾ ਫੈਸਲਾ ਕੁਝ ਸੋਚ ਸਮਝ ਕੇ ਵਧੀਆ ਦੇਵੇਗੀ। ਉਹ ਚਿਹਰੇ ਤੋਂ ਲੋਕਾਂ ਨੂੰ ਕੋਈ ਇਹੋ ਜਿਹੀ ਜਿਹੜੀ ਆ ਘਿਰਨਾ ਨਹੀਂ ਹੋਏਗੀ ਕਿ ਵਧੀਆ ਚਿਹਰਾ ਸੋਚ ਕੇ ਦੇਗੀ। ਪਾਰਟੀ ਦਾ ਵਿਸ਼ਵਾਸ ਹੈ, ਲੋਕਾਂ ਦਾ ਵਿਸ਼ਵਾਸ ਹੈ ਪਾਰਟੀ ਤੇ, ਜੇ ਕੈਂਡੀਡੇਟ ਸਹੀ ਤਰੀਕੇ ਨਾਲ ਦੇ ਰਹੀ ਹੈ ਸਾਨੂੰ ਮੁੱਖ ਮੰਤਰੀ ਦਾ ਚਿਹਰਾ ਵੀ ਬੜਾ ਵਧੀਆ ਤਰੀਕੇ ਦਾ ਦੇਣਗੇ। ਉੱਤੋਂ ਕੋਈ ਲੋਕ ਇਹਨੂੰ ਸਮਝਣ ਵਾਸਤੇ ਕੋਈ ਗਰੇਜ ਨਹੀਂ ਕਰਨਗੇ ਜੀ। ਜੀ। ਅਤੇ ਨਾਲ ਹੀ ਜਿਹੜਾ ਆ ਜਦੋਂ ਆਪਾਂ ਦੇਖਿਆ ਵੀ ਕਿਉਂਕਿ ਇੱਕ ਬਕਾਲਾ ਸਾਹਿਬ ਇੱਕ ਰਿਜ਼ਰਵ ਹਲਕਾ ਵੀ ਆ ਅਤੇ ਉਸ ਦੇ ਲਈ ਜਿਹੜਾ ਇੱਕ ਵੱਖ ਮੈਨੀਫੈਸਟੋ ਵੀ ਆਇਆ, ਇੱਥੋਂ ਤੱਕ ਜਿਹੜਾ ਆਖਿਆ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਜਿਹੜੇ ਡਿਪਟੀ CM ਆ ਉਹ ਇਹਨਾਂ ਦੇ ਵਿੱਚੋਂ ਜਿਹੜਾ ਆ ਉਹ ਲਾਇਆ ਜਾਵੇਗਾ। ਕੀ ਡਿਪਟੀ CM ਇਹਨਾਂ ਦੇ ਵਿੱਚੋਂ ਡਿਕਲੇਅਰ ਕਰਨਾ, ਕੀ ਇਹ ਕਾਸਟ ਬੇਸਡ ਪੋਲੀਟਿਕਸ ਤਾਂ ਨਹੀਂ? ਨਹੀਂ ਜੀ, ਵੇਖੋ, ਆਮ ਆਦਮੀ ਪਾਰਟੀ ਜਿਹੜੀ ਆ ਕਿਸੇ ਧਰਮ ਤੇ ਕਾਸਟ ਤੇ ਰਾਜਨੀਤੀ ਨਹੀਂ ਕਰਦੀ। ਕੇਜਰੀਵਾਲ ਸਾਹਿਬ ਨੇ ਇਸ ਲੋਕਾਂ ਨੂੰ ਕਲੀਅਰ ਕਰ ਦਿੱਤਾ ਆ ਕਿ ਹਰ ਇੱਕ ਨੂੰ ਬਰਾਬਰ ਦਾ ਹੱਕ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਆਮ ਆਦਮੀ ਪਾਰਟੀ ਵੱਲੋਂ, ਕਿ ਜੇ
ਦੂਸਰੀਆਂ ਪਾਰਟੀਆਂ 'ਚ ਆਪਾਂ ਵੇਖ ਰਹੇ ਜੇ ਪਿਓ ਮੁੱਖ ਮੰਤਰੀ ਤੇ ਪੁੱਤ ਉਪ ਮੁੱਖ ਮੰਤਰੀ, ਇਹੋ ਜਿਹਾ ਕੋਈ ਸਿਸਟਮ ਨਹੀਂ। ਬਰਾਬਰਤਾ ਦਾ ਹੱਕ ਬਰਾਬਰ ਰੱਖਣ ਵਾਸਤੇ ਸਾਰਿਆਂ ਨੂੰ ਪਹਿਲਾ ਫੈਸਲਾ ਬਹੁਤ ਵੱਡਾ ਸ਼ਲਾਘਾਯੋਗ ਫੈਸਲਾ ਆ ਇਹ ਆਮ ਆਦਮੀ ਪਾਰਟੀ ਦਾ ਉਪ ਮੁੱਖ ਮੰਤਰੀ ਦਾ, ਕਿਉਂਕਿ ਪਾਰਟੀ ਚਾਹੁੰਦੀ ਆ ਕਿ ਅਸੀਂ ਜਿਹੜੀ ਆ ਪਾੜੋ ਰਾਜ ਕਰੋ ਦੀ ਨੀਤੀ ਨਹੀਂ ਅਪਣਾਈ ਇਹਨਾਂ ਨੇ ਇੱਕ ਥਾਂ ਸਾਰਾ ਭਾਈਚਾਰੇ ਨੂੰ ਪੰਜਾਬੀਅਤ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਬੜਾ ਵਧੀਆ ਫੈਸਲਾ। ਇੱਥੇ ਸਾਰੇ ਲੋਕਾਂ ਨੂੰ, ਸਾਰੇ ਪੰਜਾਬ ਦੇ ਲੋਕਾਂ ਨੇ ਬੜਾ ਮਾਣ ਹੈ ਕੇਜਰੀਵਾਲ ਸਾਹਿਬ ਤੇ ਕਿ ਬਹੁਤ ਵਧੀਆ ਕੀਤਾ ਜੀ ਇਹਨਾਂ ਨੇ। ਜੀ ਜੀ ਅਤੇ ਸਰੋਤਿਓ, ਜਿਹੜਾ ਪ੍ਰੋਗਰਾਮ ਆਪਣਾ ਜਿਹੜਾ ਇਸ ਟਾਈਮ ਚੱਲ ਰਿਹਾ ਆ ਪੰਜਾਬ ਚੋਣ ਦੰਗਲ, ਉਹ ਜਿਹੜੀ ਉਹ ਗੱਲਬਾਤ ਆਪਾਂ ਦਲਬੀਰ ਸਿੰਘ ਟੌਂਗ ਹੁਣਾਂ ਦੇ ਨਾਲ ਜਾਰੀ ਰੱਖਾਂਗੇ। ਪਰ ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ ਆ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਮੁੜ ਕੇ ਫਿਰ ਵਾਪਸ ਆਉਂਦੇ ਹਾਂ। ਦਲਬੀਰ ਸਿੰਘ ਜੀ, ਇੱਦਾਂ ਹੀ ਜੁੜੇ ਰਹੋ ਤੁਸੀਂ ਸਾਡੇ ਨਾਲ, ਤੇ ਸਰੋਤਿਓ ਤੁਸੀਂ ਵੀ ਇੱਦਾਂ ਹੀ ਜੁੜੇ ਰਹੋ ਤੇ ਇਹਨਾਂ ਦੇ ਨਾਲ ਜਿਹੜੀ ਹੋਰ ਗੱਲਬਾਤ ਆ ਉਹ ਆਪਾਂ ਜਾਰੀ ਰੱਖਾਂਗੇ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ, ਮੇਰਾ ਨਾਂ ਆ ਆਵੇ। ਮੈਂ ਵੀ ਸੁਣਦਾ ਤੇ ਤੁਸੀਂ ਵੀ ਸੁਣੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਬਹੁਤ ਹੀ ਪਿਆਰ ਸਤਿਕਾਰ ਸਾ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਚੱਲ ਰਿਹਾ ਪੰਜਾਬ ਚੋਣ ਦੰਗਲ 2017, ਜਿਸ ਦੇ ਵਿੱਚ ਵੱਖ-ਵੱਖ ਉਮੀਦਵਾਰਾਂ ਨਾਲ ਗੱਲਬਾਤ ਤੁਹਾਡੀ ਜਿਹੜੀ ਆਪਾਂ ਕਰਾਉਂਦੇ ਹਾਂ। ਅਤੇ ਅੱਜ ਸਾਡੇ ਨਾਲ ਹਲਕਾ ਬਾਬਾ ਬਕਾਲਾ ਸਾਹਿਬ, ਜੋ ਕਿ ਅੰਮ੍ਰਿਤਸਰ ਦੇ ਨਜ਼ਦੀਕ ਪੈਂਦਾ, ਬਾਬਾ ਬਕਾਲਾ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਉਹ ਸਥਾਨ ਤਪ ਸਥਾਨ ਆ। ਸੋ ਉੱਥੋਂ ਦੇ ਹਲਕੇ ਦੇ ਜਿਹੜੇ ਉਮੀਦਵਾਰ ਆ ਆਪਣੇ ਨਾਲ ਇਸ ਟਾਈਮ ਜੁੜੇ ਹੋਏ ਨੇ, ਸਰਦਾਰ ਦਲਬੀਰ ਸਿੰਘ ਟੌਂਗ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਇੱਕ ਵਾਰੀ ਫਿਰ। ਨਿੱਕੀ ਜੀ, ਇਹਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਸਰ ਜੀ। ਤੇ ਬਹੁਤ ਬਹੁਤ ਧੰਨਵਾਦ ਜੀ ਸੁਣ ਰਹੇ ਸਰੋਤਿਆਂ ਦਾ। ਅਤੇ ਨਾਲ ਹੀ ਜਿਹੜਾ ਜੀ ਆਪਣੇ ਸਰੋਤਿਆਂ ਨੂੰ ਦੱਸ ਜਾਈ ਵੀ ਜੇਕਰ ਤੁਸੀਂ ਜਿਹੜਾ ਜੀ ਹੁਣ ਕੋਈ ਸਵਾਲ ਵੀ ਪੁੱਛਣਾ ਚਾਹੁੰਦੇ ਹੋ ਦਲਬੀਰ ਸਿੰਘ ਜੀ ਨੂੰ, ਤੁਹਾਡੇ ਮਨ ਵਿੱਚ ਵੀ ਕੋਈ ਸਵਾਲ ਹੈਗੇ ਤਾਂ ਤੁਸੀਂ ਜਿਹੜੇ ਜੀ ਮੇਰੇ ਇੱਕ ਦੋ ਸਵਾਲਾਂ ਤੋਂ ਬਾਅਦ ਦੇ ਵਿੱਚ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਸਾਡੇ ਸਟੂਡੀਓ ਦੇ ਵਿੱਚ 408 272 5200 408 272 5200 ਇਸ ਨੰਬਰ ਦੇ ਉੱਤੇ ਜਿਹੜੇ ਜੀ ਤੁਸੀਂ ਕਾਲ ਕਰ ਸਕਦੇ ਹੋ। ਅਤੇ ਆਪਾਂ ਦਲਬੀਰ ਸਿੰਘ ਜੀ, ਜੇ ਅਗਲੀ ਗੱਲ ਕਰੀਏ, ਤੁਸੀਂ ਹੁਣ ਆਪਣੇ ਉੱਥੇ ਇਲਾਕੇ ਦੇ ਵਿੱਚ ਵਿਚਰ ਰਹੇ ਹੋਵੋਗੇ, ਉਸ ਦੇ ਵਿੱਚ ਤੁਸੀਂ ਕਿੰਨਾ ਕੁ ਜਿਹੜਾ ਇਸ ਟਾਈਮ ਦੌਰਾ ਕੀਤਾ ਅਤੇ ਕਿੱਦਾਂ ਦਾ ਰਿਸਪੌਂਸ ਤੁਹਾਨੂੰ ਉੱਥੋਂ ਮਿਲ ਰਿਹਾ ਜਿਹੜੇ ਤੁਹਾਡੇ ਹਲਕੇ ਦੇ ਨਿਵਾਸੀ ਹੈ? ਅਸੀਂ ਜੀ ਸਰ ਸਾਰੇ ਹੀ ਹਲਕੇ ਦੇ ਵਿੱਚ ਵਿਚਰ ਰਹੇ ਹਾਂ ਤੇ MP ਇਲੈਕਸ਼ਨ ਤੋਂ ਬਾਅਦ ਰੈਗੂਲਰ ਹੀ ਵਿਚਰ ਰਹੇ ਹਾਂ ਜੀ। ਬਹੁਤ ਵਧੀਆ ਮਾਹੌਲ ਹੈ ਤੇ ਬਹੁਤ ਵੱਡੀ ਜਿੱਤ ਪ੍ਰਾਪਤ ਕਰਾਂਗੇ। ਮੈਂ ਇਹ ਕਹਿਣਾ ਚਾਹੁੰਦਾ ਕਿ ਜੋ ਸਾਡੇ ਹਲਕੇ ਦਾ ਵਿਧਾਇਕ ਆ ਜੀ, ਜੋ ਇਹਨਾਂ ਨੇ ਬਾਹਰ ਤੋਂ ਦਿੱਤਾ ਹੋਇਆ ਤੇ ਕਾਂਗਰਸ ਆ ਉਹ ਵੀ ਸਾਡਾ ਬਾਹਰ ਤੋਂ ਹੈਗਾ, ਤੇ ਲੋਕਾਂ ਦਾ ਪਿਆਰ ਬਹੁਤ ਸਾਡੇ ਨਾਲ ਆ ਜੀ। ਆਸ਼ੀਰਵਾਦ ਹੈ, ਅਸੀਸਾਂ ਨੇ, ਦੁਆਵਾਂ ਨੇ। ਅਸੀਸਾਂ ਦੇ ਸਦਕਾ ਜਿਹੜਾ ਅਸੀਂ ਬਹੁਤ ਵੱਡਾ ਕਾਮਯਾਬੀ ਹਾਸਲ ਕਰਾਂਗੇ ਜੀ। ਜੀ ਜੀ ਜੇ ਆਪਾਂ ਇੱਕ ਗੱਲ ਕਰੀਏ ਵੀ ਦੇਖੋ, ਵੱਖ-ਵੱਖ ਜਿੰਨੇ ਵੀ ਕੋਈ ਇਤਿਹਾਸਿਕ ਸਥਾਨ ਹੁੰਦੇ ਆ, ਚਾਹੇ ਕਿਸੇ ਵੀ ਸ਼ਹਿਰ ਦੇ ਵਿੱਚ ਹੋਣ, ਚਾਹੇ ਕਿਸੇ ਵੀ ਦੇਸ਼ ਦੇ ਵਿੱਚ ਹੋਣ, ਉਹਨਾਂ ਨੂੰ ਇੱਕ ਸੈਲਾਨੀਆਂ ਦਾ ਕੇਂਦਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਕੀ ਤੁਹਾਡੇ ਆਪਣੇ, ਕਿਉਂਕਿ ਤੁਸੀਂ ਜੇ ਉਸ ਹਲਕੇ ਤੋਂ ਜਿੱਤਦੇ ਹੋ, MLA ਬਣਦੇ ਹੋ, ਤਾਂ ਇੱਕ ਬੜਾ ਇਤਿਹਾਸਿਕ ਸਥਾਨ ਆ ਬਾਬਾ ਬਕਾਲਾ ਸਾਹਿਬ। ਉਸ ਦੇ ਨਜ਼ਦੀਕ ਹੋਰ ਵੀ ਕਈ ਐਸੇ ਗੁਰੂ ਘਰ ਨੇ, ਐਸੀਆਂ ਇਤਿਹਾਸਿਕ ਸਥਾਨ ਨੇ। ਤੁਸੀਂ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਇੱਕ ਸੈਲਾਨੀਆਂ ਦੇ ਕੇਂਦਰ ਦੇ ਲਈ ਤੁਸੀਂ ਕੁਛ ਕਰਨ ਜਾ ਰਹੇ ਹੋ? ਦੇਖੋ ਜੀ, ਬਾਬਾ ਬਕਾਲਾ ਸਾਹਿਬ ਦੀ ਧਰਤੀ ਪੂਰੇ ਪੰਜਾਬ ਦੀ ਧਰਤੀ, ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਆ। ਸਾਡੇ ਵਾਸਤੇ ਬੜਾ ਮਾਣ ਦੀ ਗੱਲ ਹੈ ਕਿ ਸਾਨੂੰ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਜਨਮ ਮਿਲਿਆ। ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਇਹੋ ਜਿਹਾ ਮੌਕਾ ਲਿਆਵੀਂ ਕਿ ਜੋ ਅਸੀਂ ਇੱਕ ਆਪਣੇ ਹਲਕੇ ਨੂੰ ਕੋਈ ਵਧੀਆ ਦਿਸ਼ਾ ਦੇ ਸਕੀਏ, ਵਧੀਆ ਕੋਈ ਇਹੋ ਜਿਹਾ ਸਿਸਟਮ ਲਾ ਸਕੀਏ ਕਿ ਜਿਹੜਾ ਹਰ ਕੋਈ ਨੂੰ ਇਸ ਚੀਜ਼ ਨੂੰ ਯਾਦ ਰੱਖੇ ਕਿ ਕੋਈ ਸੀ ਜਿਸ ਲਈ ਇਹਨੇ ਇਹ ਕੰਮ ਇਸ ਤਰੀਕੇ ਨਾਲ ਕੀਤਾ ਜੀ। ਅਤੇ ਸਰੋਤਿਓ, ਤੁਸੀਂ ਵੀ ਜਿਹੜਾ ਜੀ ਹੁਣ ਕਾਲ ਕਰ ਸਕਦੇ ਹੋ 408 272 5200 408 272 5200 ਦੇ ਉੱਤੇ। ਅਤੇ ਆਪਣੇ ਨਾਲ ਦਲਬੀਰ ਸਿੰਘ ਜੀ ਆਪਣੇ ਜਿਹੜੇ ਕੁਛ ਕਾਲਰ ਉਹ ਇਸ ਟਾਈਮ ਜੁੜ ਚੁੱਕੇ ਨੇ, ਉਹ ਗੱਲਬਾਤ ਕਰਨਾ ਚਾਹੁਣਗੇ ਤੁਹਾਡੇ ਨਾਲ, ਤੁਹਾਡੇ ਤੋਂ ਸਵਾਲ ਪੁੱਛਣਾ ਚਾਹੁਣਗੇ। ਇਕਬਾਲ ਸਿੰਘ ਧਾਮੀ ਜੀ, ਨਿੱਗੀ ਜੀ, ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੀ ਸਵਾਲ ਹੈ ਜੀ ਤੁਹਾਡਾ? ਸਤਿ ਸ੍ਰੀ ਅਕਾਲ ਬਾਈ ਜੀ, ਸਰੋਤਿਆਂ ਨੂੰ ਵੀ ਤੇ ਭਾਜੀ ਨੂੰ ਵੀ ਸਤਿ ਸ੍ਰੀ ਅਕਾਲ, ਤੁਹਾਨੂੰ ਵੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ।
ਬਾਈ ਜੀ ਮੈਂ ਬਹੁਤ ਖੁਸ਼ੀ ਹੋਈ ਆ ਤੁਸੀਂ ਜਿਸ ਇਲਾਕੇ ਤੋਂ ਕੈਂਡੀਡੇਟ ਚੁਣੇ ਗਏ ਆ। ਮੈਂ ਕੁਐਸਚਨ ਤਾਂ ਨਹੀਂ ਕਰਨਾ ਕੋਈ, ਲੇਕਿਨ ਸਲਾਹ ਦੇਣੀ ਆ ਇੱਕ। ਜੀ ਜ਼ਰੂਰ ਜੀ। ਜੀ ਜੀ। ਇੱਕ ਤਾਂ ਬਹੁਤ ਵੱਡੀ ਗੱਲ ਆ ਵੀ ਮੈਂ ਜਿਹੜੀ ਸਲਾਹ ਦੇਣ ਲੱਗਾ, ਤੁਸੀਂ ਇਸ ਇਲਾਕੇ 'ਚੋਂ ਖੜੇ ਆ ਗੁਰੂਆਂ ਪੀਰਾਂ ਵਾਲੀ ਤੋਂ, ਤੇ ਕੈਂਡੀਡੇਟ ਮੁੱਖ ਮੰਤਰੀ ਦਾ ਕੈਂਡੀਡੇਟ ਕੌਣ ਹੋਣਾ ਚਾਹੀਦਾ ਜਿਹੜਾ ਸਾਰਾ ਪੰਜਾਬ ਉਹਨੂੰ ਚਾਹਵੇ, ਸਾਰੇ ਪਬਲਿਕ ਬਾਹਰਲੇ ਵੀ ਤੇ ਇੰਡੀਆ ਵਾਲੇ ਵੀ, ਕਿਉਂ ਇਹੋ ਜਿਹਾ ਚਿਹਰਾ ਹੈ ਤੁਹਾਡੀ ਨਿਗਾਹ ਦੇ ਵਿੱਚ? ਜੀ ਬਿਲਕੁਲ ਜੀ, ਪਾਰਟੀ ਦੇ ਕੋਲ ਚਿਹਰੇ ਨੇ, ਪਰ ਇਹ ਕਿ ਪਾਰਟੀ ਸੋਚ ਸਮਝ ਕੇ ਉਹੀ ਚਿਹਰਾ ਦੇਗੀ ਜਿਹਨੂੰ ਲੋਕ ਚਾਹੁੰਦੇ ਹੋਣਗੇ, ਉਹੀ ਚਿਹਰਾ ਹੋਏਗਾ ਜਿਹਨੂੰ ਲੋਕ ਪਿਆਰ ਕਰਦੇ ਨੇ, ਉਹੀ ਚਿਹਰਾ ਹੋਏਗਾ ਜਿਹੜੀ ਲੋਕਾਂ ਦੀ ਸੋਚ ਹੋਏਗੀ। ਲੋਕਾਂ ਦੀ ਸੋਚ ਤੇ ਖਰਾ ਉਤਰਨ ਵਾਲਾ ਹੀ ਚਿਹਰਾ ਆਮ ਆਦਮੀ ਪਾਰਟੀ ਦੇਗੀ। ਪੰਜਾਬ ਚੋਂ ਹੀ ਆਮ ਆਦਮੀ ਪਾਰਟੀ ਦਾ ਚਿਹਰਾ ਹੋਏਗਾ ਜੀ। ਜੀ ਜੇਕਰ ਅਸੀਂ ਤੁਹਾਨੂੰ ਸਲਾਹ ਦਈਏ, ਤੁਸੀਂ ਕੇਜਰੀਵਾਲ ਸਾਹਿਬ ਨੂੰ ਉਹ ਚਿਹਰਾ ਦੱਸ ਸਕਦੇ ਆ? ਜੀ ਬਿਲਕੁਲ ਜੀ। ਜੀ ਦਿਓ ਜੀ, ਦੱਸੋ ਜੀ, ਹੁਕਮ। ਅਸੀਂ ਚਾਹੁੰਦੇ ਹਾਂ, ਮਤਲਬ ਮੈਂ ਹੀ ਚਾਹੁੰਦਾ ਆ, ਔਰ ਆਲਮੋਸਟ ਮੈਂ ਕਹਿੰਦਾ ਵੀ ਸਾਰੇ ਇੱਕ ਪੰਜਾਬੀ ਚਾਹੂਗਾ ਆਪਣੇ ਅਬਰਾਏ ਸਾਹਿਬ। ਜੀ ਪਤਾ ਨਹੀਂ ਤੁਹਾਡੀ ਪਾਰਟੀ 'ਚ ਹੈ ਜਾਂ ਨਹੀਂ ਹੈ, ਤੁਸੀਂ ਕੋਸ਼ਿਸ਼ ਕਰੋ ਉਹਨੂੰ ਪਾਰਟੀ 'ਚ ਲਿਆਉਣ ਦੀ ਔਰ ਮੁੱਖ ਮੰਤਰੀ ਬਣਾਉਣ ਦੀ। ਐਸਪੀ ਅਬਰਾਏ ਸਾਹਿਬ। ਠੀਕ ਹੈ ਜੀ, ਠੀਕ ਹੈ ਜੀ। ਥੈਂਕ ਯੂ ਇਕਬਾਲ ਸਿੰਘ ਧਾਮੀ ਜੀ, ਬਹੁਤ ਸ਼ੁਕਰੀਆ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੇ ਆਪਣੇ ਅਗਲੇ ਕਾਲਰ ਜੁੜੇ ਹੋਏ ਨੇ ਜੋਧ ਸਿੰਘ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਆਵਾਜ਼ ਕਰਨ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਤਿ ਸ਼੍ਰੀ ਅਕਾਲ ਭਾਜੀ। ਮੈਂ ਤਾਂ ਚਲੋ ਇਹ ਤਾਂ ਬਹੁਤ ਚੰਗੀ ਗੱਲ ਕੀਤੀ ਇਹਨਾਂ ਨੇ, ਕਿਉਂਕਿ ਬਹੁਤ ਵੱਡੇ ਸੋਸ਼ਲ ਸਰਵਿਸ ਨੇ, ਵਰਕਰ ਨੇ ਉਹ ਵੀ ਵਿਚਾਰੇ ਜੀ। ਤੇ ਮੈਂ ਗੱਲ ਕਰਨੀ ਸੀ ਨਸ਼ੇ ਦੇ ਉੱਪਰ, ਜਿਵੇਂ ਚੱਲਦੀ ਹੈ ਨਾ ਜੀ। ਸਾਰੇ ਹੀ ਕਹੀ ਜਾਂਦੇ ਨਸ਼ੇ ਦੀ, ਇੱਕ ਗੱਲ ਨਹੀਂ ਕੋਈ ਕਰ ਰਿਹਾ ਵੀ ਪੰਜਾਬ ਦੇ ਅੰਦਰ ਨਸ਼ਾ ਬਹੁਤ ਹੈ। ਨਸ਼ਾ ਤਾਂ ਵੈਸੇ ਹੁਣ ਜਿਵੇਂ ਅਰਵਿੰਦ ਕੇਜਰੀਵਾਲ ਜੀ ਕਹਿੰਦੇ ਵੀ ਮੈਂ ਨਸ਼ਾ ਬੰਦ ਕਰ ਦੇਣਾ। ਆਪਾਂ ਉੱਥੇ ਅਮਰੀਕਾ 'ਚ ਰਹਿੰਦੇ, ਇੱਥੇ ਵੀ ਨਸ਼ਾ, ਦਿੱਲੀ 'ਚ ਵੀ ਨਸ਼ਾ, ਬੰਬੇ 'ਚ ਵੀ ਨਸ਼ਾ, ਸਭ ਜਗ੍ਹਾ ਹੀ ਨਸ਼ਾ। ਜੀ ਜੀ। ਲੇਕਿਨ ਨਸ਼ੇ ਦੇ ਉੱਪਰ ਲੋਕ ਕਹਿੰਦੇ ਆ ਵੀ ਮਾੜੀ ਚੀਜ਼ ਹੈ, ਲੇਕਿਨ ਇੱਥੇ ਕਿਸੇ ਮਿਨਿਸਟਰ ਦਾ ਜਾਂ ਦਿੱਲੀ, ਯੂਪੀ, ਬਿਹਾਰ ਕਿਤੇ ਵੀ ਕਿਸੇ ਮਿਨਿਸਟਰ ਦਾ ਨਾਂ ਨਹੀਂ ਬੋਲਦਾ। ਜੀ ਹਨਾ, ਜਿਵੇਂ ਦਿੱਲੀ 'ਚ ਵੀ ਮੰਨ ਲਓ ਬੀਜੇਪੀ ਦੀ ਸਰਕਾਰ ਕਹਿ ਲਓ ਸੈਂਟਰ ਦੇ ਵਿੱਚ, ਉਹਨਾਂ ਦਾ ਕਿਸੇ ਮਿਨਿਸਟਰਾਂ ਦਾ ਨਸ਼ੇ 'ਚ ਨਾਂ ਨਹੀਂ ਬੋਲਦਾ, ਅਕਾਲੀਆਂ ਦਾ ਨਸ਼ੇ 'ਚ ਨਾਂ ਬੋਲਦਾ। ਜੀ ਜੀ। ਇਹਦੇ ਉੱਪਰ ਕੀ ਸੋਚਣਗੇ, ਕੀ ਕਰਨਾ ਚਾਹੀਦਾ? ਵੀ ਇਹ ਵਾਕਈ ਜਿਵੇਂ ਕਹੀ ਜਾਂਦੇ ਵੀ ਅਸੀਂ ਅਰੈਸਟ ਕਰਾਂਗੇ ਸ਼ੀਲਾ ਦੀਕਸ਼ਿਤ ਨੂੰ, ਤਾਂ ਇਹਦੀ ਕੁਛ ਕੀਤਾ ਨਹੀਂ ਇਹਨਾਂ ਨੇ। ਤੇ ਕੀ ਵਾਕਈ ਹੁਣ ਜਿਵੇਂ ਚੈਲੰਜ ਤਾਂ ਕਰੀ ਜਾਂਦੇ ਆ, ਤੇ ਕੀ ਇਹ ਵਾਕਈ ਮਜੀਠੀਆ ਜੀ ਨੂੰ ਕਰਨਗੇ ਅਰੈਸਟ, ਕਿ ਗੱਲਾਂ ਹੀ ਆ? ਬਿਲਕੁਲ। ਥੈਂਕ ਯੂ ਜੋਤ ਸਿੰਘ ਜੀ। ਬਿਲਕੁਲ ਕਰਨਗੇ ਜੀ ਚੈਲੰਜ। ਦੇਖੋ ਜੀ, ਕੇਜਰੀਵਾਲ ਸਾਹਿਬ ਪੰਜਾਬ ਵਿੱਚ ਆਉਂਦੇ ਨੇ, ਹਰ ਕਾਨਫਰੰਸ ਤੇ ਉਹਨਾਂ ਦਾ ਇਹੀ ਚੈਲੰਜ ਹੁੰਦਾ ਹੈ ਕਿ ਨਸ਼ਾ ਜਿਹੜਾ ਵਾ ਸਰਕਾਰ ਬਣਨ ਤੋਂ 1 ਮਹੀਨੇ ਦੇ ਅੰਦਰ ਅੰਦਰ ਅਸੀਂ ਉਹਨਾਂ ਸੁਦਾਗਰਾਂ ਨੂੰ ਜੇਲ੍ਹ ਦੇ ਅੰਦਰ ਸੁੱਟਾਂਗੇ ਜਿਹੜੇ ਨਸ਼ੇ ਦੇ ਬਿਲਕੁਲ ਸਾਰੇ ਜਾਣਦੇ ਨੇ, ਨਾਵਾਂ ਲੈਣ ਦੀ ਲੋੜ ਨਹੀਂ, ਲਗਭਗ ਸਾਰਿਆਂ ਨੂੰ ਪਤਾ ਕਿ ਉਹ ਕੌਣ ਵੇਚ ਰਿਹਾ। ਮਜੀਠੀਆ ਸਾਹਿਬ ਜਿਵੇਂ ਕੋਈ ਕਹਿ ਰਿਹਾ, ਕੁਛ ਕਰ ਰਿਹਾ, ਉਹਨਾਂ ਨੂੰ ਆਉਂਦਿਆਂ ਸਾਰ ਹੀ ਕੇਜਰੀਵਾਲ ਸਾਹਿਬ ਪਹਿਲੇ ਆਧਾਰ ਤੇ ਉਹਨਾਂ ਨੂੰ ਨਸ਼ੇ ਦੇ ਸੁਦਾਗਰਾਂ ਨੂੰ ਅੰਦਰ ਕਰਨਗੇ ਜੀ। ਇਹ ਪਹਿਲਾ ਵਾਅਦਾ ਸੀ। ਅਤੇ ਉਹਨਾਂ ਨੇ ਜਿਹੜਾ ਨਾਲ ਕਿਹਾ ਸੀਗਾ ਵੀ ਸ਼ੀਲਾ ਦੀਕਸ਼ਿਤ ਦੇ ਖਿਲਾਫ ਅਜੇ ਕੁਛ ਹੋ ਨਹੀਂ ਸਕਿਆ, ਸੋ ਉਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਉਹਦੇ ਬਾਰੇ ਜੀ ਵੇਖੋ, ਪਾਰਟੀ ਨੇ, ਕੇਜਰੀਵਾਲ ਸਾਹਿਬ ਨੇ ਦੱਸਿਆ ਸੀਗਾ ਕਿ ਜਿਵੇਂ ਜਿਵੇਂ ਜਿੱਥੇ ਸਾਨੂੰ ਕੋਈ ਪ੍ਰੂਫ ਮਿਲਦਾ ਪਿਆ ਜਿਹਦੇ ਬਾਰੇ ਕਲੀਅਰ ਆ ਉਹਨਾਂ ਤੇ ਕਰਨਗੇ, ਉਹਨਾਂ ਦਾ ਵੀ ਕੋਈ ਨਾ ਕੋਈ ਕਰਨਗੇ, ਏਡੀ ਗੱਲ ਨਹੀਂ ਕੋਈ ਜੀ। ਜੀ। ਅਗਲੇ ਜਿਹੜੇ ਕਾਲਰ ਆ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਆਪਣੇ ਨਾਲ ਜੁੜ ਚੁੱਕੇ ਨੇ ਨੀਟਾ ਮਾਛੀਕੇ ਜੀ। ਨਿੱਗੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ ਜੀ, ਬਹੁਤ ਬਹੁਤ ਪਿਆਰ ਭਰੀ ਤੁਹਾਨੂੰ ਚਾਹੂੰਗਾ ਪੰਜਾਬੀ ਰੇਡੀਓ USA ਦਾ, ਜਿਹੜੇ ਬਹੁਤ ਵਧੀਆ ਆਹਦ ਕਰ ਰਹੇ ਹੈਗੇ ਆ ਪੰਜਾਬ ਤੋਂ ਵੱਖੋ ਵੱਖ ਕੈਂਡੀਡੇਟਾਂ ਨੂੰ ਲਿਆ ਕੇ। ਬਹੁਤ ਸਾਰਾ ਮੀਡੀਆ ਜਿਹੜਾ ਹੈਗੇ ਬੜਾ ਨੈਗੇਟਿਵ ਪ੍ਰਚਾਰ ਹੋ ਰਿਹਾ, ਲੇਕਿਨ ਤੁਹਾਡਾ ਮੈਂ ਸਦਾ ਰਿਣੀ ਰਹੂੰਗਾ, ਜਿਹੜਾ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਲੱਗਾ। ਬਾਕੀ ਬਾਈ ਜੀ, ਮੈਂ ਬਾਈ ਜੀ ਹੋਰਾਂ ਦਾ ਵੀ ਹੌਸਲਾ ਅਫਜ਼ਾਈ ਕਰਨੀ ਚਾਹੂੰਗਾ ਕਿ ਜਿਵੇਂ ਇਹਨਾਂ ਨੇ ਦੇਖੋ ਪਹਿਲੇ ਨਵੇਂ ਬਿਲਕੁਲ ਕੈਂਡੀਡੇਟ ਜੀ ਐਤਕੀ ਦਿੱਤੇ ਹੈਗੇ ਆ ਪੰਜਾਬ ਨੂੰ, ਸੋ ਬਹੁਤ ਚੀਜ਼ਾਂ ਜੇ ਉਹਨਾਂ ਨੂੰ ਬਹੁਤਾ ਸਿਆਸਤ ਦਾ ਮੈਂ ਸਮਝਦਾ ਵੀ ਉਹਨਾਂ ਘੁੰਡਕਾਂ ਦਾ ਵੀ ਨਹੀਂ ਪਤਾ, ਪਰ ਜਿਸ ਤਰੀਕੇ ਨਾਲ ਉਹ ਸਾਫ਼ ਸੁਥਰੇ ਆਪਦੇ ਤਰੀਕੇ ਨਾਲ ਜਵਾਬ ਦੇ ਰਹੇ ਆ, ਬਹੁਤ ਵਧੀਆ ਗੱਲ ਆ। ਸੋ ਅਸੀਂ ਪ੍ਰਤੀਸ਼ੀ ਵੀ ਬਦਲਾਅ ਵਾਸਤੇ ਤਿਆਰ ਬੈਠੇ ਹਾਂ ਇੱਥੋਂ। ਸੋ ਸਾਡੀਆਂ ਸ਼ੁਭ ਸ਼ਾਮਾਂ ਜੀ ਇਹਨਾਂ ਦੇ ਨਾਲ। ਤੁਹਾਡਾ ਬਹੁਤ ਬਹੁਤ ਧੰਨਵਾਦ ਭਾਜੀ। ਥੈਂਕ ਯੂ ਨੀਟਾ ਜੀ। ਧੰਨਵਾਦ ਜੀ, ਧੰਨਵਾਦ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਆਪਣੇ ਅਗਲੇ ਕਾਲਰ ਜੁੜੇ ਨੇ ਜੀ ਪ੍ਰਗਟ ਸਿੰਘ ਬਲ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਹਾਂਜੀ, ਵੈਲਕਮ ਜੀ ਕੈਂਡੀਡੇਟ ਸਾਹਿਬ ਦਾ। ਤੇ
ਤੁਹਾਡਾ ਵੀ ਸਤਿ ਸ੍ਰੀ ਅਕਾਲ ਤੇ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ। ਥੈਂਕ ਯੂ, ਧੰਨਵਾਦ ਜੀ, ਧੰਨਵਾਦ ਵੀਰ ਜੀ। ਤੁਸੀਂ ਮੇਰੇ ਜ਼ਿਲ੍ਹੇ ਦੇ ਜੇ। ਹੋਰ ਵੀ ਬੜੀ ਖੁਸ਼ੀ ਹੁੰਦੀ ਹੈ ਜੀ ਜਦੋਂ ਆਪਣਾ ਕੋਈ ਬੰਦਾ ਇੱਥੇ ਪੰਜਾਬੀ ਰੇਡੀਓ ਤੇ ਮਾਣ ਵਧਾਉਂਦਾ। ਮੇਰਾ ਤੁਹਾਨੂੰ ਇੱਕ ਸਵਾਲ ਆ ਜੀ। ਝਾੜੂ ਦਾ ਮਤਲਬ ਹੀ ਇਕੱਠੇ ਰਹਿਣਾ ਹੀਗਾ ਜੀ, ਤੀਲਾ ਤੀਲਾ ਕਰਕੇ ਇਕੱਠਾ ਕੀਤਾ ਪਾਲਿਆ, ਨਿਸ਼ਾਨ ਵੀ ਵਧੀਆ ਰੱਖਿਆ, ਪਰ ਝਾੜੂ ਦੇ ਤੀਲੇ ਤੀਲੇ ਹੋਈ ਜਾਂਦੇ ਆ ਜੀ। ਵੱਖ ਵੱਖ MP ਵੱਖਰੇ ਹੋ ਗਏ, ਵਲੰਟੀਅਰ ਵੱਖਰੇ ਹੋ ਗਏ, ਸੁੱਚਾ ਸਿੰਘ ਵੱਖਰਾ ਹੋ ਗਿਆ। ਹੁਣ ਇਹਦਾ ਇਹਦਾ ਜਵਾਬ ਦਿਓ। ਦੂਜਾ ਮੇਰਾ ਸਵਾਲ ਹੈ ਜੀ, ਥੋੜੇ ਦਿਨ ਪਹਿਲਾਂ ਜਦੋਂ ਰੈਲੀ ਰੱਖੀ ਸੀ 14 ਨੂੰ ਮਜੀਠੇ, ਤੇ ਆਮ ਸੋਸ਼ਲ ਮੀਡੀਆ ਤੇ ਖਬਰ ਫੈਲ ਗਈ ਸੀ ਕਿ ਆਪਣਾ ਘੁੱਗੀ ਜੀ ਨੂੰ ਦੇਣਗੇ ਸੀਟ ਮਜੀਠੇ ਦੇ ਸਾਹਮਣੇ, ਤੇ ਨਾਲ ਹੀ ਬੜੇ ਜ਼ੋਰ ਨਾਲ ਇਹ ਉਭਾਰਿਆ ਗਿਆ ਵੀ 10 ਕਰੋੜ ਰੁਪਈਆ ਦੇ ਰਹੇ ਆ PTC ਨਿਊਜ਼ ਦੇ ਮਾਲਕ, ਵੀ ਤੂੰ ਮਜੀਠੇ ਦੀ ਜਾਨ ਛੱਡ ਕੇ ਬਟਾਲੇ ਚੱਲ ਜਾ, ਉਹ ਸਾਡਾ ਬੰਦਾ ਵਾ। ਕੀ ਹੁਣ ਬਟਾਲੇ ਚੱਲ ਗਿਆ ਤੇ ਵਾਕਿਆ 10 ਕਰੋੜ ਰੁਪਈਆ ਮਿਲ ਗਿਆ ਉਹਨੂੰ ਜੀ? ਧੰਨਵਾਦ ਤੁਹਾਡਾ ਜੀ, ਬਹੁਤ ਬਹੁਤ ਵੈਲਕਮ, ਬਹੁਤ ਵਧੀਆ ਬੰਦੇ ਆ ਜੀ। ਸਭ ਤੋਂ ਪਹਿਲਾਂ ਜੀ ਮੈਂ ਤੁਹਾਡੇ ਪਹਿਲੇ ਸਵਾਲ ਦਾ ਜਵਾਬ ਦੇਣਾ ਚਾਹੁੰਦਾ ਕਿ ਝਾੜੂ ਤੀਲਾ ਤੀਲਾ ਜੋੜ ਕੇ ਝਾੜੂ ਬਣਦਾ। ਝਾੜੂ ਇੱਕ ਇਕੱਠਾ ਹੀ ਆ ਜੀ, ਲੱਗਦਾ ਵੇਖਣ ਨੂੰ, ਪਰ ਝਾੜੂ ਦੇ ਵਿੱਚੋਂ ਉਹ ਤੀਲਾ ਕਿਰਦਾ ਆ ਜੀ ਜਿਹੜਾ ਲੋੜ ਤੋਂ ਬਾਹਰ ਸੀਗਾ। ਜਿਹੜਾ ਖਰਾਬ ਤੀਲਾ ਉਹ ਝਾੜੂ ਚੋਂ ਕਿਰਿਆ। ਝਾੜੂ ਹਲੇ ਵੀ ਇਕੱਠਾ ਹੈ ਜੀ, ਇਕੱਠਾ ਰਹੇਗਾ। ਝਾੜੂ ਕਦੀ ਖਿਲਰਦਾ ਨਹੀਂ, ਝਾੜੂ ਤੀਲਾ ਤੀਲਾ ਬਣ ਕੇ ਝਾੜੂ ਬਣਦਾ। ਰਹੀ ਗੱਲ ਤੁਹਾਡੇ, ਤੁਸੀਂ ਦੂਸਰਾ ਸਵਾਲ ਕੀਤਾ ਜੀ ਮਜੀਠੇ ਤੋਂ, ਇਹੋ ਜਿਹਾ ਤਾਂ ਪਹਿਲਾਂ ਕੋਈ ਨਹੀਂ ਸੀਗੀ। ਲੋਕਾਂ ਨੇ ਆਪ ਹੀ ਇਹ ਕਿਹਾ ਸੀਗਾ ਕਿ ਘੁੱਗੀ ਸਾਹਿਬ ਜਿਹੜਾ ਮਜੀਠੇ ਤੋਂ ਲੜ ਰਹੇ ਨੇ, ਪਰ ਪਾਰਟੀ ਦਾ ਫੈਸਲਾ ਨਹੀਂ ਸੀਗਾ। ਪਾਰਟੀ ਦਾ ਫੈਸਲਾ ਜੋ ਹੁਣ ਹੋਇਆ, ਇੱਕ ਜਿਹੜੇ ਆਪਣੇ ਵੜੈਚ ਸਾਹਿਬ ਨੇ ਉਹ ਬਟਾਲੇ ਤੋਂ ਲੜ ਰਹੇ ਨੇ। ਇੱਥੋਂ 14 ਤਰੀਕ ਨੂੰ ਅਨਾਊਂਸਮੈਂਟ ਹੋ ਰਹੀ ਹੈ। ਬਹੁਤ ਵਧੀਆ ਤੇ ਸੂਝਵਾਨ ਕੈਂਡੀਡੇਟ ਦੇਣਗੇ ਜੋ ਕਿ ਮਜੀਠੀਏ ਦਾ ਬੜਾ ਡਟ ਕੇ ਮੁਕਾਬਲਾ ਕਰਨਗੇ, ਤੇ ਸਾਡੀ ਮਜੀਠੇ ਤੋਂ ਜਿੱਤ ਪ੍ਰਾਪਤ ਹੋਏਗੀ ਜੀ। ਤੇ ਮਾਣ ਹੈ ਸਾਨੂੰ ਆਪਣੇ ਕੈਂਡੀਡੇਟਾਂ ਤੇ ਜੀ, ਲੋਕਾਂ ਦੇ ਪਿਆਰ ਤੇ ਜਿਨ੍ਹਾਂ ਲੋਕਾਂ ਦੇ ਆਸ਼ੀਰਵਾਦ ਸਦਕਾ ਹੀ ਜਿੱਤਣਾ ਜੀ। ਜੀ ਦਲਬੀਰ ਸਿੰਘ ਜੀ, ਤੇ ਆਪਾਂ ਅਗਲੇ ਜਿਹੜੇ ਕਾਲਰ ਉਹਨਾਂ ਦੇ ਨਾਲ ਗੱਲ ਕਰਦੇ ਜੀ। ਜੁੜੇ ਹੋਏ ਨੇ ਜੀ ਸਾਡੇ ਨਾਲ ਹਰਕਿਸ਼ਨ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਮੇਰਾ ਭਾਜੀ ਆਪ ਖਾਸ ਕਰਕੇ ਆਪ ਪਾਰਟੀ ਨੇ ਮਤਲਬ ਸੁਝਾਅ ਆਇਆ, ਜਿੱਦਾਂ ਜਦੋਂ ਕੋਈ ਨਸ਼ਿਆਂ ਦੀ ਗੱਲ ਛੱਡਦੀ ਹੈ ਨਾ, ਉਦੋਂ ਸਾਰੇ ਲੋਕੀ ਕਹਿੰਦੇ ਆ ਵੀ ਜਿਹੜੇ ਨਸ਼ੇ ਸੁਦਾਗਰ ਉਹਨਾਂ ਨੂੰ ਜੇਲ੍ਹ 'ਚ ਡੱਕਣਾ ਚਾਹੀਦਾ, ਜੇਲ੍ਹ 'ਚ ਡੱਕਣਾ ਚਾਹੀਦਾ ਹੈ ਨਾ ਜੀ। ਚਲੋ ਉਹ ਵੀ ਗੱਲ ਠੀਕ ਆ, ਜਿਹੜੇ ਮਤਲਬ ਦੋਸ਼ੀ ਉਹਨੂੰ ਸਜ਼ਾ ਹੀ ਮਿਲਣੀ ਚਾਹੀਦੀ ਆ, ਲੇਕਿਨ ਜਿਹੜਾ ਬਾਕੀ ਨਸ਼ਾ ਬੰਦ ਕਰਨਾ ਆ ਉਹਦੇ ਲਈ ਕੋਈ ਸਟਰੋਂਗ ਪਲੈਨਿੰਗ ਚਾਹੀਦੀ ਆ। ਨਸ਼ਾ ਲੋਕਾਂ ਨੂੰ ਅਵੇਲੇਬਲ ਹੀ ਨਾ ਹੋਵੇ, ਖਾਸ ਕਰਕੇ ਜਿੱਦਾਂ ਜਿਹੜੇ ਮਤਲਬ ਸਟੂਡੈਂਟ ਵਰਗੇ ਆ ਜੀ। ਹੁਣ ਇੱਥੇ ਦੇਖ ਲਓ ਸਾਡੇ ਅਮਰੀਕਾ ਦੇ ਵਿੱਚ ਵੀ ਕੋਈ ਤੁਸੀਂ ਮੈਡੀਸਨ ਵੀ ਲੈਣ ਜਾਓ ਸਟੋਰ ਦੇ ਵਿੱਚੋਂ, ਉਹ ਵੀ ਤੁਹਾਡੀ ID ਦੇਖਣ ਤੋਂ ਬਿਨਾਂ, ਜਿਹੜੀ ਕੋਈ ਕੰਟਰੋਲਡ ਮੈਡੀਸਨ ਆ ਉਹ ID ਦੇਖਣ ਤੋਂ ਬਿਨਾਂ ਨਹੀਂ ਦਿੰਦੇ ਹੈਗੇ। ਜਿਹੜੀਆਂ ਮਤਲਬ ਕੋਈ ਇੱਦਾਂ ਦੀਆਂ ਦੁਕਾਨਾਂ ਵੀ ਆ, ਕੋਈ ਮਤਲਬ ਕੋਈ ਲਿਕਰ ਸ਼ਾਪ ਆ, ਉਹ ਵੀ ਮਤਲਬ ਸਕੂਲ ਦੇ ਰੂਟ ਦੇ ਵਿੱਚ ਨਹੀਂ ਹੁੰਦੀ ਹੈਗੀ। ਨਸ਼ੇ ਨੂੰ ਕੰਟਰੋਲ ਕਰਨ ਲਈ ਇੱਦਾਂ ਦੀਆਂ ਚੀਜ਼ਾਂ ਦੇ ਮਤਲਬ ਜ਼ਿਆਦਾ ਵਾਰ ਕਰਨ ਦੀ ਲੋੜ ਆ ਵੀ ਜਿਹੜਾ ਸਿਰਫ ਇਹੀ ਕਹਿ ਦੇਣਾ ਵੀ ਅਸੀਂ ਉਹਨਾਂ ਨੂੰ ਫੜ ਕੇ ਜੇਲ੍ਹ 'ਚ ਧੱਕ ਦੇਵਾਂਗੇ ਜਾਂ ਮਜੀਠੇ ਨੂੰ ਬੰਦ ਕਰ ਦੇਵਾਂਗੇ, ਉਹ ਵੀ ਚਲੋ ਠੀਕ ਆ, ਸਜ਼ਾ ਵੀ ਦੇਣੀ ਚਾਹੀਦੀ ਆ, ਪਰ ਬਾਕੀ ਰੋਕਣ ਲਈ ਇੱਦਾਂ ਦੇ ਪਲਾਨ ਜ਼ਿਆਦਾ ਚਾਹੀਦੇ ਜੀ। ਥੈਂਕ ਯੂ ਹਰਕਿਸ਼ਨ ਜੀ। ਪਾਰਟੀ ਨੇ ਸਾਰੇ ਪਲਾਨ ਕੀਤੇ ਹੋਏ ਆ ਜੀ, ਪਰ ਜਦੋਂ ਆਉਂਦੇ ਦੁਕਾਨ ਤੋਂ ਜਿਹੜੀ ਤੋਂ ਸਮਾਨ ਮਿਲਣਾ ਆ, ਦੁਕਾਨ ਹੀ ਬੰਦ ਹੋ ਗਈ ਤੇ ਆਟੋਮੈਟਿਕ ਹੀ ਸਪਲਾਈ ਤੇ ਬੰਦ ਹੋਏਗੀ। ਬਾਕੀ ਕਿੱਥੋਂ ਲੈ ਲੈਣਗੇ ਜਦੋਂ ਸੁਦਾਗਰ ਹੀ ਅੰਦਰ ਹੋ ਗਏ? ਸੁਦਾਗਰਾਂ ਨੇ ਤੇ ਵੇਚਣਾ ਗਾੜੀ, ਜਿਹੜੇ ਲੈਣ ਵਾਲੇ ਵੀਰ ਨੇ ਉਹ ਤੇ ਸਾਡੇ ਵੀਰ ਨੇ, ਉਹ ਤੇ ਮਰੀਜ਼ ਬਣ ਚੁੱਕੇ ਆ ਉਸ ਚੀਜ਼ ਦੇ, ਉਹ ਆਦੀ ਹੋ ਚੁੱਕੇ ਆ। ਪਰ ਜਿਹੜਾ ਵਾ ਜਦੋਂ ਸੁਦਾਗਰ ਨੂੰ ਹੀ ਅੰਦਰ ਫੜ ਕੇ ਕਰਤਾ, ਦੁਕਾਨ ਹੀ ਬੰਦ ਹੋ ਗਈ, ਤੇ ਮੇਰੇ ਹਿਸਾਬ ਨਾਲ ਫਿਰ ਨਸ਼ੇ ਤੇ ਕੰਟਰੋਲ ਕਾਫੀ ਹੱਦ ਤੱਕ ਹੋ ਜਾਏਗਾ ਜੀ। ਜੀ ਦਲਬੀਰ ਸਿੰਘ ਜੀ, ਆਪਣੇ ਅਗਲੇ ਕਾਲਰ ਨੇ ਵਰਿੰਦਰ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਵਰਿੰਦਰ ਜੀ, ਜੀ ਆਪਣੇ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ। ਜੁੜੇ ਹੋਏ ਨੇ ਸਾਡੇ ਨਾਲ ਸੁਰਜੀਤ ਸਿੰਘ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਸੁਰਜੀਤ ਜੀ। ਹੈਲੋ ਭਾਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂ ਭਾਜੀ ਮੈਂ ਵਰਿੰਦਰ ਬੋਲਦਾ ਜੀ। ਵਰਿੰਦਰ ਬੋਲਦਾ ਜੀ ਮੈਂ। ਵਰਿੰਦਰ ਜੀ ਵਰਿੰਦਰ ਜੀ। ਜੀ ਆਇਆਂ ਨੂੰ। ਹਾਂਜੀ ਭਾਜੀ, ਇੱਕ ਤਾਂ ਮੇਰਾ ਕੁਐਸਚਨ ਹੈ ਥੋੜਾ ਤੁਹਾਡੇ ਲਈ ਆ, ਦੂਜਾ ਉਹਨਾਂ ਲਈ ਕਰਦਾ। ਪਹਿਲਾਂ ਇਹ ਆ ਵੀ ਆਪਾਂ ਦੂਜੀ ਪਾਰਟੀਆਂ ਦੇ ਬੰਦੇ ਵੀ ਲੈ ਕੇ ਆਈਏ। ਮੈਂ ਜਦੋਂ ਵੀ ਸੁਣਦਾ ਆਮ ਆਦਮੀ ਪਾਰਟੀ ਦਾ ਬਹੁਤ ਚੰਗੀ ਗੱਲ ਆ। ਹਾਂਜੀ ਜੀ। ਕਿਉਂਕਿ ਜੇ ਅਕਾਲੀ ਲਿਆ ਆਪਾਂ ਉਹਨਾਂ ਨੂੰ ਪੁੱਛੀਏ ਤੁਸੀਂ ਕੀ ਵਿਕਾਸ ਕੀਤਾ, ਬਿਲਕੁਲ ਉਹਨਾਂ ਨੂੰ ਪੁੱਛੀਏ ਆਪਾਂ ਜੀ। ਤੇ ਜੀ ਮੇਰੀ ਕੁਐਸਚਨ ਆ ਭਾਜੀ ਸਾਹਿਬ ਉਹਨਾਂ ਨੂੰ
ਤੇ ਜਿਹੜਾ ਕਹਿੰਦੇ ਦਲ ਤਾਂ ਪੱਤਾ ਨਹੀਂ ਖੇਡਦੇ, ਪੱਤਾ ਖੇਡਦੇ ਆ ਇਹ, ਪਰ ਇਹਨਾਂ ਨੂੰ ਖੇਡਣਾ ਨਹੀਂ ਚਾਹੀਦਾ। ਇਹਨਾਂ ਨੂੰ ਚਾਹੀਦਾ ਕੁਆਲੀਫਿਕੇਸ਼ਨ ਦੇ ਹਿਸਾਬ ਦੇ ਨਾਲ ਮੁੱਖ ਮੰਤਰੀ ਬਣਾਇਆ ਜਾਵੇ। ਸਾਨੂੰ ਕੁਆਲੀਫਿਕੇਸ਼ਨ ਦੀ ਲੋੜ ਆ, ਹਨਾ, ਨਾ ਕਿ ਕਿਸੇ ਧਰਮ ਦੀ ਆੜ ਹੇਠਾਂ ਆਪਾਂ ਲਈਏ ਜਾਂ ਕਿਸੇ ਜਾਤ ਦੇ ਉੱਤੇ ਲਈਏ। ਨਹੀਂ, ਕੁਆਲੀਫਿਕੇਸ਼ਨ ਵਾਲਾ ਬੰਦਾ ਕੋਈ ਵੀ ਹੋਵੇ, ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ, ਕਿਸੇ ਵੀ ਜਾਤ ਨਾਲ ਹੋਵੇ। ਅੱਜ ਪੰਜਾਬ ਨੂੰ ਕੁਆਲੀਫਿਕੇਸ਼ਨ ਵਾਲੇ ਮੁੱਖ ਮੰਤਰੀ ਦੀ ਲੋੜ ਆ, ਨਾ ਕਿ ਕਿਸੇ ਜੱਟ ਦੀ, ਨਾ ਕਿ ਕਿਸੇ ਹੋਰ ਦੀ। ਮੇਰਾ ਇਹ ਕੁਐਸਚਨ ਹੈ ਭਾਈ ਸਾਹਿਬ ਉਹਨਾਂ ਨੂੰ, ਤੇ ਇਹ ਮੇਰਾ ਇਹਨਾਂ ਨੂੰ ਕੁਐਸਚਨ ਹੈ, ਇਹਨਾਂ ਦੇ ਉੱਤੇ ਇਹਨਾਂ ਦਾ ਕੀ ਵਿਚਾਰ? ਜੀ ਥੈਂਕ ਯੂ ਜੀ ਦਲਬੀਰ ਸਿੰਘ ਜੀ। ਹਾਂਜੀ ਹਾਂਜੀ, ਬਿਲਕੁਲ ਜੀ, ਬਿਲਕੁਲ ਜੀ, ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਹੀ ਲਿਆ ਜਾਏਗਾ। ਉੱਦਾਂ ਤੇ ਕੋਈ ਇਹੋ ਜਿਹਾ ਸਿਸਟਮ ਨਹੀਂ ਹੈਗਾ, ਕਿਉਂਕਿ ਜੇ ਉਸੇ ਤਰੀਕੇ ਨਾਲ ਲੈਣਾ ਤਾਂ ਹੁਣ ਨੂੰ ਪਾਰਟੀ ਨੇ ਡਿਸੀਜਨ ਲੈ ਲੈਣਾ ਸੀਗਾ, ਪਰ ਇਹੋ ਚੀਜ਼ ਹੀ ਵੇਟ ਕਰ ਰਹੀ ਹੈ ਜੀ ਪਾਰਟੀ। ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਹੀ ਪਾਰਟੀ ਸਟੈਂਡ ਲਏਗੀ। ਜੀ ਬਹੁਤ ਵਧੀਆ ਸਵਾਲ ਜੀ ਤੁਹਾਡਾ ਜੀ। ਅਤੇ ਬਾਕੀ ਮੈਂ ਆਪਣੇ ਜਿਹੜੇ ਜੀ ਸਰੋਤਿਆਂ ਨੂੰ ਦੱਸ ਦੇਣਾ ਚਾਹੁੰਦਾ ਵੀ ਤੁਸੀਂ ਕਹਿ ਰਹੇ ਹੋ ਵੀ ਇਕੱਲੇ ਆਮ ਆਦਮੀ ਪਾਰਟੀ ਦਾ ਹੀ ਕਿਉਂ, ਐਸੀ ਕੋਈ ਗੱਲ ਨਹੀਂ। ਅਸੀਂ ਜਿਹੜੇ ਵੀ ਸਾਨੂੰ ਉਮੀਦਵਾਰਾਂ ਦੇ ਨੰਬਰ ਤੁਹਾਡੇ ਵਿੱਚੋਂ, ਸਾਡੇ ਕਾਲਰਸ ਦੇ ਵਿੱਚੋਂ ਜਦੋਂ ਆਉਂਦੇ ਅਸੀਂ ਉਹਨਾਂ ਦੇ ਨਾਲ ਰਾਬਤਾ ਕਾਇਮ ਕਰਦੇ ਹਾਂ। ਤੁਸੀਂ ਜ਼ਰੂਰ ਕੋਸ਼ਿਸ਼ ਕਰੋ ਵੀ ਤੁਹਾਡੇ ਕੋਲ ਚਾਹੇ ਕੋਈ ਕਾਂਗਰਸੀ ਉਮੀਦਵਾਰ ਆ, ਚਾਹੇ ਕੋਈ ਜਿਹੜਾ ਜੀ ਅਕਾਲੀ ਦਲ ਦਾ ਉਮੀਦਵਾਰ ਆ, ਚਾਹੇ ਕੋਈ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਦੇ ਅਜੇ ਉਮੀਦਵਾਰਾਂ ਦੇ ਐਲਾਨ ਹੋਣੇ ਆ, ਉਹਨਾਂ ਦਾ ਕੋਈ ਉਮੀਦਵਾਰ ਹੋਵੇ, ਚਾਹੇ ਕੋਈ ਜਿਹੜੀਆਂ ਖੱਬੇ ਪੱਖੀਆਂ ਪਾਰਟੀਆਂ ਆ ਉਹਨਾਂ ਦੇ ਉਮੀਦਵਾਰ ਦੀ ਹੋਵੇ, ਕੋਈ ਵੀ ਹੋਵੇ, ਚਾਹੇ ਉਹਨਾਂ ਦੇ ਕੋਈ ਜਨਰਲ ਸਕੱਤਰ ਹੋਣ, ਜਿਹੜਾ ਕੋਈ ਕਿਸੇ ਦਾ ਵੀ ਕਿਸੇ ਤੁਸੀਂ ਇੰਟਰਵਿਊ ਕਰਵਾਉਣਾ ਚਾਹੁੰਦੇ ਹੋ, ਜ਼ਰੂਰ ਤੁਸੀਂ ਉਹਨਾਂ ਦੇ ਨੰਬਰ ਸਾਡੇ ਤੱਕ ਜਿਹੜੇ ਆ ਜੀ ਪ੍ਰੋਵਾਈਡ ਕਰੋ, ਕਿਉਂਕਿ ਤੁਸੀਂ ਆਪੋ ਆਪਣੇ ਹਲਕਿਆਂ ਦੇ ਨਾਲ ਜ਼ਿਆਦਾ ਜੁੜੇ ਹੁੰਦੇ ਹੋ। ਤੁਸੀਂ ਆਪੋ ਆਪਣੇ ਹਲਕਿਆਂ ਦੇ ਜਿਹੜੇ ਵੀ ਸਿਆਸਤਦਾਨ ਦੇ ਨਾਲ ਗੱਲ ਕਰਵਾਉਣਾ ਚਾਹੁੰਦੇ ਹੋ, ਜ਼ਰੂਰ ਤੁਸੀਂ ਨੰਬਰ ਦਿਆ ਕਰੋ। ਅਸੀਂ ਉਹਨਾਂ ਦੇ ਨਾਲ ਜ਼ਰੂਰ ਤੁਹਾਡੀ ਸਾਰਿਆਂ ਦੀ ਗੱਲਬਾਤ ਉਹ ਕਰਵਾਵਾਂਗੇ। ਨੰਬਰ ਤੁਸੀਂ ਦੇਣ ਦੇ ਲਈ ਤੁਸੀਂ ਸਾਨੂੰ ਸਟੂਡੀਓ 'ਚ ਕਾਲ ਕਰ ਸਕਦੇ ਹੋ 408 272 5200 4082725200 ਦੇ ਉੱਤੇ, ਜਾਂ 408 722 7698 408 722 7698 ਦੇ ਉੱਤੇ। ਆਪਣੇ ਅਗਲੇ ਕਾਲਰ ਦਲਬੀਰ ਸਿੰਘ ਜੀ ਜੁੜੇ ਹੋਏ ਨੇ, ਚਰਨਜੀਤ ਸਿੰਘ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਇਹਨਾਂ ਕੈਂਡੀਡੇਟ ਨੂੰ ਇਹੀ ਬੇਨਤੀ ਕਰਦਾ ਜੀ, ਜਿਹੜਾ ਇਹਨਾਂ ਨੇ ਇੱਕਦਮ ਡਿਸੀਜਨ ਲੈ ਕੇ ਕਿਸੇ ਵੀ ਵਰਕਰ ਜਾਂ ਕਨਵੀਨਰ ਨੂੰ ਇਹ ਐਕਸ਼ਨ ਲੈਂਦੇ ਆ, ਉਹ ਇੱਕਦਮ ਨਹੀਂ ਲੈਣਾ ਚਾਹੀਦਾ। ਉਹਦੀ ਇਨਕੁਆਇਰੀ ਹੋਣੀ ਚਾਹੀਦੀ 2-4 ਮਹੀਨੇ। ਇਹਨਾਂ ਦੀ ਪਿੱਛੇ ਜਿਹੜਾ ਹੋਇਆ ਪੰਜਾਬ ਦੇ ਲੋਕਾਂ 'ਚ ਵੀ, ਪੰਜਾਬ ਦੀ ਪਾਰਟੀ ਦਾ ਥੋੜ੍ਹਾ ਜਿਹਾ ਦੇਖਣਾ ਪਿਆ ਵੀ ਲੋਕਾਂ ਨੇ ਵਿਰੋਧਤਾ ਕੀਤੀ। ਇਹਨਾਂ ਨੂੰ ਇਹ ਚਾਹੀਦਾ ਕਿ ਉਹ ਕੈਂਡੀਡੇਟ ਨੂੰ ਇੱਕਦਮ ਨਹੀਂ ਕੱਢਣਾ ਚਾਹੀਦਾ। ਇਹਨਾਂ ਨੂੰ ਇਸ ਦਾ ਕਾਰਨ ਲੱਭਣਾ ਚਾਹੀਦਾ ਵੀ ਕੀ ਗੱਲ ਹੋਈ ਆ, ਸਾਡਾ ਕਿਉਂ ਲੋਕਾਂ ਨੇ ਸਾਡੇ ਇੰਨੇ ਹੱਕ ਸੀ, 90% ਲੋਕੀ ਹੱਕ ਸੀਗੇ, ਤੇ ਇਹ ਇੱਕਦਮ ਜਿਹੜਾ ਇਹਨਾਂ ਨੇ ਡਿਸੀਜਨ ਲਿਆ ਉਹਨੂੰ ਕੱਢ ਦਿਓ, ਉਹਨੂੰ ਰੱਖ ਲਓ। ਉਹ ਆਪਣੇ ਬੰਦੇ ਆ, ਉਹ ਕੋਈ ਐ ਨਹੀਂ ਹੈਗਾ, ਉਹ ਤਾਂ ਤੁਹਾਡੇ ਬਣ ਕੇ ਤੁਹਾਡੇ ਨਾਲ ਰਹੇ ਸੀਗੇ। ਉਹਨਾਂ ਨੂੰ ਐ ਨਹੀਂ ਇੱਕਦਮ ਉਹਨਾਂ ਨੂੰ ਭੁਲਾਉਣਾ ਨਹੀਂ ਚਾਹੀਦਾ। ਮੇਰਾ ਇਹੀ ਸੁਝਾਅ ਜੀ। ਥੈਂਕ ਯੂ ਚਰਨਜੀਤ ਜੀ, ਸ਼ੁਕਰੀਆ ਜੀ। ਜੀ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਜੀ। ਦਲਬੀਰ ਸਿੰਘ ਜੀ ਕੁਝ ਕਹਿਣਾ ਚਾਹੁੰਦੇ ਹੋ ਜੀ ਇਸ ਗੱਲ ਦੇ ਉੱਤੇ? ਮੈਂ ਇਹੀ ਕਹਿਣਾ ਚਾਹੁੰਦਾ ਜੀ, ਪਾਰਟੀ ਜਿਹੜਾ ਵੀ ਡਿਸੀਜਨ ਲੈਂਦੀ ਆ ਬਹੁਤ ਸੋਚ ਸਮਝ ਕੇ ਡਿਸੀਜਨ ਲੈਂਦੀ ਆ। ਪਾਰਟੀ ਆਪਣੇ ਸਿਧਾਂਤਾਂ ਨਾਲ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦੀ। ਪਾਰਟੀ ਦਾ ਜਿਹੜਾ ਵੀ ਕੋਈ ਡਿਸੀਜਨ ਹੁੰਦਾ ਵਾ ਬਿਲਕੁਲ ਸੋਚ ਸਮਝ ਕੇ ਹੀ ਪਾਰਟੀ ਡਿਸੀਜਨ ਲੈਂਦੀ ਆ, ਕੋਈ ਐਵੇਂ ਨਹੀਂ ਡਿਸੀਜਨ ਲੈਂਦੀ ਜੀ। ਜੀ ਜੀ। ਅਤੇ ਸਰੋਤਿਓ ਗੱਲਬਾਤ ਜਿਹੜੀ ਆਪਣੀ ਇਹਨਾਂ ਦੇ ਨਾਲ ਇੱਦਾਂ ਹੀ ਜਾਰੀ ਰਹੇਗੀ। ਇੱਕ ਆਪਾਂ ਬ੍ਰੇਕ ਦਾ ਵੇਲਾ ਹੋ ਚੁੱਕਾ, ਇੱਕ ਆਪਾਂ ਛੋਟੀ ਜਿਹੀ ਬ੍ਰੇਕ ਲਵਾਂਗੇ ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਅਤੇ ਹੋਰ ਗੱਲਾਂ ਬਾਤਾਂ ਜਿਹੜੀਆਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੀਆਂ। ਪ੍ਰੋਗਰਾਮ ਜਿਹੜਾ ਜੀ ਇਸ ਟਾਈਮ ਚੱਲ ਰਿਹਾ ਪੰਜਾਬ ਚੋਣ ਦੰਗਲ 2017 ਪੰਜਾਬੀ ਰੇਡੀਓ USA ਦੇ ਉੱਤੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਤੁਹਾਡੇ ਲਈ ਸਵੇਰੇ 8:30 ਵਜੇ ਤੋਂ ਲੈ ਕੇ 9:30 ਵਜੇ ਤੱਕ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਹਾਂ। ਅਤੇ 9:30 ਵਜੇ ਪ੍ਰੋਗਰਾਮ ਖਬਰ ਤੇ ਨਜ਼ਰ ਜਿਹੜਾ ਆ ਉਹ ਆਵੇਗਾ ਮਿੰਟੂ ਗੁਰੂਸਰੀਆ ਜੀ ਦੇ ਨਾਲ। ਉਸ ਦੇ ਲਈ ਵੀ ਤੁਸੀਂ ਇੱਦਾਂ ਹੀ ਜਿਹੜੇ ਜੀ ਜੁੜੇ ਰਹੋ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 1300 AM KWRU Fresno, 1470 AM KIID Sacramento, and 1450 AM KOBO Yuba City.
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੋ ਤੇ ਪ੍ਰੋਗਰਾਮ ਪੰਜਾਬ ਚੋਣ ਨਗਲ 2017 ਦੇ ਵਿੱਚ ਆਪ ਸਭ ਦਾ ਇੱਕ ਵਾਰੀ ਫਿਰ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਅੱਜ ਦੀ ਜਿਹੜੀ ਹੈ ਗੱਲਬਾਤ ਆਪਾਂ ਕਰਾ ਰਹੇ ਹਾਂ ਤੁਹਾਡੇ ਨਾਲ ਆਮ ਆਦਮੀ ਪਾਰਟੀ ਦੇ ਹਲਕਾ ਬਬਕਾਲਾ ਸਾਹਿਬ ਉੱਥੋਂ ਦੇ ਜਿਹੜੇ ਉਮੀਦਵਾਰ ਸਰਦਾਰ ਦਲਬੀਰ ਸਿੰਘ ਟੌਂਗ ਉਹਨਾਂ ਦੇ ਨਾਲ ਸਾਡੇ ਨਾਲ ਜੁੜੇ ਹੋਏ ਨੇ। ਦਲਬੀਰ ਸਿੰਘ ਜੀ, ਇੱਕ ਵਾਰੀ ਫਿਰ ਆਪ ਨੂੰ ਨਿੱਘੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ ਸਾਰੇ ਸਰੋਤਿਆਂ ਨਾਲ। ਅਤੇ ਬਿਲਕੁਲ ਸਰੋਤਿਓ, ਤੁਸੀਂ ਜਿਹੜੇ ਆਪਣੇ ਸੁਝਾਅ ਵੀ ਦੇ ਰਹੇ ਹੋ, ਕਾਲ ਵੀ ਕਰਕੇ ਜਿਹੜੇ ਆਪਣੇ ਵਿਚਾਰ ਵੀ ਤੁਸੀਂ ਸਾਂਝੇ ਕਰ ਰਹੇ ਹੋ, ਸੋ ਬਹੁਤ ਬਹੁਤ ਉਸ ਚੀਜ਼ ਦੇ ਲਈ ਸ਼ੁਕਰੀਆ। ਅਤੇ ਤੁਸੀਂ ਕਾਲ ਵੀ ਕਰ ਸਕਦੇ ਹੋ 408 272 5200 ਦੇ ਉੱਤੇ 4082725200 ਦੇ ਉੱਤੇ। ਆਪਣੇ ਜਿਹੜੇ ਕੁਛ ਹੋਰ ਕਾਲਰ ਆਪਣੇ ਨਾਲ ਜੁੜੇ ਹੋਏ ਆ, ਭਜਨ ਸਿੰਘ ਜੀ ਆਪਣੇ ਨਾਲ ਜੁੜੇ ਨੇ। ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ ਭਾਈ ਸਾਹਿਬ। ਅਸੀਂ ਦੁਆ ਕਰਦੇ ਹਾਂ ਕਿ ਤੁਹਾਡੀ ਪਾਰਟੀ ਪਾਰਟੀ ਪਾਵਰ 'ਚ ਆਵੇ। ਮੇਰੇ ਦੋ ਸਵਾਲ ਆ ਜੀ, ਛੋਟੇ ਛੋਟੇ ਜੀ। ਪੁੱਛੋ ਜੀ। ਹਾਂਜੀ, ਪਹਿਲਾ ਸਵਾਲ ਤਾਂ ਇਹ ਹੈਗਾ ਜੀ ਵੀ ਜਿਸ ਤਰ੍ਹਾਂ ਬਾਦਲ ਹੁਣੀ ਪੁਲਿਸ ਦੇ ਸਿਰ ਤੇ ਜੋ ਇਸ ਵੇਲੇ ਰਾਜ ਕਰ ਰਿਹਾ, ਪੁਲਿਸ ਰਾਜ ਬਣਾਇਆ ਹੈ ਉਹਨਾਂ ਨੇ, ਤੁਹਾਡੇ ਵਿੱਚ ਇੰਨਾ ਦਮ ਹੈਗਾ ਕਿ ਤੁਸੀਂ ਪੁਲਿਸ ਦੀ ਥੋੜ੍ਹੀ ਜਿਹੀ ਰਿਵਿਊ ਕਰੋਗੇ ਜਾਂ ਜਿੱਦਾਂ ਵੀ ਜਿਹੜੇ ਪੁਲਿਸ ਫੋਰਸ ਹੈਗੀ ਹੈ ਇਹਨਾਂ ਦੀ ਕੋਈ ਕਰੈਕਸ਼ਨ ਕਰਨ ਦਾ ਕੋਈ ਪਲਾਨ ਹੈਗਾ ਆ? ਦੂਸਰਾ ਸਾਡਾ ਸਵਾਲ ਹੈਗਾ ਜੀ ਵੀ ਜਦੋਂ ਪਿਛਲੀ ਵਾਰੀ ਇੱਕ ਵਾਰੀ ਇਲੈਕਸ਼ਨ ਹੋਈ ਸੀ ਤਾਂ ਕੈਪਟਨ ਨੇ ਬੜਾ ਕਹਿੰਦਾ ਹੁੰਦਾ ਸੀ ਜੀ ਮੈਂ ਬਾਦਲ ਪੇ ਪੁੱਤ ਨੂੰ ਅੰਦਰ ਕਰ ਦਊਂਗਾ। ਉਹਨੇ ਅੰਦਰ ਕਰ ਵੀ ਦਿੱਤੇ ਸੀ, ਐਕਚੁਅਲੀ ਖੜੇ 2 ਦਿਨ ਅੰਦਰ ਰਹੇ ਸੀ ਉਹ। ਉਹਦੇ ਨਾਲ ਪਬਲਿਕ ਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ। ਜੇ ਅੰਦਰ ਕਰਨੇ ਆ ਇੰਨਾ ਦਮ ਹੈਗਾ ਵੀ ਅੰਦਰ ਹੀ ਰਹਿਣ, ਉਹਨਾਂ ਤੇ ਕੇਸ ਚੱਲਣ। ਇਹ ਨਹੀਂ ਹੈਗਾ ਡਰਾਮਾ ਜਿਹਾ ਕਰਕੇ ਬਈ 2 ਦਿਨ ਅੰਦਰ ਹੈਗਾ ਤਾਂ ਬਾਹਰ ਆ ਗਿਆ ਜੀ, ਮੇਰਾ ਇਲੈਕਸ਼ਨ ਦਾ ਪ੍ਰੋਮਿਸ ਹੋ ਗਿਆ। ਜੇ ਇੰਨਾ ਦਮ ਹੈਗਾ ਆਪਣੀ ਪਾਰਟੀ ਦੇ ਵਿੱਚ ਕੋਈ ਸਲਾਹ ਕੀਤੀ ਵਾ ਇਦਾਂ ਦੀ ਤੇ ਪੁਲਿਸ ਰਿਵਿਊ ਵੀ ਕਰੂੰਗੇ ਜਾਂ ਕੋਈ ਕੇਸ ਕਰੂੰਗੇ ਤਾਂ ਕਿਸੇ ਦਮ ਤੇ ਕਰੂੰਗੇ ਵੀ ਬੰਦੇ ਅੰਦਰ ਹੋਣ, ਉਹਨਾਂ ਨੂੰ ਸਜ਼ਾਵਾਂ ਵੀ ਹੋਵੇ ਜਾਂ ਜਸਟ ਡਰਾਮਾ ਹੀ ਕਰਨਾ ਆ? ਜੀ ਥੈਂਕ ਯੂ ਭਜਨ ਸਿੰਘ ਜੀ। ਜੀ ਦਲਬੀਰ ਸਿੰਘ ਜੀ। ਨਹੀਂ ਜੀ, ਸਾਡੀ ਪਾਰਟੀ ਕੋਈ ਡਰਾਮਾ ਨਹੀਂ ਕਰਨ ਵਾਲੀ, ਕਿਉਂਕਿ ਇਹ ਤੇ ਚਾਚਾ ਭਤੀਜਾ ਨੇ, ਇਹ ਰਲੇ ਹੋਏ ਨੇ। ਇਹ ਸਾਰੇ ਲੋਕਾਂ ਨੂੰ ਪਤਾ ਹੈ ਕਿ ਕੈਪਟਨ ਤੇ ਬਾਦਲ ਜਿਹੜੇ ਆ ਉੱਪਰੋਂ ਇਕੱਠੇ ਨੇ। ਆਮ ਆਦਮੀ ਪਾਰਟੀ ਜਿਹੜੀ ਆ ਕੋਈ ਇਹੋ ਜਿਹਾ ਸਮਝੌਤਾ ਨਹੀਂ ਕਰੇਗੀ। ਰਿਹਾ ਗੱਲ ਪਹਿਲੀ ਸਵਾਲ ਦਾ ਜੀ, ਜੇ ਪੁਲਿਸ ਨੂੰ ਪੂਰੇ ਹੱਕ ਹਕੂਕ ਦਿੱਤੇ ਜਾਣ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਇਹੋ ਜਿਹਾ ਗਲਤ ਕੰਮ, ਨਸ਼ਾ, ਬੇਰੁਜ਼ਗਾਰੀ ਜਿਹੜੀ ਆ, ਚਾਹੇ ਭ੍ਰਿਸ਼ਟਾਚਾਰ ਉਹਦੇ, ਜੇ ਤਾਂ ਪੁਲਿਸ ਨੂੰ ਪੂਰੇ ਹੱਕ ਦਿੱਤੇ ਜਾਣ। ਪੁਲਿਸਾਂ ਦੇ ਆਪ ਹੱਥ ਬੰਨੇ ਪਏ ਨੇ ਜੀ, ਕਿਉਂਕਿ ਇਹ ਜੋ ਮੌਕੇ ਦੀਆਂ ਸਰਕਾਰਾਂ ਸਭ ਕੁਛ ਆਪ ਕਰਵਾ ਰਹੀਆਂ ਨੇ। ਪੁਲਿਸ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਹੈਗਾ ਜੀ, ਸਰਕਾਰਾਂ ਦਾ ਕਸੂਰ ਹੈ ਜੀ। ਤੇ ਅਗਲੇ ਕਾਲਰ ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਜੀ, ਜੁੜੇ ਨੇ ਆਪਣੇ ਨਾਲ ਸੁਰਜੀਤ ਸਿੰਘ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਇਹ ਆ ਵੀ ਆਪਾਂ ਇੱਕ ਪਾਸੇ ਤਾਂ ਕਹਿੰਦੇ ਆ ਵੀ ਸਿੱਖ ਧਰਮ ਦੇ ਵਿੱਚ ਸ਼ਰਾਬ ਪੀਣੀ ਮਨਾ ਆ, ਸ਼ਰਾਬ ਦੇ ਥਾਂ ਠੇਕੇ ਖੋਲ ਕੇ ਸਾਨੂੰ ਸਾਰਿਆਂ ਨੂੰ ਬਰਬਾਦ ਕਰੀ ਜਾਂਦੇ ਆ। ਹੁਣ ਵੋਟਾਂ ਦੇ ਵਿੱਚ ਅਸੀਂ ਦੇਖਦੇ ਹਾਂ, ਇੱਕ ਘਰ ਗਿਆ ਕੋਈ ਬੰਦਾ ਸ਼ਰਾਬ ਲੈ ਕੇ, ਕਹਿੰਦਾ ਵੀ 1 ਬੋਤਲ ਦਊਂਗਾ ਤਾਂ 1 ਵੋਟ ਮਿਲਣੀ ਹੈ। ਇੱਥੇ ਗਿਰੀਆਂ ਹੋਈਆਂ ਗੱਲਾਂ ਕਰਕੇ ਤੁਹਾਨੂੰ ਵੋਟਾਂ ਕਿੱਥੋਂ ਮਿਲ ਜਾਣਗੀਆਂ? ਮੈਂ ਤਾਂ ਬਹੁਤ ਦੁਖੀ ਹਾਂ। ਇੱਕ ਪਾਸੇ ਭਾਈ ਜੀ ਸ਼ਰਾਬ ਨਹੀਂ ਹੋਣੀ ਚਾਹੀਦੀ, ਮੁਆਇਨਾ ਕਰਕੇ ਦੇਖ ਲਓ, ਜਿਹੜੀ ਖੁੱਲੀਆਂ ਦਾੜੀਆਂ ਵਾਲੇ 70 ਉਹਨਾਂ ਦੀ ਗਿਣਤੀ 3 ਹਿੱਸੇ ਜ਼ਿਆਦੇ ਆ ਆਮ ਰੋਡੇ ਬੰਦਿਆਂ ਨਾਲੋਂ। ਇੱਕ ਪਾਸੇ ਕਹਿੰਦੇ ਵੀ ਆਪਾਂ ਸਿੱਖ ਧਰਮ ਨੂੰ ਮੰਨਦੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਕਿੱਥੇ ਆ? ਪਖੰਡ ਕਰਦੇ ਆ। ਜੇ ਮੰਨਦੇ ਹੁਣ ਤਾਂ ਠੇਕੇ ਨੂੰ ਭੰਨ ਕੇ ਅੱਗ ਲਾ ਦੇਣ, ਜਿਹਨਾਂ ਲੋਕਾਂ ਦੇ ਘਰ ਬਰਬਾਦ ਹੋ ਰਹੇ ਆ। ਠੇਕੇ ਇੱਕ ਬੋਤਲ ਤੇ ਇੱਕ ਵੋਟ ਵਿਕਣੀ ਆ ਜੀ। ਇਹ ਮੇਰਾ ਕੁਐਸਚਨ ਹੈ ਜੀ। ਇੱਕ ਵੋਟ ਤੇ ਜ਼ਮੀਰ ਗਿਰੀ ਹੋਈ ਲੋਕ, ਮੈਂ ਖੁਦ ਸੁਣਿਆ ਵੀ 1 ਬੋਤਲ ਦੋਗੇ 1 ਵੋਟ ਮਿਲੂਗੀ। ਡਿੱਗੀ ਹੋਈ ਜ਼ਮੀਰਾਂ ਦੇ ਬੰਦੇ ਆ ਜੀ। ਜੀ ਦਲਬੀਰ ਸਿੰਘ ਜੀ, ਕੀ ਕਹਿਣਾ ਚਾਹੁੰਦੇ ਜੀ ਇਸ ਚੀਜ਼ ਤੇ? ਬਿਲਕੁਲ ਜੀ, ਇਹ ਰਾਜਨੀਤਿਕ ਪਾਰਟੀਆਂ ਨੇ ਇੱਕ ਮਾਹੌਲ ਹੀ ਇਹੋ ਜਿਹਾ ਬਣਾ ਦਿੱਤਾ ਸੀਗਾ ਕਿ ਲੋਕ ਸ਼ਰਾਬ ਦੇ ਬੋਤਲ ਤੇ ਵੋਟਾਂ ਪਾਉਣ। ਪਰ ਹੁਣ ਪੰਜਾਬ ਦੇ ਵਿੱਚ ਬਹੁਤ ਸੁਧਾਰ ਆ ਗਿਆ ਸਰਦਾਰ ਸਾਹਿਬ ਜੀ। ਹੁਣ ਲੋਕਾਂ ਦੀ ਜ਼ਮੀਰ ਜਿਹੜੀ ਆ ਇਸ ਕੰਮ ਵਾਸਤੇ ਇਜਾਜ਼ਤ ਨਹੀਂ ਦੇ ਰਹੀ। ਕੁਝ ਚੰਦ ਲੋਕ ਨੇ ਜੋ ਕਰਦੇ ਨੇ, ਮੈਂ ਵੀ ਉਹਨਾਂ ਨੂੰ ਵੀ ਇਹੀ ਬੇਨਤੀ ਕਰਦਾ ਕਿ ਜਿਹੜੀ ਆ ਮਤਦਾਨ ਕਰਨਾ, ਇਹ ਸੋਚ ਸਮਝ ਕੇ ਸਾਡੀ ਮਤ ਹੈ, ਇਹਨੂੰ ਅਸੀਂ ਕਿਵੇਂ ਕਰਨਾ। ਆਪ ਨੂੰ ਸੋਚ ਲੋਕ ਜਾਗਰੂਕ ਹੋ ਚੁੱਕੇ ਨੇ, ਦੁਖੀ ਹੋ ਕੇ ਜਿਹੜਾ ਇਹ ਸਟੈਪ ਲਿਆ ਜਿਹੜਾ ਆਮ ਆਦਮੀ ਪਾਰਟੀ ਦਾ, ਇਸ ਕਰਕੇ ਹੁਣ ਲੋਕ ਜਾਗਰੂਕ ਹੋ ਚੁੱਕੇ ਨੇ ਜੀ, ਪੰਜਾਬ ਦੇ ਲੋਕ ਜੀ। ਅਗਲੇ ਕਾਲਰ ਨਰਿੰਦਰ ਸਿੰਘ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਜੀ ਨਰਿੰਦਰ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਮੇਰਾ ਹੈਗਾ ਜੀ ਸੁਲਤਾਨਪੁਰ ਲੋਧੀ ਹਲਕਾ, ਕਪੂਰਥਲਾ ਡਿਸਟ੍ਰਿਕਟ ਤੋਂ ਜੀ। ਹਾਂਜੀ, ਤੇ ਆਪਣੀ ਵੀ ਜਿੱਦਾਂ ਪੂਰੀ ਸਪੋਰਟ ਕਰ ਰਹੇ ਹਾਂ ਆਪਾਂ ਪਿੱਛੋਂ, ਜਿੱਦਾਂ ਆਪਣੇ ਆਮ ਆਦਮੀ ਪਾਰਟੀ ਦੀ।
ਤੇ ਇੱਕ ਵਰਿੰਦਰ ਭਾਈ ਹੁਣਾਂ ਨੇ ਕੀਤਾ ਸੀ ਸਵਾਲ ਕਿ ਦੂਸਰੇ ਵੀ ਜਿੱਦਾਂ ਹੈਗੇ ਆ ਅਕਾਲੀ, ਉਹਨਾਂ ਨੂੰ ਵੀ ਲਿਆਉਣਾ ਚਾਹੀਦਾ, ਆਪਾਂ ਨੂੰ ਪੁੱਛਣਾ ਚਾਹੀਦਾ ਵੀ ਤੁਸੀਂ ਕੀ ਕੀਤਾ ਆ, ਹਨਾ ਜੀ। ਹਾਂਜੀ, ਤੇ ਮੈਂ ਇਹ ਕਹਿੰਦਾ ਵੀ ਦੇਖੋ ਜਦੋਂ ਵੋਟਾਂ ਹੋਣੀਆਂ ਸ਼ੁਰੂ ਲਾਗੇ ਆ ਗਿਆ ਕੰਮ, ਤੇ ਤੁਹਾਡੀ ਰਣਨੀਤੀ ਕੀ ਹੈ ਵੀ ਜਿੱਦਾਂ ਲੋਕਾਂ ਨੂੰ ਪੈਸਾ ਵੀ ਵੰਡਿਆ ਜਾਊਗਾ, ਸ਼ਰਾਬ ਵੀ ਵੰਡੀ ਜਾਊਗੀ, ਨਸ਼ਾ ਵੀ ਪੂਰਾ ਚੱਲੂਗਾ, ਉਸ ਟਾਈਮ ਤੇ ਇਹਨਾਂ ਦੀ ਕੀ ਰਣਨੀਤੀ ਹੈ ਵੀ ਕਿਸ ਤਰੀਕੇ ਨਾਲ ਰੋਕਿਆ ਜਾਊਗਾ ਇਹਨਾਂ ਨੂੰ? ਜੀ, ਵੀ ਜਿੱਦਾਂ ਮੋਸਟਲੀ ਆਪਣੇ ਏਰੀਏ 'ਚ ਜਿੱਦਾਂ ਹੈਗਾ, ਸਾਡੇ ਏਰੀਏ 'ਚ ਮੋਸਟਲੀ ਹੈ ਕਿ ਅਕਾਲੀ ਬਹੁਤ ਬੜੀ ਰੋਕ ਵੀ ਬੜੀ ਹੁੰਦੀ ਹੈ, ਮੋਸਟਲੀ ਇਹ ਚੱਲਦਾ ਹੀ ਚੱਲਦਾ, ਨਸ਼ਾ ਤੇ ਪੈਸਾ ਚੱਲਦਾ ਹੀ ਚੱਲਦਾ ਸਾਡੇ ਏਰੀਏ 'ਚ। ਜੀ ਜੀ ਜੀ, ਇਹਨੂੰ ਵੇਖੋ ਜੀ, ਸਭ ਤੋਂ ਵੱਧ ਤੇ ਚੋਣ ਕਮਿਸ਼ਨ ਦਾ ਆਪਣਾ ਜਿਹੜਾ ਰੋਲ ਹੁੰਦਾ ਇਹਨੂੰ ਰੋਕਣ ਦਾ। ਸਾਡੇ ਤੇ ਅਸੀਂ ਤੇ ਵੇਖੋ ਜੀ, ਆਮ ਆਦਮੀ ਪਾਰਟੀ ਨੇ ਸਿਰਫ ਆਪਣੇ ਪ੍ਰਚਾਰ ਨਾਲ, ਸਾਡੇ NRI ਵੀਰਾਂ ਦੀ ਸਪੋਰਟ ਦੇ ਨਾਲ, ਉਹਨਾਂ ਦੇ ਪ੍ਰਚਾਰ ਮਾਧਿਅਮ ਨਾਲ ਹੀ ਅਸੀਂ ਵੋਟ ਲੈਣੀ ਆ। ਨਾ ਤੇ ਸਾਡੀ ਪਾਰਟੀ ਨੇ ਕੋਈ ਨਸ਼ਾ ਵੰਡਣਾ ਆ, ਨਾ ਸਾਡੀ ਪਾਰਟੀ ਨੇ ਕਿਸੇ ਨੂੰ ਕੋਈ ਪੈਸਾ ਵੰਡਣਾ ਹੈ। ਅਸੀਂ ਤੇ ਪ੍ਰਚਾਰ ਦੇ ਮਾਧਿਅਮ ਨਾਲ ਹੀ ਆਪਣਾ ਜਿਹੜੀ ਸੀਟਾਂ ਤੇ ਕੰਮ ਕਰਨਾ ਆ, ਪਰ ਸਾਡੀ ਕੋਸ਼ਿਸ਼ ਇਹੀ ਰਹੇਗੀ ਕਿ ਅਸੀਂ ਨਾ ਵੰਡਣਾ, ਨਾ ਵੰਡਣ ਦੇਵਾਂਗੇ ਜੀ। ਬਿਲਕੁਲ ਜੀ, ਜਿਹੜੇ ਕਾਲਰ ਸੀਗੇ, ਸੋ ਆਈ ਥਿੰਕ ਜਿੱਦਾਂ ਇਹਨਾਂ ਨੇ ਦਲਬੀਰ ਸਿੰਘ ਜੀ ਨੇ ਦੱਸਿਆ ਹੀ ਆ ਵੀ ਹਾਲ ਦੀ ਘੜੀ ਤਾਂ ਸ਼ਾਇਦ ਉਹਨਾਂ ਦੇ ਜਿਹੜਾ ਜੀ ਹੱਥ ਵੱਸ ਦੇ ਵਿੱਚ ਨਹੀਂ ਹੋਊਗਾ ਵੀ ਜਿੰਨੀ ਦੇਰ ਤੱਕ ਜੇ ਉਹਨਾਂ ਦੀ ਆਪਣੀ ਸਰਕਾਰ ਨਹੀਂ ਆ ਜਾਂਦੀ ਵੀ ਜੇ ਕੋਈ ਇੱਦਾਂ ਦੇ ਕਾਰਨ ਹੋ ਰਹੇ ਆ ਉਹਨੂੰ ਰੋਕਿਆ ਜਾਵੇ। ਅਤੇ ਜਦੋਂ ਚੋਣ ਜਾਬਤਾ ਲੱਗ ਜਾਂਦਾ ਅਤੇ ਉਦੋਂ ਸਰਕਾਰਾਂ ਦੇ ਹੱਥ ਜਿਹੜੇ ਆ ਕਾਫੀ ਹੱਦ ਤੱਕ ਜਿਹੜੇ ਉਹ ਵੱਧ ਜਾਂਦੇ ਆ। ਸੋ ਸਾਰਿਆਂ ਨੂੰ ਕਾਫੀ ਇੰਤਜ਼ਾਰ ਹੈਗਾ ਆ ਵੀ ਚੋਣ ਜਾਬਤਾ ਜਲਦ ਤੋਂ ਜਲਦ ਲੱਗੇ ਤਾਂ ਜੋ ਜਿਹੜੇ ਕੋਈ ਇਸ ਟਾਈਮ ਮੌਜੂਦਾ ਸਰਕਾਰਾਂ ਦੇ ਖਿਲਾਫ ਬੋਲਣਾ ਵੀ ਚਾਹੁੰਦੇ ਨੇ ਉਹ ਵੀ ਉਸੇ ਚੀਜ਼ ਦਾ ਸ਼ਾਇਦ ਕਿਤੇ ਨਾ ਕਿਤੇ ਇੰਤਜ਼ਾਰ ਜਿਹੜਾ ਉਹ ਕਰ ਰਹੇ ਨੇ ਵੀ ਚੋਣ ਜਾਬਤਾ ਲੱਗੇ ਅਤੇ ਅਸੀਂ ਦੱਸ ਸਕੀਏ ਕੀ ਕੀ ਇਹਨਾਂ ਨੇ ਕੀਤਾ, ਕਿਵੇਂ ਕਿਵੇਂ ਉਹਨਾਂ ਨੇ ਕੀਤਾ। ਅਤੇ ਬਾਕੀ ਜਿਉਂ-ਜਿਉਂ ਸਮਾਂ ਨਜ਼ਦੀਕ ਆਵੇਗਾ ਅਤੇ ਉਹ ਜਿਹੜਾ ਜੀ ਆਪਾਂ ਸਾਰਾ ਕੁਛ ਅੱਖਾਂ ਦੇ ਸਾਹਮਣੇ ਆਉਂਦਾ ਜਾਵੇਗਾ ਕੌਣ ਕਿੱਥੋਂ ਤੱਕ ਆ ਰਿਹਾ ਆ। ਬਹੁਤ ਸਾਰੀਆਂ ਕਈ ਤਰੀਕੇ ਦੀਆਂ ਜਿਹੜੀਆਂ ਖਬਰਾਂ ਉਦੋਂ ਵੀ ਆਉਣਗੀਆਂ ਅਤੇ ਆਪਾਂ ਕੋਸ਼ਿਸ਼ ਕਰੀ ਦੀ ਵੀ ਤੁਹਾਡੇ ਨਾਲ ਸਾਰੀਆਂ ਹੀ ਜਿਹੜੀਆਂ ਉਹ ਆਪਾਂ ਸਾਂਝੇ ਕਰਦੇ ਰਹੀਏ, ਚਾਹੇ ਉਹ ਖਬਰ 'ਤੇ ਨਜ਼ਰ ਪ੍ਰੋਗਰਾਮ ਹੁੰਦਾ ਆ, ਚਾਹੇ ਆਪਣਾ ਜਿਹੜਾ ਇਹ ਵਾਲਾ ਪ੍ਰੋਗਰਾਮ ਆ, ਅਤੇ ਚਾਹੇ ਜਿਹੜਾ ਖਬਰਾਂ ਜਿਹੜੀਆਂ ਅਕਸਰ ਆਉਂਦੀਆਂ ਆ ਆਪਣੇ ਨਾਲ। ਖਬਰ 'ਤੇ ਨਜ਼ਰ ਪ੍ਰੋਗਰਾਮ ਜਿਹੜਾ ਆ ਅਸੀਂ 2 ਵਾਰੀ ਪੇਸ਼ ਕਰਦੇ ਹਾਂ ਦਿਨ ਦੇ ਵਿੱਚ, ਜਿਹੜਾ ਉਹ 2 ਵੱਖ-ਵੱਖ ਹੁੰਦੇ ਆ। ਇੱਕ ਮਿੰਟੂ ਗੁਰੂਸਰੀਆ ਜੀ ਦੇ ਨਾਲ ਸਵੇਰੇ 9:30 ਵਜੇ ਅਤੇ ਸ਼ਾਮ ਨੂੰ 8:30 ਵਜੇ ਜਿਹੜਾ ਆ ਉਹ ਬਲਤੇਜ ਪੰਨੂ ਹੋਣਾ ਦੇ ਨਾਲ। ਅਤੇ ਦਲਬੀਰ ਸਿੰਘ ਜੀ ਆਪਣੇ ਅਗਲੇ ਕਾਲਰ ਜੁੜੇ ਹੋਏ ਨੇ, ਗੁਰਪਿੰਦਰ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਟੌਂਗ ਸਾਹਿਬ। ਸਤਿ ਸ਼੍ਰੀ ਅਕਾਲ ਜੀ ਵੀਰ ਜੀ। ਮੇਰਾ ਸਵਾਲ ਇਹ ਆ ਵੀ ਜਿੱਦਾਂ ਹੁਣ ਕਾਂਗਰਸ ਪਾਰਟੀ ਤੇ ਅਕਾਲੀ ਪਾਰਟੀ ਆਪਸ ਵਿੱਚ ਏਕਾ ਕਰਕੇ ਗੱਠਜੋੜ ਕਰੀ ਜਾਂਦੇ ਹੌਲੀ ਹੌਲੀ, ਤੇ ਆਪਣੇ ਬੰਦੇ ਜਿਹੜੇ ਪਾੜੀ ਜਾਂਦੇ, ਜਾਂ ਤੁਸੀਂ ਹੁਣ ਟਾਈਮ ਤੇ ਆਣ ਕੇ ਉਹਨਾਂ ਦੀਆਂ ਟਿਕਟਾਂ ਕਈਆਂ ਦੀਆਂ ਕੈਂਸਲ ਕਰੀ ਜਾਂਦੇ ਜੇ। ਇਹ ਜਿਹੜਾ ਵਾ ਮਤਲਬ ਪ੍ਰਚਾਰ ਇਹੋ ਜਿਹਾ ਬੰਦ ਹੋਣਾ ਚਾਹੀਦਾ। ਜਿਹਨੂੰ ਵੀ ਹੁਣ ਟਿਕਟ ਮਿਲ ਗਈ ਆ ਉਹਨੂੰ ਫਾਈਨਲ ਕਰਨਾ ਚਾਹੀਦਾ, ਭਾਵੇਂ ਉਹਦਾ ਮਤਲਬ ਪ੍ਰਚਾਰ ਮੁਹਿੰਮ ਚੱਲਦੀ ਹੈ ਜਾਂ ਨਹੀਂ। ਜੇ ਨਹੀਂ ਚੱਲਦੀ ਤੁਸੀਂ ਸਾਥ ਦਿਓ ਸਾਰੇ ਜਣੇ ਰਲ ਕੇ, ਜਾਂ ਭਗਵੰਤ ਮਾਨ ਦੀਆਂ ਰੈਲੀਆਂ ਕਰਾਓ ਜਿੱਥੇ ਨਹੀਂ ਅਜੇ ਚੱਲਦੀ। ਹੁਣ ਜਿਹੜੇ ਬੰਦੇ ਕੱਢਣ ਵਾਲੀ ਗੱਲ ਆ, ਹੁਣ ਜੇ ਤੁਸੀਂ ਕੱਲ ਨੂੰ ਇਹ ਜਿਹੜੇ ਬੰਦੇ ਕੱਢਦੇ ਜੇ ਨਾ, ਇਹੋ ਹੀ ਤੁਹਾਡੇ ਵਿਰੁੱਧ ਮਤਲਬ ਖਲੋਣੇ ਆ। ਜਿੱਦਾਂ ਗੁਰਪ੍ਰੀਤ ਘੁੱਗੀ ਦੇ ਵਿਰੁੱਧ ਜੇ ਸੁੱਚਾ ਸਿੰਘ ਖਲੋ ਗਿਆ ਤੇ ਵੋਟਾਂ ਪਾੜ ਜਾਣੀਆਂ, ਤੇ ਤੀਸਰਾ ਬੰਦਾ ਅਕਾਲੀ ਜਾਂ ਕਾਂਗਰਸੀ ਇੱਥੋਂ ਜਿੱਤਣ ਦੇ ਅਸਾਰ ਬਣ ਜਾਣੇ ਆ। ਤੇ ਜਿੱਦਾਂ ਰਣਜੀਤ ਸਿੰਘ ਦੇ ਵਿਰੁੱਧ ਸਰਿਆਲੀ ਵਾਲਾ ਮਹਾਂਵੀਰ ਸਿੰਘ, ਉਹ ਕਾਫੀ ਹੁਣ ਕਹਿ ਰਿਹਾ ਮੈਨੂੰ ਟਿਕਟ ਮਿਲਣੀ ਚਾਹੀਦੀ ਸੀ। ਤੇ ਜੇ ਰਣਜੀਤ ਉਹਦੀ ਮਹਾਂਵੀਰ ਮਤਲਬ ਆਉਂਦਾ ਤੇ ਉਹ ਜੋੜਾਂ 'ਚ ਬਹੂਗਾ, ਕਾਂਗਰਸੀ ਜਾਂ ਅਕਾਲੀ ਫੇਰ ਜਿੱਤੂ। ਹੁਣ ਭਗਵੰਤ ਮਾਨ ਦੇ ਵਿਰੁੱਧ ਜੇ ਹਰਿੰਦਰ ਸਿੰਘ ਖਾਲਸਾ ਖੜ ਗਿਆ ਤੇ ਇਹਨਾਂ ਦੀਆਂ ਵੋਟਾਂ ਪਾੜ ਜਾਣੀਆਂ, ਉਧਰੋਂ ਅਕਾਲੀ ਜਾਂ ਕਾਂਗਰਸੀ ਮਤਲਬ ਵਿੱਚੋਂ ਫਾਇਦਾ ਲੈ ਸਕਦੇ ਆ। ਇਹਦੇ ਬਾਰੇ ਤੁਸੀਂ ਥੋੜਾ ਜਿਹਾ ਕਰੋ ਵੀ ਜੇ ਮਤਲਬ ਹੁਣ ਨਾ ਕੱਢੇ ਜਾਣ ਤੇ ਚੰਗੀ ਗੱਲ ਆ, ਕਿ ਗਾਂ ਵੀ ਤੁਸੀਂ ਇਸੇ ਤਰ੍ਹਾਂ ਕੱਢਦੇ ਰਹੋਗੇ ਬੰਦੇ। ਜੀ ਦੇਖੋ ਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ 'ਚ ਜਿਹੜੇ ਤੇ ਆਏ ਟਿਕਟਾਂ ਲੈਣ ਦੇ ਲਾਲਚ ਨਾਲ ਸੀਗੇ, ਉਹਨਾਂ ਨਾਲ ਕੋਈ ਮਤਲਬ ਨਹੀਂ। ਜੇ ਉਹਨਾਂ ਨੂੰ ਟਿਕਟ ਨਹੀਂ ਮਿਲਦੀ ਤੇ ਉਹਨਾਂ ਦੇ ਜਾਣ ਦਾ ਕੋਈ ਪਾਰਟੀ ਨੂੰ ਨੁਕਸਾਨ ਨਹੀਂ ਹੈਗਾ, ਕਿਉਂਕਿ ਲੋਕ ਜੁੜੇ ਨੇ ਕੇਜਰੀਵਾਲ ਸਾਹਿਬ ਦੇ ਨਾਲ। ਕੇਜਰੀਵਾਲ ਸਾਹਿਬ ਜਿਹੜੀ ਸੋਚ ਨਾਲ ਜੁੜੇ ਨੇ, ਝਾੜੂ ਨਾਲ ਜੁੜੇ ਨੇ, ਲੋਕ ਕੋਈ ਇੱਕ ਪਰਸਨਲੀ ਬੰਦਿਆਂ ਦੇ ਨਾਲ ਨਹੀਂ ਜੁੜੇ ਵੀਰ ਜੀ। ਇਸ ਕਰਕੇ ਪਾਰਟੀ ਵੋਟਾਂ ਨੂੰ ਨਹੀਂ ਨੁਕਸਾਨ ਹੋਏਗਾ ਜ਼ਿਆਦਾ। ਜੀ, ਅਤੇ ਜਿਹੜਾ ਉਹਨਾਂ ਦਾ ਦਲਬੀਰ ਜੀ ਨਾਲ ਇਹ ਵੀ ਸਵਾਲ ਸੀਗਾ ਵੀ ਕੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਇੱਦਾਂ ਕਰਦਾ, ਜਿੱਦਾਂ ਹੁਣ ਤੁਸੀਂ ਟਿਕਟਾਂ ਲੈ ਕੇ ਤੁਹਾਡੀ ਪਾਰਟੀ ਨੇ ਕਈਆਂ ਦੀਆਂ ਵਾਪਸ ਕਰਤੀਆਂ ਆ, ਵਾਪਸ ਟਿਕਟਾਂ ਲੈ ਲਈਆਂ ਉੱਥੋਂ ਜਾਂ ਹੋਰ ਉਮੀਦਵਾਰ ਖਿਲਾਰਨਗੇ, ਕੀ ਅਜੇ ਵੀ ਉਹ ਕੰਮ ਹੋ ਸਕਦਾ ਹੈ?
ਦੇਖੋ ਜੀ, ਟਿਕਟਾਂ ਕੇਜਰੀਵਾਲ ਸਾਹਿਬ ਜੀ ਨੇ ਦੱਸਿਆ ਸੀਗਾ ਕਿ ਜਿਹੜੇ ਟਿਕਟ ਲੱਗੇਗਾ ਕਿ ਕੋਈ ਬੰਦਾ ਕਰਪਟ ਆ, ਚਾਹੇ ਉਹ ਕੰਮ ਨਹੀਂ ਕਰ ਰਿਹਾ, ਪਾਰਟੀ ਤੋਂ ਸਾਈਡ ਤੇ ਜਾ ਰਹੀ ਆ, ਪਾਰਟੀ ਡਾਊਨ ਜਾ ਰਹੀ ਆ, ਦੀ ਟਿਕਟ ਕੱਟੀ ਜਾ ਸਕਦੀ ਆ। ਕਿਉਂਕਿ ਪਾਰਟੀ ਦੇ ਵਿੱਚ ਆਏ ਜੋ ਲਾਲਚ ਨਾਲ, ਮੈਂ ਪਹਿਲਾਂ ਦੱਸ ਚੁੱਕਾ ਕਿ ਜਿਹੜੇ ਲਾਲਚ ਨਾਲ ਆਏ ਆ ਉਹ ਕਦੀ ਨਹੀਂ ਟਿਕਣਗੇ, ਉਹ ਭਾਵੇਂ ਬਾਅਦ ਵਿੱਚ ਵੀ ਰਹਿ ਜਾਣ, ਲਾਗੇ ਜਾ ਕੇ ਵੀ ਖਰਾਬ ਕਰਨਗੇ। ਪਰ ਪਾਰਟੀ ਬੜਾ ਸੋਚ ਸਮਝ ਕੇ ਡਿਸੀਜਨ ਲੈਂਦੀ ਆ, ਬੜੇ ਫੈਸਲਿਆਂ ਤੋਂ ਬਾਅਦ ਵਿੱਚ ਡਿਸੀਜਨ ਲਿਆ ਜਾਂਦਾ ਆ। ਐਡੀ ਜਲਦੀ ਵੈਸੇ ਕੋਈ ਪਾਰਟੀ ਡਿਸੀਜਨ ਨਹੀਂ ਲੈਂਦੀ, ਸਾਰਾ ਪਰਖ ਕੇ ਘੋਖ ਕਰਕੇ ਉੱਤੇ ਫਿਰ ਡਿਸੀਜਨ ਲੈਂਦੀ ਹੈ ਜੀ। ਜੀ ਆਪਣੇ ਅਖੀ ਜਿਹੜੇ ਕੁਛ ਹੋਰ ਕਾਲਰ ਆ ਜੁੜੇ, ਉਹਨਾਂ ਨਾਲ ਗੱਲ ਕਰਦੇ ਹਾਂ ਜੀ। ਜੁੜੇ ਨੇ ਸਾਡੇ ਨਾਲ ਮਨਜੀਤ ਕੌਰ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਬੱਚਿਓ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦੀ ਹਾਂ ਵੀ ਤੁਹਾਡੇ ਮੈਨੀਫੈਸਟੋ ਦੇ ਵਿੱਚ ਵੀ ਹੁਣ ਕਈ ਤੇ ਜਾਂਦੇ ਨੇ ਵੀ ਜੈ ਅੰਦਰ ਕਰਾਂਗੇ, ਬਾਹਰ ਜਿਹੜੇ ਹੈ ਨੇ ਜੇ ਆਜ਼ਾਦੀ ਭੁਗਤਦੇ ਨੇ ਪਏ ਉਹਨਾਂ ਨੂੰ ਅੰਦਰ ਕਰਨਗੇ, ਤੇ ਜਿਹੜੇ ਕੇਸ ਭੁਗਤਦੇ, ਜਿਨ੍ਹਾਂ ਦੇ ਕੇਸ ਖਤਮ ਹੋ ਗਏ ਨੇ ਜਾਂ ਜਿਨ੍ਹਾਂ ਦੀਆਂ ਸਜ਼ਾਵਾਂ ਵੀ ਖਤਮ ਹੋ ਗਈਆਂ ਨੇ, ਨਜਾਇਜ਼ ਸਿੰਘ ਜਿਹੜੇ ਨੇ ਅੰਦਰ ਬੰਦ ਕੀਤੇ ਨੇ, ਉਹਨਾਂ ਵਾਸਤੇ ਵੀ ਇਹਨਾਂ ਕੋਈ ਸੋਚਿਆ ਆਉਣਗੇ ਤੇ ਕੀ ਕਰਨਗੇ, ਉਹਨਾਂ ਨੂੰ ਬਾਹਰ ਕੱਢਣਗੇ? ਜੀ ਦਲਬੀਰ ਸਿੰਘ ਜੀ। ਬਿਲਕੁਲ ਜੀ, ਪਾਰਟੀ ਦੇ ਤੁਹਾਡਾ ਜਿਹੜਾ ਸਵਾਲ ਹੈ ਬਹੁਤ ਅਹਿਮ ਹੈ। ਮੈਂ ਇਹ ਗੱਲ, ਇਸ ਸਵਾਲ ਤੇ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ। ਮੈਂ ਪਾਰਟੀ ਨੂੰ ਇਹ ਸੁਝਾਅ ਜ਼ਰੂਰ, ਤੁਹਾਡਾ ਮੈਸੇਜ ਪਾਰਟੀ ਤੱਕ ਪਹੁੰਚਾਊਂਗਾ ਜੀ, ਤੇ ਇਸ ਚੀਜ਼ ਤੇ ਵੀ ਜਿਹੜਾ ਵਾ ਥੋੜਾ ਸੋਚ ਵਿਚਾਰ ਕੀਤੀ ਜਾਵੇ ਜੀ। ਅਗਲੇ ਕਾਲਰ ਅਸ਼ੋਕ ਵਰਮਾ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ, ਮੇਰਾ ਸਵਾਲ ਇਹ ਹੈ ਕਿ ਭਗਵੰਤ ਮਾਨ ਆਪਣਾ ਜਲਾਲਾਬਾਦ ਸੀਟ ਤੋਂ ਖੜੇ ਨੇ ਜੀ, ਤੇ ਇੱਕ ਤਾਂ ਇਹ ਖੁੱਲ ਕੇ ਕਿਉਂ ਨਹੀਂ ਕਹਿੰਦੇ ਕਿ ਮੈਨੂੰ ਸੀਐਮ ਦੀ ਕੁਰਸੀ ਨਹੀਂ ਚਾਹੀਦੀ, ਮੇਰੇ ਲਈ ਕੋਈ ਜਿਹੜਾ ਮਰਜ਼ੀ ਬਣਾਵੇ। ਜਦੋਂ ਵੀ ਕੋਈ ਪੱਤਰਕਾਰ ਪੁੱਛਦਾ ਇਹਨਾਂ ਨੂੰ ਦਬਾ ਕੇ ਗੱਲ ਕਰਦੇ ਨੇ, ਦੱਬ ਕੇ। ਜਿਹੜਾ ਖੁੱਲ ਕੇ ਇਹ ਗੱਲ ਕਿਉਂ ਨਹੀਂ ਕਰਦੇ ਮੈਨੂੰ ਸੀਐਮ ਦੀ ਕੁਰਸੀ ਕੋਈ ਲੋੜ ਨਹੀਂ ਹੈਗੀ, ਜਿਹੜਾ ਹਾਈਕਮਾਂਡ ਬਣਾਇਆ ਮੈਨੂੰ ਮਨਜ਼ੂਰ ਹੈ। ਨੰਬਰ 2, ਜਲਾਲਾਬਾਦ ਸੀਟ ਤੋਂ ਖੜੇ ਆ। ਨੰਬਰ 2, ਜਲਾਲਾਬਾਦ ਸੀਟ ਤੋਂ ਖੜੇ ਆ। ਉੱਥੇ ਇਹ ਸੁਣਨ ਚ ਆਇਆ 50-50 ਲੱਖ ਰੁਪਈਆ ਆਪਣਾ ਸੁਖਬੀਰ ਬਾਦਲ ਆਪਣਾ ਸਰਪੰਚਾਂ ਨੂੰ ਵੰਡ ਰਿਹਾ ਹੈ, ਤੇ ਉਹ ਕਿੱਦਾਂ ਕਿ ਆਪਣਾ ਪੇਸ਼ ਆਊ ਫਿਰ? ਜੀ ਹਾਂਜੀ ਬਿਲਕੁਲ ਜੀ। ਮਾਨ ਸਾਹਿਬ ਹਰ ਵਾਰ ਇਹੀ ਕਹਿੰਦੇ ਨੇ ਖੁੱਲ ਕੇ, ਸਾਨੂੰ ਤਾਂ ਇਹ ਲੱਗਦਾ ਕਿ ਖੁੱਲ ਕੇ ਕਹਿ ਰਹੇ ਨੇ ਕਿ ਉਹ ਲਾਲਚ ਪੱਖੋਂ ਨਹੀਂ ਸੀ ਆਏ, ਕਿਤੇ ਮੁੱਖ ਮੰਤਰੀ ਦੇ ਲਾਲਚ ਨੂੰ ਨਹੀਂ ਆਏ, ਕਿਉਂਕਿ ਉਹਨਾਂ ਨੇ ਆਪਣੇ ਕੈਰੀਅਰ ਨੂੰ ਸਾਈਡ ਤੇ ਕਰਕੇ ਫਿਰ ਇੱਧਰ ਸੇਵਾ ਦਾ ਜਿਹੜਾ ਮਾਧਿਅਮ ਚੁਣਿਆ ਕਿ ਉਹ ਸੇਵਾ ਵਾਸਤੇ ਆਏ ਨੇ। ਜੇ ਪਾਰਟੀ ਹਾਈ ਕਮਾਂਡ ਚਾਹੇਗੀ ਤੇ ਉਹ ਕਰਨਗੇ, ਨਹੀਂ ਤੇ ਉਹ ਜਿਹਾ ਕੋਈ ਉਹਨਾਂ ਦਾ ਡਿਸੀਜਨ ਨਹੀਂ। ਉਹ ਖੁੱਲ ਕੇ ਕਰਦੇ ਪਏ ਨੇ, ਖੁੱਲ ਕੇ ਕਹਿੰਦੇ ਨੇ ਕਿ ਮੈਂ ਮਤਲਬ ਲਾਲਚ ਨੂੰ ਨਹੀਂ, ਇਸ ਲਾਲਚ ਨੂੰ, ਮੁੱਖ ਮੰਤਰੀ ਦੇ ਲਾਲਚ ਨੂੰ ਨਹੀਂ ਆਇਆ ਜੀ। ਜੀ ਜੀ। ਬਾਕੀ ਰਹੀ ਗੱਲ ਪੈਸੇ ਦੀ ਜੀ, ਪੈਸਾ ਜਿੰਨਾ ਮਰਜ਼ੀ ਵੰਡ ਲੈਣ, ਉਹਨਾਂ ਦੇ ਕੋਲ ਲੋਕਾਂ ਦਾ ਖੂਨ ਪਸੀਨੇ ਦਾ ਲੁੱਟਿਆ ਹੋਇਆ ਪੈਸਾ, ਲੋਕਾਂ ਦਾ ਹੀ ਪੈਸਾ ਵਾ। ਪਰ ਲੋਕ ਇਹ ਚੀਜ਼ ਸਮਝ ਚੁੱਕੇ ਨੇ ਕਿ ਪੈਸੇ ਲੈ ਕੇ ਵੀ ਉਹਨਾਂ ਨੂੰ ਵੋਟ ਨਹੀਂ ਪਾਉਣਗੇ, ਕਿਉਂਕਿ ਲੋਕ ਜਾਗ ਚੁੱਕੇ ਨੇ, ਲੋਕਾਂ ਨੂੰ ਪਤਾ ਲੱਗ ਚੁੱਕਿਆ ਕਿ ਸਾਡਾ ਖੂਨ ਪਸੀਨੇ ਦੀ ਕਮਾਈ ਆ, ਜਿੰਨਾ ਮਰਜ਼ੀ ਲਾ ਲੈ ਲੋਕਾਂ ਦਾ ਪੈਸਾ। ਜੀ ਜੀ ਜੀ। ਅਗਲੇ ਕਾਲਰ ਬਲਬੀਰ ਸਿੰਘ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਭਾਈ ਸਾਹਿਬਾਂ ਨੂੰ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਜਿਹੜੀ ਮੇਰਾ ਸਵਾਲ ਤਾਂ ਕੋਈ ਨਹੀਂ, ਮੇਰਾ ਇਹਨਾਂ ਦਾ ਇਸ ਕਰਕੇ ਧੰਨਵਾਦ ਕਰਨਾ ਚਾਹੁੰਦਾ ਕਿ ਜਿਹੜਾ ਇਹਨਾਂ ਨੇ ਕਿਹਾ ਕਿ ਕੇਜਰੀਵਾਲ ਸਾਹਿਬ ਨੇ ਆਖਿਆ ਕਿ ਵੀ ਡਿਪਟੀ ਸੀਐਮ ਮੈਂ ਮਤਲਬ ਬਣਾਉਂਗਾ, ਜਾਣੀ ਦੀ ਕਹਿ ਲਓ SC ST ਕੋਟੇ। ਜੀ ਜੀ ਜੀ, ਉਹਨਾਂ ਦੇ ਵਿੱਚ ਜੀ। ਪਰ ਇਹ ਬਹੁਤ ਹੀ ਵਧੀਆ ਗੱਲ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਰੰਗਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਦਿੱਤਾ ਸੀਗਾ, ਤੇ ਇਹ ਤਾਂ ਸਾਡੇ ਬਾਦਲ ਦੀਆਂ ਮਿਹਰਬਾਨੀਆਂ ਹੈ ਜਿਹਨੇ ਸ਼੍ਰੋਮਣੀ ਕਮੇਟੀ ਦੇ ਉੱਤੇ ਕਬਜ਼ਾ ਕਰਕੇ ਇਹਨਾਂ ਲੋਕਾਂ ਨੂੰ ਇੰਨਾ ਪਿੱਛੇ ਕਰਤਾ ਕਿ ਅਸੀਂ ਅੱਜ ਸਿੱਖ ਕੌਮ ਨੂੰ ਕਿੱਥੇ ਖੜਾ ਕੀਤਾ ਹੋਇਆ। ਨਹੀਂ, ਇਹ ਸਾਡੇ ਭਰਾ, ਇਹ ਸਾਡੇ ਆਪਣੇ ਹੈ। ਔਰ ਮੈਂ ਇਸ ਵੀਰ ਨੂੰ ਕਹੂੰਗਾ ਕਿ ਜਿੰਨੇ ਵੀ ਸੁਣਦੇ NRI ਮੇਰੇ ਵੀਰ ਹੈ, ਅਮਰੀਕਾ, ਕੈਨੇਡਾ, ਵਾਲੇ ਸਾਰੇ ਯੂਰਪ ਤੱਕ, ਅਸੀਂ ਸਾਰੇ ਤੁਹਾਡੇ ਨਾਲ ਹੈ। ਤੁਸੀਂ ਕੀ ਕਹਿੰਦੇ ਚੱਕ ਦਿਓ ਫੱਟੇ, ਅੜੂਗਾ ਨਹੀਂ ਕੁਛ। ਐਰਕੀ ਤੁਹਾਡੀ ਲਾਜ਼ਮੀ ਜਿੱਤ ਹੈ। ਪਰ ਆਹ ਜਿਹੜੀ ਪਹਿਲਾਂ ਇੱਕ ਮੇਰਾ ਵੀਰ ਕਹਿ ਗਿਆ ਵੀ ਜਿਹੜੀਆਂ ਵੋਟਾਂ ਦਾ ਤੁਸੀਂ ਹੁਣ ਖਿੱਚਾ ਧੂਈ ਦੂਜੀਆਂ ਲੱਤਾਂ ਕਰਦੇ ਆ, ਇਹਨਾਂ ਦੇ ਉੱਤੇ ਜ਼ਰੂਰ ਕੰਟਰੋਲ ਕਰੋ। ਬਾਕੀ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜਿਹੜਾ ਤੁਸੀਂ ਰੰਗਰੇਟੇ। ਧੰਨਵਾਦ ਜੀ ਵੀਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ। ਧੰਨਵਾਦ ਵੀਰ ਜੀ। ਹਰਬੰਸ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਾਈ ਜੀ, ਸਾਰੇ ਸਰੋਤਿਆਂ ਨੂੰ ਤੇ ਤੁਹਾਡੀ ਟੀਮ ਨੂੰ। ਵੀ ਮੇਰਾ ਸਵਾਲ ਆਗਾ ਵੀ ਜਿਹੜੀਆਂ ਮੇਜਰ ਸੀਟਾਂ, ਘੱਟੋ ਘੱਟ 10-15 ਮੇਜਰ ਸੀਟਾਂ ਨੇ, ਕੈਪਟਨ ਹੋ ਗਿਆ, ਸੁਖਬੀਰ ਬਾਦਲ ਹੋ ਗਿਆ,
ਬਾਦਲ ਹੋ ਗਿਆ, ਮਜੀਠੀਆ ਹੋ ਗਿਆ, ਇਹਨਾਂ ਦੇ ਜਿਹੜੇ ਐਂਟੀ ਆਮ ਆਦਮੀ ਪਾਰਟੀ ਦੇ ਬੰਦੇ ਆ, ਇਹਨਾਂ ਨੇ ਬਹੁਤ ਜ਼ਿਆਦਾ ਰੁਪਈਆ ਵੰਡਣਾ ਤੇ ਆਮ ਆਦਮੀ ਪਾਰਟੀ ਬੰਨਿਓ ਲੋਕਾਂ ਨੂੰ ਡੋਰ ਟੂ ਡੋਰ ਜਾ ਕੇ ਸਮਝਾਉਣ ਵਾਸਤੇ ਕੋਈ ਨਵਾਂ ਐਸਾ ਪਲਾਨ ਹੈਗਾ ਤਾਂ ਕਿ ਲੋਕਾਂ ਨੂੰ ਜਾਗਰਤ ਕੀਤਾ ਜਾਵੇ? ਹੁਣ ਤਾਂ ਵੀ ਤੁਸੀਂ ਪੈਸੇ ਲੈ ਲਓਗੇ ਤੇ ਤੁਹਾਨੂੰ ਫਿਰ 5 ਸਾਲ ਪਛਤਾਉਣਾ ਪਊ, ਜਿਵੇਂ ਪਿੱਛੇ 5 ਸਾਲ ਪਛਤਾਇਓ। ਕੋਈ ਐਸਾ ਪਲਾਨ ਹੈਗਾ ਆਮ ਆਦਮੀ ਪਾਰਟੀ ਕੋਲ? ਜ਼ਰੂਰ ਦੱਸੋ ਸਾਨੂੰ। ਜੀ ਦਲਬੀਰ ਸਿੰਘ ਜੀ। ਬਿਲਕੁਲ ਜੀ, ਬਿਲਕੁਲ ਜੀ। ਆਮ ਆਦਮੀ ਪਾਰਟੀ ਬੜੇ ਵਧੀਆ ਤਰੀਕੇ ਨਾਲ ਆਪਣਾ ਡੋਰ ਟੂ ਡੋਰ ਡੇਲੀ ਜਿਹੜੇ ਕੈਂਡੀਡੇਟ ਜਾ ਕੇ ਕਰ ਰਹੇ ਨੇ, ਸਾਡੇ ਬੂਥ ਇੰਚਾਰਜ ਵਲੰਟੀਅਰ ਡੋਰ ਟੂ ਡੋਰ ਜਾ ਕੇ ਜਾਗਰੂਕ ਕਰ ਰਹੇ ਨੇ ਕਿ ਜਿਹੜਾ ਇਹ ਪੈਸਾ ਇਹਨਾਂ ਨੇ ਦੇਣਾ ਹੈ ਤੁਹਾਡਾ ਹੀ ਖੂਨ ਪਸੀਨੇ ਦਾ ਚੂਸਿਆ ਹੋਇਆ ਪੈਸਾ, ਤੁਸੀਂ ਜੇ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ, ਪਰ ਵੋਟ ਜਿਹੜੀ ਆ ਆਪਣੀ ਸੋਚ ਸਮਝ ਦੇ ਨਾਲ ਪਾਉਣੀ ਹੈ ਤੇ ਵੋਟ ਆਮ ਆਦਮੀ ਪਾਰਟੀ ਝਾੜੂ ਤੇ ਹੀ ਪਾਉਣਗੇ ਜੀ ਲੋਕ। ਜੀ ਦਲਜੀਤ ਸਿੰਘ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ। ਹਾਂਜੀ ਵੀਰ ਜੀ, ਮੇਰਾ ਇੱਕ ਤਾਂ ਸਵਾਲ ਆ ਜੀ ਤੁਹਾਨੂੰ। ਮੈਂ ਪਹਿਲੀ ਤਾਂ ਗੱਲ, ਮੈਂ ਕਿਸੇ ਪਾਰਟੀ ਦੇ ਨਾਲ ਸੰਬੰਧ ਨਹੀਂ ਰੱਖਦਾ ਜੀ, ਪਰ ਆਈ ਐਮ ਦਾ ਪਰਸਨ ਵੀ ਲਾਈਕ ਚੇਂਜ, ਤੇ ਮੈਂ ਵੀ ਇਹਨਾਂ ਦੇ ਵਿੱਚੋਂ ਹੀ ਆ ਜਿਹੜਾ ਕਿ ਹਰ ਚੇਂਜ ਦੇਖਣਾ ਚਾਹੁੰਦਾ। ਤੇ ਹਰ ਕੋਈ ਜਿਹੜੇ ਕੁਐਸਚਨ ਕਰਦਾ ਜੀ, ਤੁਸੀਂ ਵੀ ਕਹਿ ਰਹੇ ਆ ਕਿ ਕਾਂਗਰਸ ਤੇ ਅਕਾਲੀ ਦਲ ਇਹ ਦੋਵੇਂ ਰਲੇ ਹੋਏ ਆ, ਇਹ ਨਸ਼ੇ ਵੰਡਦੇ ਆ ਜੀ। ਇਹਦਾ ਤੁਹਾਡੇ ਕੋਲ ਕੋਈ ਏਦਾਂ ਦਾ ਪੁਖਤਾ ਸਬੂਤ ਹੈ ਜੀ ਜੋ ਆਮ ਬੰਦਾ ਵੀ ਹਾਸਲ ਕਰ ਸਕੇ ਐਜ਼ ਏ ਲਾਈਕ ਮੀ, ਕਿ ਮੈਂ ਵੀ, ਮੈਨੂੰ ਵੀ ਪਤਾ ਹੋਵੇ ਕਿ ਹਾਂ ਇਹ ਵਾਕਈ ਰਲੇ ਹੋਏ ਆ ਇਹ? ਕੋਈ ਏਦਾਂ ਦਾ ਤੁਹਾਡੇ ਕੋਲ ਹੈ ਕੋਈ, ਜਾਂ ਤੁਹਾਡੀ ਪਾਰਟੀ ਦੇ ਕੋਲ? ਜੀ ਜੀ ਦਲਬੀਰ ਸਿੰਘ ਜੀ। ਬਿਲਕੁਲ ਜੀ, ਬਿਲਕੁਲ। ਕਾਫੀ ਪ੍ਰੂਫ ਨੇ, ਸੋਸ਼ਲ ਮੀਡੀਆ ਤੇ ਘੁੰਮ ਰਹੇ ਨੇ ਇੱਧਰ ਉੱਧਰ ਪ੍ਰੂਫ ਨੇ। ਜਿਹੜੀ ਗੱਲ ਵੀਰ ਜੀ ਤੁਸੀਂ ਕਰ ਰਹੇ ਹੋ ਕਿ ਨਸ਼ਾ ਵੇਚਣ ਦੀ, ਨਸ਼ਾ ਵਿਕਾਉਣ ਦੀ, ਕੌਣ ਨਹੀਂ ਜਾਣਦਾ ਜੀ, ਬੱਚਾ ਜਾਣਦਾ ਹੈ ਪੰਜਾਬ ਦਾ ਕਿ ਜਿਹੜਾ ਕਾਂਗਰਸ ਦਾ ਬੂਟਾ ਲਾਇਆ ਅਕਾਲੀ ਦਲ ਨੇ, ਇਹਨੂੰ ਭਰਪੂਰ ਲੋਕਾਂ ਦੇ ਘਰਾਂ ਤੱਕ ਪਹੁੰਚਾ ਦਿੱਤਾ। ਅਕਾਲੀ ਦਲ ਦੀ ਦੇਣ ਆ। ਜਦੋਂ ਕੋਈ ਵੀ ਨਸ਼ਾ ਵੇਚਣ ਜਾਂਦਾ, ਕੀ ਸਾਡੀ ਗੌਰਮੈਂਟ ਉਸ ਤੇ ਲਗਾਮ ਨਹੀਂ ਕੱਸ ਸਕਦੀ? ਜੇ ਅੱਤਵਾਦ ਵਰਗਾ ਮਾਹੌਲ ਦਿਨਾਂ ਵਿੱਚ ਬੰਦ ਹੋ ਸਕਦਾ ਤੇ ਨਸ਼ਾ ਕਿਉਂ ਨਹੀਂ ਬੰਦ ਹੋ ਸਕਦਾ? ਇਹ ਸਿਆਸੀ ਸ਼ਹਿਆਂ ਦੇ ਨਾਲ ਹੀ ਨਸ਼ਾ ਦਾ ਰਜੀਮ ਦੇਖ ਰਿਹਾ ਆ। ਇਹਦੇ ਜਿਹੜੇ ਸਿਆਸੀ ਲੋਕ ਨੇ ਇਹ ਇਸ ਨੂੰ ਕਮਾਈ ਦਾ ਸਾਧਨ ਬਣਾ ਕੇ ਬੈਠੇ ਨੇ ਪੰਜਾਬ ਦੇ ਵਿੱਚ। ਕਾਫੀ ਉਹਨਾਂ ਤੋਂ ਲੋਕਾਂ ਨੂੰ, ਬੱਚੇ ਨੂੰ ਪਤਾ ਜੀ ਇਸ ਚੀਜ਼ ਦਾ ਕਿ ਨਸ਼ਾ ਕਿੱਥੋਂ ਆ ਰਿਹਾ, ਕਿੱਥੇ ਜਾ ਰਿਹਾ, ਕੌਣ ਵੇਚ ਰਿਹਾ। ਪਿੰਡਾਂ ਦੇ ਵਿੱਚ ਦੁਕਾਨਦਾਰੀਆਂ ਚੱਲ ਰਹੀਆਂ, ਇਹਨਾਂ ਲੀਡਰਾਂ ਦੀਆਂ, ਇਹਨਾਂ ਸਰਪੰਚਾਂ ਵਗੈਰਾ ਜੋ ਇਹਨਾਂ ਦੇ ਕੜਾਮ ਚੌਧਰੀ ਬਣੇ ਹੋਏ ਨੇ, ਉਹ ਨਸ਼ਾ ਵਿਕਾ ਰਹੇ ਨੇ ਸਾਰੇ ਜੀ। ਤੇ ਬਾਕੀ ਵੈਸੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜੇ ਕਾਲਰ ਸੀਗੇ ਦਲਜੀਤ ਸਿੰਘ, ਉਹਨਾਂ ਦਾ ਇੱਕ ਅਹਿਮ ਨੁਕਤਾ ਸੀਗਾ ਵੀ, ਕਿਉਂਕਿ ਦੇਖੋ ਇੱਕ ਚੀਜ਼ ਨੂੰ ਮੰਨਣਾ ਵੀ, ਇੱਕ ਚੀਜ਼ ਨੂੰ ਕਹਿਣਾ ਵੀ ਇਹਦਾ ਕਿਹਨੂੰ ਨਹੀਂ ਪਤਾ, ਤੇ ਇੱਕ ਚੀਜ਼ ਜਿਹੜੀ ਆ ਉਹ ਸਾਹਮਣੇ ਲੈ ਕੇ ਆਉਣੀ ਵੀ ਵਾਕਿਆ ਹੀ ਇਹਨਾਂ ਦੇ ਵਿੱਚ ਜਿਹੜਾ ਤਾਲਮੇਲ ਹੈਗਾ ਆ। ਦੋ ਚੀਜ਼ਾਂ ਦੇ ਵਿੱਚ ਅੰਤਰ ਹੈਗਾ। ਬਾਕੀ ਭਾਵਨਾ ਤੁਹਾਡੀ ਜਿਹੜੀ ਅਸੀਂ ਸਮਝਦੇ ਹਾਂ ਵੀ ਜਿਸ ਜਿਹੜੀ ਭਾਵਨਾ ਤੋਂ ਤੁਸੀਂ ਗੱਲ ਕਰ ਰਹੇ ਹੋ, ਪਰ ਕਿਉਂਕਿ ਜੇ ਕੋਰਟ ਵਿੱਚ ਜਾਓਗੇ, ਜੇ ਅਦਾਲਤਾਂ ਦਾ ਰਾਹ ਤੁਸੀਂ ਲਓਗੇ, ਤਾਂ ਉੱਥੇ ਉਹਨਾਂ ਨੇ ਇਹ ਭਾਵਨਾਵਾਂ ਦੇ ਨਾਲ ਤਾਂ ਨਹੀਂ ਸ਼ਾਇਦ ਗੱਲ ਕਰਨੀ, ਉੱਥੇ ਉਹਨਾਂ ਨੇ ਪ੍ਰੂਫ ਹੀ ਜਿਹੜੇ ਉਹ ਮੰਗਣੇ ਆ। ਸੋ ਉਮਦਾ ਗੱਲ ਤਾਂ ਇਹੀ ਹੋਵੇਗੀ ਵੀ ਤੁਸੀਂ ਵਾਕਿਆ ਹੀ ਜਿਹੜੇ ਇੱਦਾਂ ਦੇ ਪ੍ਰੂਫ ਆ ਉਹ ਜਿਹੜੇ ਜੀ ਇਕੱਠੇ ਕਰੋ, ਤਾਂ ਜੋ ਇਸ ਚੀਜ਼ ਨੂੰ ਜਿਹੜਾ ਸਾਬਤ ਕੀਤਾ ਜਾ ਸਕੇ। ਬਿਲਕੁਲ ਜੀ, ਬਿਲਕੁਲ ਜੀ। ਪ੍ਰੂਫ ਪਾਰਟੀ ਕੋਲ ਸਭ ਕੁਝ ਹੈ ਜੀ, ਜਿੱਥੇ ਲੋੜ ਪਏਗੀ ਉਹ ਪ੍ਰੂਫ ਦੇਣ ਲਈ ਪਾਰਟੀ ਦੇਣ ਲਈ ਤਿਆਰ ਹੈ ਜੀ। ਅਗਲੇ ਕਾਲਰ ਰਾਜੂ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਦੋ ਸਵਾਲ ਨੇ ਮੇਰੇ। ਜੀ ਪੁੱਛੋ ਜੀ। ਇੱਕ ਤਾਂ ਮੈਂ ਆਪਣੇ NI ਵੀਰ ਜਿਹੜੇ ਜਿੰਨੇ ਵੀ ਬਾਹਰ ਨੇ ਉਹਨਾਂ ਦੇ ਮੂਹਰੇ ਬੇਨਤੀ ਕਰਦਾ ਕਿ ਜਿਹੜੀ ਇਹਨਾਂ ਨੇ ਪਾਣੀ ਵਾਲੀ ਬੱਸ ਚਲਾਈ ਆ ਉਹਦੇ ਵਿੱਚ ਰੱਬ ਕਰਕੇ ਨਾ ਬੈਠਿਓ, ਉਹਦਾ ਪਤਾ ਨਹੀਂ ਕਿਹੜੇ ਵੇਲੇ ਡੁੱਬ ਜਾਣਾ ਉਹਨੇ ਜੀ। ਤੇ ਦੂਜੀ ਗੱਲ ਇਹ ਹੈ ਜੀ ਵੀ ਜਿਹੜੀਆਂ ਕਿ ਇਹ ਲਾਲ ਬੱਤੀਆਂ ਵਾਲੇ ਫਿਰਦੇ ਆ ਵਾ ਗਾਉਣੇ, ਮਤਲਬ ਕਿ ਲੋਕਾਂ ਨੂੰ ਪਰੇਸ਼ਾਨ ਕਰਦੇ ਆ, ਰੋਜ਼ੇ ਮੰਤਰੀ ਰੀਵਨ ਕੱਟਣ ਤੁਰੇ ਰਹਿੰਦੇ ਆ, ਉਹਨਾਂ ਨੂੰ ਹੋਰ ਕੋਈ ਕੰਮ ਹੀ ਨਹੀਂ ਹੈਗਾ, ਉਹਦੇ ਬਾਰੇ ਕੁਛ ਵਿਚਾਰ ਕਰਨਗੇ, ਉਹਨਾਂ ਨੂੰ ਕੱਟ ਆਫ ਕਰਨਗੇ ਕਿ ਨਹੀਂ? ਜਿਹੜਾ ਕਿ ਮਤਲਬ ਕਿ ਆਵਾਗਾਉਣ ਉਹਨਾਂ ਦੇ ਅੱਗੇ ਪਿੱਛੇ ਪੁਲਿਸ ਫਿਰਦੀ ਆ ਬਗੈਰ ਮਤਲਬ ਤੇ ਇਹਦੇ ਬਾਰੇ ਮੈਂ ਜਾਣਨਾ ਚਾਹੁੰਦਾ ਵੀ ਉਹਨੂੰ ਕੋਈ ਕੱਟ ਆਫ ਕਰਨਗੇ ਮਤਲਬ ਕਿ ਜਾ ਕੇ ਨਹੀਂ? ਜੀ ਜੀ ਦਲਬੀਰ ਜੀ। ਬਿਲਕੁਲ ਵੀਰ ਜੀ,
ਆਮ ਆਦਮੀ ਪਾਰਟੀ ਦੇ ਵਿੱਚ ਇੱਕ ਅਹਿਮ ਇਹ ਚੀਜ਼ਾਂ ਲਿਖੀਆਂ ਗਈਆਂ ਨੇ ਐਫੀਡੇਵਿਟ ਦੀ ਤੌਰ ਤੇ ਅਸੀਂ ਘਰਾਂ 'ਚ ਵੰਡ ਰਹੇ ਹਾਂ ਕਿ ਰੈੱਡ ਲਾਈਟ ਜਿਹੜੀ ਆ ਨਹੀਂ ਦਿੱਤੀ ਜਾਏਗੀ, ਸਿਕਿਉਰਿਟੀ ਨਹੀਂ ਲਈ ਜਾਏਗੀ। ਕਾਫੀ ਇਹੋ ਜਿਹੇ ਸਵਾਲ ਨੇ ਜਿਹੜੇ ਕਿ ਆਮ ਆਦਮੀ ਪਾਰਟੀ ਜੋ ਇਹ ਰਾਜਨੀਤਿਕ ਲੋਕ ਕਰ ਰਹੇ ਨੇ ਇਹ ਕੁਝ ਨਹੀਂ ਕਰੇਗੀ। ਆਮ ਇੱਕ ਸਧਾਰਨ ਨਾਗਰਿਕ ਦੀ ਤਰ੍ਹਾਂ ਹੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੋਣਗੇ ਜੀ। ਬਿਲਕੁਲ ਜੀ, ਕਹਿ ਰਹੇ ਨੇ। ਤੇ ਪਰ ਜਿਹੜਾ ਕੋਈ MLA ਹੁੰਦਾ ਆ ਜਾਂ ਕੋਈ ਹੁੰਦਾ ਆ, ਇੱਕ ਸਰਕਾਰੀ ਜਿਹੜੀ ਸਰਕਾਰ ਆ ਉਸ ਦਾ ਵੀ ਇੱਕ ਫਰਜ਼ ਹੁੰਦਾ ਵੀ ਇੱਕ ਇਹਨਾਂ ਦਾ ਜਿਹੜੇ ਕਿਤੇ ਨਾ ਕਿਤੇ ਜਿਹੜੀ ਸੁਰੱਖਿਆ ਰੱਖੀ ਜਾਵੇ। ਕੀ ਉਸ ਨੂੰ ਵੀ ਲਾਂਭੇ ਕਰਦੇ ਹੋਏ ਤੁਸੀਂ ਇਹ ਕੰਮ ਕਰੋਗੇ ਕਿ ਜਿਹੜੀ ਮਿਲਦੀ ਹੋਈ ਇਸ ਤਰੀਕੇ ਦੀ ਸੁਰੱਖਿਆ ਉਸ ਨੂੰ ਰੱਖੋਗੇ? ਵੇਖੋ ਜੀ, ਸਭ ਤੋਂ ਪਹਿਲਾਂ ਜਿਆਦਾ ਮੈਂ ਅੱਗੇ ਵੀ ਦੱਸਿਆ ਕਿ ਜੋ ਵੀ ਆ ਜਦੋਂ ਗਲਤ ਕੰਮ ਕਰਨਾ ਨਹੀਂ ਤੇ ਕੀ ਲੋੜ ਆ ਜੀ ਸੁਰੱਖਿਆ ਦੀ। ਲੋਕਾਂ ਦੇ ਪਿਆਰ ਨਾਲ ਹੀ ਕੀ ਕੈਂਡੀਡੇਟ ਸਾਹਮਣੇ ਆਏ ਨੇ, ਲੋਕਾਂ ਦੇ ਪਿਆਰ ਨਾਲ ਹੀ ਕੈਂਡੀਡੇਟਾਂ ਨੇ ਜਿੱਤਣਾ। ਜਦੋਂ ਲੋਕਾਂ 'ਚ ਹੀ ਵਿਚਰਨਾ, ਲੋਕਾਂ ਦੇ ਕੰਮਾਂ 'ਚ ਲੋਕਾਂ ਦਾ ਪਿਆਰ ਨਾਲ ਹੈ ਤੇ ਕੀ ਲੋੜ ਹੈ। ਸਭ ਤੋਂ ਵੱਡਾ ਸਾਨੂੰ ਜਿਹੜਾ ਪ੍ਰਮਾਤਮਾ ਦਾ ਆਸਰਾ ਲੋਕਾਂ ਦੇ ਨਾਲ ਹੈ ਜੀ। ਪ੍ਰਮਾਤਮਾ ਹੀ ਸਭ ਤੋਂ ਵੱਡੀ ਸਿਕਿਉਰਿਟੀ ਆ, ਉਸ ਤੋਂ ਵੱਡਾ ਤੇ ਕੁਛ ਨਹੀਂ ਹੈਗਾ ਜੀ। ਸਾਨੂੰ ਉਸ ਸਿਕਿਉਰਿਟੀ ਦੀ ਕੋਈ ਲੋੜ ਨਹੀਂ, ਜਿਹੜੀ ਲੋਕ ਹੀ ਸਿਕਿਉਰਿਟੀ ਆ। ਜੇ ਕੰਮ ਚੰਗੇ ਕਰਾਂਗੇ ਤੇ ਲੋਕ ਹੀ ਸਿਕਿਉਰਿਟੀ ਆ। ਜੀ ਦਲਬੀਰ ਸਿੰਘ ਜੀ, ਅਤੇ ਧੰਨਵਾਦ ਵੀ ਕਰਦੇ ਹਾਂ ਤੁਹਾਡਾ, ਤੁਸੀਂ ਜਿਹੜਾ ਜੀ ਸਾਡੇ ਨਾਲ ਆ ਕੇ ਜੁੜੇ। ਜਿਹੜੇ ਸਰੋਤੇ ਸੀ ਉਹਨਾਂ ਨੇ ਵੀ ਆਪੋ ਆਪਣੇ ਜਿਹੜੇ ਜੀ ਸਵਾਲ ਜਿਹੜੇ ਪੁੱਛੇ ਆ ਉਹ ਇਹਨਾਂ ਨੇ ਆਪਣੇ ਜਿਹੜੇ ਜੀ ਵੱਧ ਤੋਂ ਵੱਧ ਕੋਸ਼ਿਸ਼ ਦੇ ਨਾਲ ਜਿਹੜਾ ਜੀ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਆ। ਅਤੇ ਦਲਬੀਰ ਸਿੰਘ ਜੀ, ਸਮਾਂ ਜਿਹੜਾ ਜੀ ਹੁਣ ਸਮਾਪਤੀ ਦੇ ਵੱਲ ਆ, ਪਰ ਜਾਣ ਤੋਂ ਪਹਿਲਾਂ ਜੇ ਤੁਸੀਂ ਕੁਛ ਆਪਣੇ ਵੱਲੋਂ ਕਹਿਣਾ ਚਾਹੁੰਦੇ ਹੋ ਸਾਰੇ ਹੀ ਸਰੋਤਿਆਂ ਨੂੰ ਜ਼ਰੂਰ ਕਹਿ ਸਕਦੇ ਹੋ ਜੀ। ਮੈਂ ਲਾਸਟ ਵਿੱਚ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦਾ ਹਾਂ ਜੀ ਪੰਜਾਬ ਰੇਡੀਓ ਦਾ। ਉਸ ਤੋਂ ਬਾਅਦ ਧੰਨਵਾਦ ਕਰਦਾ ਜੀ ਆਪਣੇ NRI ਵੀਰਾਂ ਦਾ, ਜਿਨ੍ਹਾਂ ਦੀ ਬਦੌਲਤ ਅੱਜ ਆਮ ਆਦਮੀ ਪਾਰਟੀ ਪੰਜਾਬ ਵਿੱਚ ਇੱਕ ਬਹੁਤ ਵੱਡਾ ਲਹਿਰ ਬਣ ਕੇ ਉੱਭਰੀ ਹੈ। ਮੈਂ ਇਹੀ ਬੇਨਤੀ ਕਰਨੀ ਚਾਹੁੰਦਾ ਕਿ NRI ਵੀਰਾਂ ਨੂੰ ਕਿ ਵੱਧ ਤੋਂ ਵੱਧ ਜਿੰਨੇ ਵੀ ਤੁਹਾਨੂੰ ਪੰਜਾਬ ਦੇ ਲੋਕਾਂ ਦੇ ਕੰਟੈਕਟ ਨੰਬਰ ਮਿਲਦੇ ਨੇ, ਰਿਸ਼ਤੇਦਾਰ, ਯਾਰ ਦੋਸਤ, ਕਿਤੇੋਂ ਵੀ ਇੱਧਰੋਂ ਉੱਧਰੋਂ ਪੜ੍ਹ ਕੇ, ਕਿ ਤੁਸੀਂ ਵੱਧ ਤੋਂ ਵੱਧ ਸਾਥ ਦਿਓ, ਫੋਨ ਕਰਕੇ ਕਨਵਿੰਸ ਕਰੋ, ਕਿਉਂਕਿ NRI ਵੀਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਖੜੀ ਕਰਨ ਦਾ। ਬਸ ਇਹੀ ਮੈਸੇਜ ਆ ਜੀ, ਵੱਧ ਤੋਂ ਵੱਧ ਜਿੰਨਾ ਵੀ ਤੁਸੀਂ ਸਹਿਯੋਗ ਦੇ ਸਕਦੇ ਹੋ ਦਿਓ ਫੋਨ ਕਾਲ ਕਰਕੇ, ਕਿਉਂਕਿ NRI ਵੀਰਾਂ ਦੇ ਫੋਨ ਕਾਲ ਦਾ ਬਹੁਤ ਵੱਡਾ ਅਸਰ ਹੈ ਜੀ ਪੰਜਾਬ ਦੇ ਲੋਕਾਂ ਤੇ। ਉਹ ਲੋਕ ਜਿਹੜੇ ਆਪਣੇ ਆਪ ਨੂੰ ਸਮਝਦੇ ਸੀ ਕਿ ਅਸੀਂ ਕੱਟੜ ਹਾਂ, ਉਹਨਾਂ ਦੀ ਸੋਚ NRI ਵੀਰਾਂ ਨੇ ਬਦਲ ਦਿੱਤੀ ਹੈ। ਤੇ ਅਸੀਂ ਇਹੋ ਬੇਨਤੀ ਕਰਨੀ ਚਾਹੁੰਦੇ ਕਿ ਵੱਧ ਤੋਂ ਵੱਧ ਤੁਸੀਂ ਜਿਹੜਾ ਵਾ ਲੋਕਾਂ ਨੂੰ ਕਨਵਿੰਸ ਕਰੋ ਕਿ ਆਮ ਆਦਮੀ ਪਾਰਟੀ ਦੀ ਸਪੋਰਟ ਕੀਤੀ ਜਾਵੇ ਜੀ। ਤੇ ਬਹੁਤ ਧੰਨਵਾਦ ਜੀ, ਬੜੀ ਮਿਹਰਬਾਨੀ ਸਾਨੂੰ ਮੇਰੇ ਵੱਲੋਂ ਤੇ ਸਮੁੱਚੀ ਬਾਬਾ ਬਕਾਲਾ ਸਾਹਿਬ ਦੀ ਟੀਮ ਵੱਲੋਂ, ਸਾਰੇ ਸਾਡੀ ਆਮ ਆਦਮੀ ਪਾਰਟੀ ਵੱਲੋਂ NRI ਵੀਰਾਂ ਦਾ। ਤੇ ਉਸ ਵਿੱਚ ਸਭ ਤੋਂ ਬਾਅਦ ਅਸੀਂ ਕਰਦੇ ਹਾਂ ਆਪਣੇ ਪੰਜਾਬੀ ਰੇਡੀਓ ਦਾ, ਜਿਨ੍ਹਾਂ ਨੇ ਸਰੋਤਿਆਂ ਨਾਲ ਮਿਲਣ ਦਾ ਮੌਕਾ ਦਿੱਤਾ, ਗੱਲ ਕਰਨ ਦਾ ਮੌਕਾ ਬਖਸ਼ਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਸਰੋਤੇ ਹੋਏ ਸੀਗੇ ਸਾਡੇ ਅੱਜ ਦੇ ਜਿਹੜੇ ਉਮੀਦਵਾਰ ਜਿਨ੍ਹਾਂ ਦੇ ਨਾਲ ਆਪਾਂ ਗੱਲ ਕਰ ਰਹੇ ਸੀ, ਆਮ ਆਦਮੀ ਪਾਰਟੀ ਦੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਉਮੀਦਵਾਰ ਸਰਦਾਰ ਦਲਬੀਰ ਸਿੰਘ ਟੌਂਗ, ਜੋ ਕਿ ਉੱਥੋਂ ਹਲਕੇ ਦੇ ਵਿੱਚੋਂ ਹੀ ਜਿਹੜਾ ਪਿੰਡ ਟੌਂਗ ਆ ਉਦੋਂ ਦੇ ਵਸਨੀਕ ਨੇ। ਅਤੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀਗੇ ਅਤੇ ਆਪਾਂ ਉਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ, ਜਿਹੜੀਆਂ ਤੁਸੀਂ ਵੀ ਜਿਹੜੇ ਆਪੋ ਆਪਣੇ ਜਿਹੜੇ ਸਵਾਲ ਆ ਉਹਨਾਂ ਨੂੰ ਕੀਤੇ ਆ। ਅਤੇ ਜਿੱਦਾਂ ਮੈਂ ਪਹਿਲਾਂ ਵੀ ਪ੍ਰੋਗਰਾਮ ਦੇ ਵਿੱਚ ਆਖਿਆ ਸੀਗਾ, ਜੇ ਤੁਹਾਡੇ ਵੀ ਕੋਈ ਹਲਕੇ ਦੇ ਉਮੀਦਵਾਰ ਦੀ ਤੁਸੀਂ ਗੱਲਬਾਤ ਕਰਵਾਉਣਾ ਚਾਹੁੰਦੇ ਹੋ, ਕੋਈ ਨਹੀਂ, ਕਿਸੇ ਵੀ ਪਾਰਟੀ ਦਾ ਹੋਵੇ, ਚਾਹੇ ਉਹ ਅਕਾਲੀ ਪਾਰਟੀ ਦਾ, ਚਾਹੇ ਉਹ ਕਾਂਗਰਸ ਪਾਰਟੀ ਦਾ, ਚਾਹੇ ਉਹ ਖੱਬੇ ਪੱਖੀਆਂ ਪਾਰਟੀ ਦਾ, ਚਾਹੇ BSP ਪਾਰਟੀ ਦਾ, ਕਿਸੇ ਵੀ ਪਾਰਟੀ ਦਾ ਕੋਈ ਵੀ ਉਮੀਦਵਾਰ ਜਿਸ ਦੀ ਤੁਸੀਂ ਗੱਲਬਾਤ ਕਰਵਾਉਣਾ ਚਾਹੁੰਦੇ ਹੋ, ਇੱਥੇ ਸਰੋਤਿਆਂ ਦੇ ਸਨਮੁਖ ਕਰਵਾਉਣਾ ਚਾਹੁੰਦੇ ਹੋ, ਤਾਂ ਜ਼ਰੂਰ ਤੁਸੀਂ ਸਾਨੂੰ ਉਹਨਾਂ ਦੇ ਨੰਬਰ ਜਿਹੜੇ ਆ ਉਹਨਾਂ ਦੇ ਨਾਲ ਗੱਲਬਾਤ ਕਰਕੇ ਤੁਸੀਂ ਉਹਨਾਂ ਦੇ ਜਿਹੜੇ ਨੰਬਰ ਉਹ ਸਾਨੂੰ ਜ਼ਰੂਰ ਦਿਓ। ਅਸੀਂ ਉਹਨਾਂ ਨੂੰ ਵੀ ਤੁਹਾਡੇ ਸਾਰਿਆਂ ਦੇ ਸਨਮੁਖ ਕਰਾਂਗੇ। ਅਤੇ ਉਹ ਨੰਬਰ ਦੱਸਣਾ ਕਿੱਥੇ ਆ, ਉਹਦੇ ਲਈ ਨੰਬਰ 408 272 5200 4082725200 ਜਾਂ 408 722 76 98 4087227698 ਦੇ ਉੱਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਅਤੇ ਸਾਡੇ ਅੱਜ ਦੇ ਜਿਹੜੇ ਪ੍ਰੋਗਰਾਮ ਆ ਉਹਨਾਂ ਦੇ ਸਪੋਂਸਰਸ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ। ਜਰਨੈਲ ਸਿੰਘ ਜੀ ਲਿਨਵੁੱਡ ਵਾਸ਼ਿੰਗਟਨ ਤੋਂ, ਜਿਨ੍ਹਾਂ ਨੇ ਸਾਡਾ ਅੱਜ ਦਾ ਪ੍ਰੋਗਰਾਮ ਪੰਜਾਬ ਚੋਣ ਦੰਗਲ 2017 ਉਸ ਨੂੰ ਸਪਾਂਸਰ ਕੀਤਾ। ਨਾਲ ਮਾਸਟਰ ਨਰਮਲ ਸਿੰਘ ਲਾਲੀ ਜੀ ਯੂਬਾ ਸਿਟੀ ਤੋਂ, ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ।